ताजी 70 रुपये दे दिंदे बला पैंचर होई ਮਿੱਠੇ ਨੇ ਵੀ ਸਦਕਾ ਦਿੱਤਾ ਕਿ ਬਲਾਵਾਂ ਦੂਰ ਚਲੀਆਂ ਜਾਣ। ਇਹ ਘਰ ਗਿਆ ਤੇ ਦਾਬੂ ਕਹਿੰਦਾ ਮੈਂ ਯਾਰ ਸਾਦਕਾਬਾਦ ਜਾ ਰਿਹਾ। ਮਿੱਠੇ ਨੇ ਭਾਈ ਮਿੱਠੇ ਨੇ ਕੋਈ ਇੰਨਾ ਛੋਟਾ ਲੈ ਲੈ ਤਾਂ ਬਲਾਵਾਂ ਉੱਤੇ ਗੱਲ ਕਰੀ ਦੇਖ ਲਾ ਲੈਣੇ 8-8 ਚੈਨਲ ਦੇ ਤੇ ਸਦਕਾ ਦੇਖ ਲਾ ਸਦਕਾ ਦੇਖ ਯਾਰ ਇੱਕ ਦਿਨ ਭਾਈ ਮਿੱਠੇ ਨਾਲ ਏਲੀਅਨ ਰਿਹਾ ਸਾਰੀ ਦਿਹਾੜੀ ਭਾਈ ਮਿੱਠਾ ਬੋਲੀ ਜਾਵੇ ਅਗਲੇ ਦਿਨ ਏਲੀਅਨ ਉਹਦੇ ਲਾਗੇ ਬੈਠਾ ਤੇ ਕਹਿੰਦਾ ਯਾਰ ਚੱਲ ਚੱਲ ਕੱਲ ਦਾ ਸਿਰ ਖਾ ਲਿਆ ਤੂੰ। अस्सलाम वालेकुम नाज़रीन, टी टाइम में खुश आमदीद। हाय सालमा मेरी जान ले ले। वो भी अपने ना हुए दिल भी गया हाथों से। लो जी नाज़रीन, ਤੁਹਾਡੇ ਲਈ खुशखबरी ये है, माशाल्लाह लव यू, खुश रहो। दिन ब दिन मोहब्बत बढ़ती जाएगी ਤੇ ਨਾ ਕਿ ਮਾਸ਼ਾਅੱਲਾ ਸੀ। ਉਸਤਾਦ ਜੀ ਮਾਜ਼ਰਤ ਤੁਸੀਂ ਹਲਕਾ ਜਿਹਾ ਬੋਲ ਕਰਨੇ ਮੈਨੂੰ ਵੀ ਸ਼ੌਕ ਚੜ ਜਾਂਦਾ ਵਾ ਇੱਧਰ ਵੀ ਪੂਰੇ ਭਾਵੇਂ ਉਹ ਆਪਣੇ ਦੋ ਗਾਣੇ ਨਵੇਂ ਸੋਚ ਕੇ ਬਹਿ ਜਾਂਦਾ ਦਿਮਾਗ 'ਚ ਕਿ ਉਹਨੇ ਕਦੋਂ ਰੁਕਣੀ ਤੇ ਅੱਗੋਂ ਮੈਂ ਆਪਣੇ ਪਾਉਣੇ ਵਿੱਚ। ਮਾਸ਼ਾਅੱਲਾ ਜੀ, ਅੱਲਾ ਖੈਰ ਕਰੇ। ਅੱਲਾ ਤੁਸੀਂ ਵੀ ਦੁਆ ਕਰਨਾ ਸਾਡੀਆਂ ਬਲਾਵਾਂ ਟਲਣ। आमीन। ਅਸੀਂ ਸਦਕਾ ਦਿੱਤਾ ਉਦੋਂ ਤੇ ਫਿਰ ਦੁਬਾਰਾ ਦਿੱਤਾ। ਮੈਂ ਤੁਹਾਨੂੰ ਦੱਸਿਆ ਨਹੀਂ, ਮੈਂ ਉਹਨੂੰ ਕਿਹਾ ਯਾਰ ਐਡਾ ਛੋਟਾ ਜਿਹਾ ਬੱਕਰਾ ਤੇ ਉਹ ਫਿਰ ਦੁਬਾਰਾ ਅੱਜ ਮਾਸ਼ਾਅੱਲਾ ਅੱਲਾ ਖੈਰ ਕਰੇ, ਅੱਲਾ ਕਬੂਲ ਫਰਮਾਏ, ਅੱਲਾ ਤਾਲਾ ਬਲਾਵਾਂ ਦੂਰ ਫਰਮਾਏ ਸਾਡੀਆਂ ਵੀ ਤੁਹਾਡੀਆਂ ਵੀ, ਟੈਨਸ਼ਨਾਂ ਮੁਸ਼ਕਲਾਤਾਂ ਪਰੇਸ਼ਾਨੀਆਂ ਦੂਰ ਫਰਮਾਏ। ਇਹਨੇ ਵੀ ਸਦਕਾ ਦਿੱਤਾ ਕਿ ਵੀ ਮੇਰੀਆਂ ਬਲਾਵਾਂ ਦੂਰ ਹੋਣ। फिर ਉਹ ਛੱਤ ਡੇਗੀ उस्ताद जी ने भी किया कि मेरियां बलावां दूर होने सदका दिता। मिठा छुट्टियां ते चला गया। ਆਪਣੀ ਸੱਸ ਨਾਲ ਲੱਗਾ ਫੋਨ ਤੇ ਇਧਰੋਂ ਸਦਕਾ ਘਮਾਣ ਡਿਆ ਤੇ ਸੱਸ ਕਹੀ ਆ ਮੈਨੂੰ ਪਤਾ ਨਹੀਂ ਕੀ ਹੋਣ ਡਿਆ ਵਾ। ਅੱਛਾ ਉਧਰ ਸ਼ੁਰੂ ਹੋ ਗਿਆ ਉਹ ਸ਼ੁਰੂ ਵੀ ਹੋ ਗਿਆ ਤਾਜੀ ਮਿੱਠਾ ਸਦਕਾ ਹੀ ਲੈ ਕੇ ਸਦਕਾ ਦਾ ਹੀ ਜਾਂਦੇ ਆ। ਅੱਛਾ ਉਸ ਤੋਂ ਬਾਅਦ ਜਨਾਬ ਜੀ, ਮੈਂ ਕੱਲ ਦੀ ਇਹ ਗੱਲ ਆ, ਕੱਲ ਫਿਰ ਮੈਂ ਇਹਨਾਂ ਨੂੰ, ਕਿਉਂਕਿ ਸਦਕਾ ਮੈਂ ਸੁਣਿਆ ਕਿ ਦੱਸ ਕੇ ਦੇਣਾ ਚਾਹੀਦਾ ਕਹਿ ਕੇ ਕਿ ਭਾਜੀ ਇਹ ਸਦਕਾ ਹੈ, ਠੀਕ ਹੈ ਜੀ। ਤੇ ਜਿੱਦਾਂ ਮੈਂ ਦੋ ਛਾਪਰ ਇੱਕ ਛਾਪਰ ਮਿੱਠੇ ਨੂੰ ਛਾਪਰ ਦਿੱਤਾ ਸੀ ਕਿ ਯਾਰ ਆਪਣੇ ਮਹੱਲੇ 'ਚ ਕਿਤੇ ਕੋਈ ਜਿਹੜਾ ਵੀ ਹਿਸਾਬ ਕਿਤਾਬ ਸਾਰਿਆਂ ਨੂੰ ਮੈਂ ਦੇ ਦਿੱਤੇ ਸੀ ਕਿ ਜਾ ਕੇ ਤੁਸੀਂ ਫੈਸਲ ਸਾਹਿਬ ਨੂੰ, ਤੁਹਾਨੂੰ ਸਾਰਿਆਂ ਨੂੰ देता सीगा जेड़े ਹਾਂਜੀ, ਤੇ मुस्ते ਤੁਸੀਂ ਉਹ ਓਕੇ ਹੋ ਗਿਆ। ਉਸਤਾਦ ਜੀ ਹੱਕਦਾਰ ਤੱਕ ਪਹੁੰਚਾਇਆ ਵਾ, ਇੱਥੋਂ ਲੈ ਕੇ ਗਿਆ ਵਾ। ਸਾਰੇ ਜਿੰਨੇ ਹੱਕਦਾਰ ਬੰਦੇ ਸੀ ਨਾ ਮੁੰਡੇ, ਉਹਨਾਂ ਨੂੰ ਇਕੱਠਾ ਕੀਤਾ, ਕੜਾਈ ਬਣਵਾਈ, ਨਾਲ ਬਹਿ ਕੇ ਖਾਧੀ। ਮੈਂ ਕਿਹਾ ਕਿਤੇ ਇਹ ਫੇਰਾ ਫੇਰੀ ਨਾ ਕਰ ਜਾਣ। ਸਹੀ ਮੁਕਾਮ ਤੇ ਪਹੁੰਚਾਇਆ ਬੱਕਰਾ। ਨਹੀਂ ਐਸਾ ਹੀ ਕੀਤਾ ਵਾ ਜੀ। ਕੜਾਈ ਬਾਂਝੇ ਵੀ ਸਦਕਾ ਨਹੀਂ ਰਹਿੰਦਾ, ਉਹ ਫਿਰ ਭਲਵਾਨਾਂ ਦੀ ਪਾਰਟੀ ਬਣ ਜਾਂਦੀ ਮਤਲਬ ਹੈ। ਤੂੰ 3-4 ਬੰਦੇ ਇਕੱਠੇ ਕੀਤੇ, ਉਹਨਾਂ ਨੂੰ ਦੱਸਿਆ ਕਿ ਵੀ ਇਹ ਸਦਕਾ, ਉਹਨਾਂ ਨੇ ਕਿਹਾ ਠੀਕ ਹੈ, ਉਹਨਾਂ ਨੇ ਕਿਹਾ ਚਲੋ ਕੜਾਈ ਬਣਾਈਏ। ਕੜਾਈ ਦਾ ਮੈਂ ਆਈਡੀਆ ਦਿੱਤਾ ਸੀ, ਬੋਤਲ ਉਹਨਾਂ ਨੇ ਆਪਣੇ ਹਿਸਾਬ ਨਾਲ ਮੰਗਾਈ। ਉਹਦੇ 'ਚ ਮੇਰਾ ਕੋਈ ਅਮਲ ਦਖਲ ਨਹੀਂ, ਨਾ ਮੈਂ ਇਦਾਂ ਦੇ ਕੰਮ ਕਰਦਾ। ਉਸਤਾਦ ਜੀ ਉਹ ਜ਼ਰਾ ਕਰ ਤੁਹਾਡਾ ਸਦਕਾ ਐਨ ਫਿੱਟ ਜਗ੍ਹਾ ਤੇ ਪਹੁੰਚਿਆ। ਨਹੀਂ ਤੂੰ ਹੀ ਨਾਲ ਹੀ ਖਾ ਗਿਆ। ਮੈਂ ਉੱਥੇ ਬੈਠਾ ਸੀ, ਫਿਰ ਨਾਲ ਬੁਰਕੀ ਨਾਲ ਆਓ। ਇਹ ਤੇ ਤੁਸੀਂ ਮੇਰਾ ਸਦਕਾ ਰੰਗ ਰੰਗੀਲੀਆਂ ਚੜਾਤਾ ਸਰ। नहीं तुसी उस्ताद जी दसिया सीगा कि सदका ਹਾਂਜੀ, ਤੈਨੂੰ ਦੱਸਿਆ ਛਾਪਰ ਦਿੱਤਾ ਤੈਨੂੰ। ਉਹ ਮੈਂ ਪਤਾ ਕੀ ਹੋਇਆ, ਮੇਰੇ ਪਹਿਲੇ 2 ਛਾਪਰ ਜਿੱਥੇ ਪਏ ਸੀ ਨਾ ਉੱਥੇ ਜਾ ਕੇ ਮੈਂ ਛਾਪਰ ਰੱਖਤਾ। ਰਾਤੀ ਮਿਸਰ ਨੂੰ ਦੱਸਣਾ ਭੁੱਲ ਗਿਆ ਕਿੱਥੇ ਰਾਤਾ? ਫ੍ਰਿਜ ਦੇ ਵਿੱਚ। ਅੱਛਾ, ਉਹਨੇ ਸਵੇਰੇ ਉਹੀ ਛਾਪਰ ਹਲਕਾ ਜਿਹਾ ਕਾਲੀ ਮਿਰਚ ਪਾ ਕੇ ਭੁੰਨ ਭੰਨਿਆ ਕਰਤਾ। ਤੇ ਉਹਦਾ ਕੋਈ ਟੈਨਸ਼ਨ ਨਹੀਂ, ਜਿਹੜਾ ਦੂਜੇ 2 ਪਏ ਉਹਨਾਂ ਚੋਂ ਤੁਸੀਂ ਇੱਕ ਸਦਕਾ ਦੇ ਦਿਓ। ਉਹ ਤੇ ਮੇਰੇ ਆ ਨਾ। ਨਹੀਂ ਉਹ ਤੁਹਾਡੇ ਆ, ਲੇਕਿਨ ਜਿਹੜਾ ਤੁਸੀਂ ਉਧਰ ਦੇਤਾ ਪਕਾ ਲਿਆ, ਉਹਦੇ ਹਿੱਸੇ ਦਾ ਤੇ ਜਿਹੜੇ ਛਾਪਰ 2 ਪਏ ਉਹਨਾਂ ਚੋਂ ਇੱਕ ਦੇ ਦਿਓ। ਉਹ ਇਹਦੇ ਚ ਏਡੀ ਕੋਈ ਏਡਾ ਰੌਲਾ ਨਹੀਂ ਹੁੰਦਾ। ਨਹੀਂ ਉਹ ਮੇਰੇ ਆ, ਜਿਹੜਾ ਉਹ ਜੋ ਖਾਦਾ ਗਿਆ। ਉਹ ਫਿਰ ਸਦਕਾ ਫਿਰ ਕਿਉਂ ਖਾਦਾ ਗਿਆ? ਬਸ ਉਹ ਭੁੱਲ ਭੁਲੇਖਾ ਤੂੰ ਮਾਰਾ ਕਹਿ ਦਿੰਦੇ ਬਸ ਠੀਕ ਆ, ਉਹ ਗਲਤੀ ਨਾਲ ਖਾਦਾ ਗਿਆ। ਇਹ ਕਿਹੜਾ ਰੌਲਾ ਵਾ? ਸਦਕਾ ਤੁਸੀਂ ਦੱਸ ਕੇ ਦੇਣਾ ਸੀ ਨਾ, ਤਾਂ ਸਦਕਾ ਸੀ। ਤੁਸੀਂ ਨਹੀਂ ਦੱਸਿਆ, ਗਿਆ ਬਾਟੀ ਬਣ ਗਈ। ਨਹੀਂ ਦੱਸ ਕੇ ਤੇ ਤੈਨੂੰ ਦੱਸ ਕੇ ਦਿੱਤਾ ਸੀ, ਲੇਕਿਨ ਹੁਣ ਮੇਰੀ ਬੇਗਮ ਨੂੰ ਮੈਂ ਨਹੀਂ ਦੱਸਿਆ। ਤੇ ਉਹ ਜਿਹੜੇ ਦੂਜੇ ਛਾਪਰ ਪਏ ਉਹਨਾਂ ਚੋਂ ਇੱਕ ਦੇ ਦਿਓ, ਔਰ ਓਡਾ ਹੀ ਕੋਈ ਰੌਲਾ ਨਹੀਂ। ਉਹ ਤੇ ਮੇਰੇ ਆ। ਉਸਤਾਦ ਜੀ ਮਾਫ ਕਰ ਦਿਓ, ਇਨਸਾਨ ਖਤਾ ਦਾ ਪੁੱਤਰ। ਯਾਰ ਆ ਕੀ ਹੈ ਯਾਰ? ਨਹੀਂ ਮੇਰੀ ਸੁਣੋ ਗੱਲ, ਹੁਣ ਮੈਂ ਤਾਂ ਸੀ ਨਾ ਬੇਗਮ ਨੂੰ ਰਾਤ ਨੂੰ ਦੱਸਦਾ, ਮੈਂ ਸਿਰਫ ਮਾੜਾ ਗਰੂਦਗੀ ਦੱਸਣਾ ਭੁੱਲ ਗਿਆ ਕਿ ਸਾਹਮਣੀ ਮਾਈ ਨੂੰ ਕਹਿ ਕੇ ਸਦਕਾ ਦੇਗੀ। ਉਹਨੇ ਸਵੇਰੇ ਇਸ ਕਿਸਮ ਦਾ ਭੁੰਨ ਭੰਨਿਆ ਕੀਤਾ ਤੇ ਮੇਰੇ ਕਿੰਜ ਪੇਸ਼ ਕੀਤਾ, ਆਪਾਂ ਖਾ ਗਏ। ਸ਼ਾਮ ਨੂੰ ਮੈਸੇਜ ਕੀਤਾ ਕਿ ਉੱਪਰ ਵਾਲਾ ਛਾਪਰ ਤੁਸੀਂ ਤਾਂ 2 ਛਾਪਰ ਕਿ ਤੀਜਾ ਕਿਤੇ। ਮੈਂ ਕਿਹਾ ਉੱਪਰ ਕੇ ਲੋਕੇ ਸਦਕਾ ਸੀ, ਚਲੋ ਕੋਈ ਨਹੀਂ। ਹਲੇ ਤੱਕ ਮੈਂ ਕਿਹਾ ਕੁਛ ਨਹੀਂ ਹੋਇਆ, ਹਲੇ ਤੱਕ ਮੈਂ ਸਹੀ ਜਾ ਰਿਹਾ ਹਾਂ। ਅਸੀਂ ਭਾਈ ਪੰਚਾਇਤ ਸੀ ਜਦੋਂ ਗਏ ਕਿ ਨਾ ਕਿਹਾ ਕਿ ਪੰਚਾਇਤ ਇਹ ਤਾਂ ਮੈਨੂੰ ਲੱਗਦਾ ਅੱਜ ਵੀ ਖਾ ਕੇ ਆਏ। ਹਾਂਜੀ, कुछ ਤੁਸੀਂ ਕੀ ਕੀਤਾ ਸੀ? देते सी उस्ताद जी से ਜਿਹੜੇ ਮੁਸਤਕ ਸੀਗੇ। ਤੇ ਤੀਲੀ ਦੰਦਾਂ 'ਚ ਕੋ ਵੱਜਣ ਦੀ ਹੈ ਹਾਂ, ਕਿਹੜੇ ਤੁਸੀਂ ਇਕੱਲੇ ਨੇ ਛਾਪਰ ਦਿੱਤਾ? ਆ ਬੋਟੀ ਬੂਟੀ ਫਸੀ। ਲਾ
ਨਹੀਂ ਫਸੀ ਦਾਲ ਜ਼ਰੂਰੀ ਨਹੀਂ ਚਿਕਨ ਵੀ ਹੋ ਸਕਦਾ ਹੈ। ਚਿਕਨ ਐਡਾ ਸਖਤ ਨਹੀਂ ਹੁੰਦਾ ਕਿ ਤੀਲੀ ਮਾਰ ਕੇ ਕੱਢਣਾ ਪਊ, ਉਹ ਤੇ ਦਾਲ ਟਾਈਪ ਹੁੰਦਾ। ਤੁਸੀਂ ਤੇ ਰਾਜੂ ਬਾਈ ਤਰ੍ਹਾਂ ਕੱਢਣ ਹੀ ਨਹੀਂ ਦੇ। ਕੱਢਤਾ ਸਦਕੇ ਦਾ ਖਾ ਕੇ ਵੀ ਤੀਲੀ ਮਾਰਨੇ ਆ ਲੈ ਉਹ ਰਘੂ ਬਾਈ ਬਣ ਕੇ। ਉਹਦੀ ਕਿੱਥੇ ਆ ਉਹ ਛਾਪਰ? ਨਹੀਂ ਫਸਦਾ ਨਹੀਂ ਉਹ। ਛਾਪਰ ਕਿੱਥੇ ਆ? ਹੱਕਦਾਰ ਆ। ਉਸਤਾਦ ਜੀ ਨਾ ਕਰਿਆ ਕਰੋ ਅੱਜ, ਮੈਂ ਤਾਂ ਕਹਿਣ ਡਿਆ ਵਾ, ਤੁਸੀਂ ਜ਼ਲੀਲ ਕਰਨਾ ਲਿਆ ਹੋਇਆ ਬਈ, ਜ਼ਲੀਲ ਨਾ ਕਰਿਆ ਉਹ ਛਾਪਰ ਕਿੱਥੇ ਆ ਸਦਕੇ? ਉਸਤਾਦ ਜੀ ਤੁਸੀਂ ਨਾ ਕਰਿਆ ਕਰੋ, ਮੈਂ ਤੁਹਾਨੂੰ ਉਸਤਾਦ ਫੇਰ ਜੀ ਉਹ ਕਹਿਣ ਡਿਆ। ਹੱਕਦਾਰਾਂ ਤੇ ਪਹੁੰਚ ਗਿਆ, ਤੁਸੀਂ ਉਹਨੂੰ ਘਟੀਆ ਆਦਮੀ ਨਾ ਸਮਝਿਆ ਕਰੋ। ਉਹਨੇ ਸਹੀ ਜਗ੍ਹਾ ਤੇ ਪਹੁੰਚਾਇਆ। ਸਹੀ ਪੋਮਾ ਸ਼ਹਜ਼ਾਦ ਉਹਨਾਂ ਨੂੰ ਕਿਹਾ ਕਿ ਜਾ ਦੇ ਕੇ ਆ। ਅੱਲਾ ਦੇ ਕੇ ਵੀ ਨਾ ਰਜਣ ਕੀ ਹੋ ਗਿਆ ਜੀ। ਮੈਂ ਕਿਹਾ ਉਹਨਾਂ ਨੂੰ ਕਿਹਾ ਦੇ ਕੇ ਆਓ, ਪੂਰੀ ਗੱਲ ਤੇ ਸੁਣ ਲਓ। ਦਾਨਸ਼ੇ ਭਰਾਵਾਂ ਦੇ ਨਾਮ ਬ੍ਰਾਂਡਾਂ ਨੇ ਰੱਖੇ, ਪਿਓਮਾ ਤੇ ਖਾਈ ਤੁਸੀਂ ਸਦਕਾ ਵੀ ਜਾਂਦੇ ਆ। ਦੇਖ ਲਓ ਅੱਛਾ ਪੋਮਾ ਉਹ ਬ੍ਰਾਂਡਾਂ ਦੇ ਨਾਮ ਰੱਖੇ ਤੇ ਛੜੀ ਤੁਸੀਂ ਦਾਲ ਵੀ ਨਿਹਾਰ ਚ ਡੈਡੀ ਆਉਂਦੇ ਦਾਰੇ ਭਰਾ। ਤੇ ਭੁਲੇਖੇ ਦੇ ਵਿੱਚ ਜਿਹੜਾ ਖਾਦਾ ਉਹ ਨਹੀਂ ਹੁੰਦਾ। ਮੇਰੀ ਗੱਲ ਸੁਣੋ, ਇਹ ਬੱਕਰਾ ਤੁਸੀਂ ਭੁਲੇਖੇ ਵਾਲਾ ਪਾ ਲਓ, ਸਦਕੇ ਦਾ ਇੱਕ ਹੋਰ ਮਗਾਓ। ਨਹੀਂ ਭਾਜੀ ਨਹੀਂ ਜਿਹੜਾ ਲੱਗ ਗਿਆ ਸਾਜੀ ਲੱਗ ਗਿਆ ਹਾਂਜੀ। ਨਹੀਂ ਕੋਈ ਗੱਲ ਨਹੀਂ ਮਿੱਠੇ, ਕੋਈ ਗੱਲ ਨਹੀਂ। ਖੁਦਾ ਦਾ ਪੁਤਲਾ ਵਾ। ਨਾਲੇ ਮਾਦਰਤ ਦੇ ਨਾਲ ਉਸਤਾਦ ਜੀ ਜਦੋਂ ਸਦਕਾ ਦਈਏ ਸਾਰਾ ਦੇਈਦਾ, ਪੁੱਠਾ ਆਪ ਨਹੀਂ ਰੱਖੀ ਦੀਆਂ। ਪੁੱਠੀਆਂ ਗੱਲਾਂ ਨਾ ਕਰੋ। ਆਹੋ ਇੱਥੇ ਕੱਲ ਤਰ੍ਹਾਂ ਭਾਂਡੇ ਸਾਜੀ ਨਾ ਚੱਲ ਇਹਨਾਂ ਨੂੰ ਜਿਹੜਾ ਛਾਪਰ ਦਿੱਤਾ, ਇਹਨਾਂ ਦਾ ਕੰਮ ਬਣਦਾ ਸੀ ਫੌਰਨ ਤੁਹਾਡੀ ਜ਼ਿੰਮੇਵਾਰੀ ਸਮਝ ਕੇ ਪੂਰਾ ਨਿਭਾ ਕੇ ਫੇਰ ਘਰ ਵੜਦੇ। ਹਾਂਜੀ। ਇਹ ਆਪਣੀਆਂ ਫਰਿੱਜਾਂ 'ਚ ਸਜਾ ਰੱਖ ਲਿਆ ਜਾ ਇਹਨਾਂ ਨੇ ਹਾਂਜੀ। ਤੇ ਉਹ ਪਕਣੇ ਆ ਸਵੇਰੇ। ਅੱਗੇ ਪਿਛਲੀ ਤੋਂ ਪਿਛਲੀ ਵੱਡੀ ਤੇ ਨਾ ਮੈਂ ਨਾ ਸਾਰਿਆਂ ਦੇ ਛਾਪਰ ਦੀਆਂ ਫਰਿੱਜਾਂ ਉਹ ਵੀ ਅੱਧੇ ਮਿਲੇ ਲੋਕਾਂ ਨੂੰ, ਅੱਧੇ ਭਾਈ ਹੁਣੀ ਬੀੜ ਗਏ। ਕਿਹੜੇ ਬੀੜ ਗਏ, ਕਿਹੜੇ ਬੀੜ ਗਏ? ਯਾਦ ਹੈ ਸਾਜੀ ਨਾ ਮੈਨੂੰ ਮਿਲਿਆ ਨਾ ਬਾਸ ਨੂੰ। ਇੱਥੇ ਫ੍ਰਿਜ ਚ ਤੁਸੀਂ ਸਾਰਿਆਂ ਦਾ ਗੋਸ਼ਤ ਰੱਖਿਆ। ਇਹਦੇ ਘਰ ਆਇਆ ਸੀ, ਉਹ ਮੈਨੂੰ ਵੀ ਅਸੀਂ ਸਾਰਿਆਂ ਨੂੰ ਕਿਹਦੇ ਘਰੋਂ ਆ ਕੇ ਲੈ ਲਓ। ਹਾਂ ਤਾਂ ਬਾਸਾ ਵੀ ਨਹੀਂ ਮਿਲਿਆ। ਹਾਂਜੀ ਤਾਂ ਜੀ ਉਹ ਵੀ ਸਦਕਾ ਸੀ। ਨਹੀਂ ਉਹ ਕੁਰਬਾਨੀ ਹਾਂਜੀ ਦਾ ਉਹ ਤੇ ਅਸੀਂ ਪਕਾਇਆ ਸੀ, ਖਾਦਾ ਵੀ। ਹਾਂਜੀ ਉਹ ਨਹੀਂ, ਉਹ ਜਿਹੜਾ ਇਹਦੇ ਘਰੋਂ ਉੱਤੇ ਮੈਂ ਫਰਿੱਜ ਸਾਰੀ ਪਾ ਬੱਕਰੀ ਲਿਆ। ਬੱਕਰੀ ਤੇ ਤੇ ਪਤਾ ਲੱਗਾ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਮਿਲਿਆ। ਓਏ ਖਾਤਾ ਸੀ, ਮੈਂ ਦਿੱਤਾ ਤੈਨੂੰ ਛਾਪਰ। ਤੁਹਾਨੂੰ ਤਾਂ ਕੋਈ ਉਹ ਖਾਦਾ ਸੀ, ਸਦਕੇ ਦਾ ਨਹੀਂ ਬਸ। ਖਾਦਾ। ਨਹੀਂ ਨੈਨਿਸ਼ ਤੁਹਾਡੇ ਕੋਰੀਆ ਦੇ ਸਦਰ ਕੇ ਖਾਈ ਤੁਸੀਂ ਸਦਕਾ ਵੀ ਜਾਂਦੇ ਆ। ਅੱਛਾ ਹਰ ਸ਼ਾਇਦ ਡੈਡੀ ਆਉਂਦਾ ਆ। ਭੁਲੇਖੇ ਚ ਐਦਾ ਇੱਕ ਕਜ਼ਨ ਆ ਜੀ, ਉਹਦੀ ਬਾਜ਼ੂ ਹੈ ਨਹੀਂ ਕੀ ਤੇ ਮਾਸ਼ਾਅੱਲਾ ਠੀਕ ਠਾਕ ਸੌਖਾ ਵਾ। ਪੁੱਛੋ ਉਹਦਾ ਨਾਂ ਲੈ ਕੇ ਛਾਪਰ ਲੈ ਕੇ ਆ ਤੇ ਉਹਦੇ ਘਰ ਜਾ ਕੇ ਬਾਟੀ ਬਣਾ ਕੇ ਖਾ ਗਿਆ। ਕਹਿੰਦਾ ਇਦਾਂ ਮੈਨੂੰ ਵੀ ਕੁਝ ਹੋਊਗਾ। ਉਹ ਭਾਈ ਨਹੀਂ ਉਹ ਜੀ ਹੈ ਉਹਦੀ ਬਾਜ਼ੂ ਅਨਲੈਸ ਨਾ ਹੋ ਹਾਂ ਰਕਸ਼ਾ ਚਲਾਉਂਦਾ ਸਾਜੀ ਇੱਕ ਬਾਣ ਇੱਕ ਬਾਨ ਚਿੰਚੀ ਸਵਾਰੀਆਂ ਵਾਲਾ ਇੱਕ ਬਾਹ ਨਾਲ ਇੱਕ ਬਾਣ ਭਾਜੀ ਇਹ ਦੇਖੋ ਆ ਕਲਾ ਛੜਿਆ ਫੜ ਕੇ ਉਹ ਨਹੀਂ 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 ਉਹਨੇ ਕਲਚ ਵਾਲਾ ਸਿਸਟਮ ਦੂਜਾ ਕਰਾਇਆ ਵਾ। ਇੱਕੋ ਪਾਸੇ ਕਰਾ ਨਹੀਂ ਲਿਆ। ਜੀ ਇਹ ਬਾਹਰ ਰੱਖੀ ਤੇ ਲਾਤ ਰੱਖੀ ਹੁੰਦੀ ਹੈ। ਆਟੋ ਆ। ਤੁਸੀਂ ਗੱਲਾਂ ਇੱਧਰ ਉੱਧਰ ਨਾ ਪਾਓ। ਉਹ ਛਾਪਰ ਮੇਰਾ ਪੁੱਤ ਮੇਰਾ ਨਹੀਂ ਉਹ ਤਾਂ ਉਸਤਾਦ ਜੀ ਨਹੀਂ ਉਹ ਭੁਲੇਖੇ ਉਧਰ ਚਲਾ ਗਿਆ ਨਾ। ਉਹ ਅਗਰ ਮੇਰੇ ਵਾਲਾ ਨਾ ਹੁੰਦਾ ਮੈਂ ਨਾ ਤੈਨੂੰ ਛਾਪਰ ਦਿੰਦਾ। ਜਿਹੜੇ ਤੇਰੇ ਦੋ ਪਏ ਆ ਉਹਨਾਂ ਚੋਂ ਇੱਕ ਉਹਨੇ ਪਕਾਉਣਾ ਸੀ ਨਾ, ਹਾਂਜੀ। ਪਿੱਛੇ ਇੱਕ ਰਹਿ ਜਾਣਾ ਸੀ ਨਾ। ਹੁਣ ਜਿਹੜਾ ਉਹਨੇ ਮੇਰੇ ਵਾਲਾ ਪਕਾ ਲਿਆ ਨਾ, ਉਹ ਦੂਜਾ ਤੁਸੀਂ ਇੱਕ ਦੇ ਕੇ ਤੇ ਤੁਹਾਡੇ ਕੋਲ ਪਿੱਛੇ ਫਿਰ ਤੁਹਾਡੇ ਸਾਹਮਣੇ ਇੱਕ ਰਹਿ ਜਾਏਗਾ। ਤੁਹਾਡਾ ਹਿਸਾਬ ਪੂਰਾ ਵਾ। ਨਹੀਂ ਮੇਰੇ ਤਾਂ ਦੋ ਤਾਂ ਮੇਰੇ ਆ ਨਾ, ਉਹ ਤਾਂ ਉੱਥੇ ਹੀ ਰਹਿਣੇ ਆ। ਉਹ ਮੈਂ ਹਲੇ ਰੁਟੀਨ ਨਾਲ ਚਲਾਉਣੇ। ਹਲਕਾ ਹਲਕਾ ਸੂਪ ਬਣਾ ਲਿਆ, ਯਖਣੀ ਬਣਾ ਲਈ। ਯਕਦਮ ਸਦਕਾ ਖਾਤਾ ਗਿਆ ਨਾ। ਉਹ ਇਹਨਾਂ ਦਾ ਉਸਤਾਦ ਜੀ ਛਾਪਰ ਜਦੋਂ ਤੈਨੂੰ ਸ਼ਰਮ ਨਹੀਂ ਆਈ ਵੀ ਸਦਕਾ ਖਾ ਗਿਆ? ਸ਼ਰਮ ਕਾਦੀ ਆਉਣੀ ਤੈਨੂੰ ਲੱਗਦਾ ਸਦਕਾ? ਉਸਤਾਦ ਜੀ ਇਦਾਂ ਲੱਗਦਾ ਵਾ। ਹੁਣ ਜੋ ਦੱਸਿਆ ਨਹੀਂ ਉਹਨਾਂ ਨੇ ਦੱਸਿਆ। ਇਹਨੇ ਸਦਕਾ ਇਕੱਠਾ ਕਰਕੇ ਪੂਰਾ ਇੱਕ ਬੱਕਰਾ ਬਣਾ ਲਿਆ। ਤੁਹਾਡੀ ਨੋ ਹਲਕਾ ਕਿਉਂ ਕਰਾਂਦੇ ਨਾ ਵੀ ਮਦਕਾ ਖਾਇਆ ਵਾ। ਮੇਰੀ ਗੱਲ ਸੁਣ, ਜਦੋਂ ਤੂੰ ਖਾਣ ਲੱਗਾ ਉਦੋਂ ਉਹਨੇ ਦੱਸਿਆ ਸੀ? ਕਿਨੇ ਉਹਨੇ ਬਾਅਦ ਚ ਦੱਸਿਆ ਮੈਂ ਖਾ ਲਿਆ। ਮੈਂ ਕਿਹਾ ਚਲੋ ਸੱਤੇ ਹੀ ਖਾ ਰਹਾ। ਮੈਂ ਉਹ ਤੋਂ ਡਿਸਪਲਿਨ ਖਾਦੀ ਔਰ ਸੱਤੇ ਹੀ ਖਾ ਰਹਾ ਹੋਗੀ। ਹਲਕੀ ਦਰਦ ਹੋਈ ਮੈਨੂੰ। ਇਹ ਉਹ ਘਟੀਆ ਲੋਕ ਨੇ ਜਿਨ੍ਹਾਂ ਨੇ ਤੁਹਾਡਾ ਜਿਹੜਾ ਕੁਰਬਾਨੀ ਨੂੰ ਰਾਇਗਾ ਕਰ। ਲੇਕਿਨ ਤੁਹਾਨੂੰ ਸਵਾਬ ਹੋ ਗਿਆ। ਤੁਹਾਨੂੰ ਹੋ ਗਿਆ ਉਸਤਾਦ। ਤੁਸੀਂ ਵੀ ਕਿਹੜਾ ਘੱਟ ਕੀਤੀ ਆ? ਮੁੰਡੇ ਉਹ ਕੰਮ ਤੇ ਜਾਂਦੇ ਮਾਫੀ ਦੇ ਤੁਸੀਂ ਤੇ ਸਦਕੇ ਦੇ ਗੋਸ਼ਤ ਨਾਲ ਮੈਨੂੰ ਲੱਗਦਾ ਨਾਲ ਨਿੰਮਕੋ ਸ਼ਿਮਕੋ ਵਾਲਾ ਵੀ ਨਿਜ਼ਾਮ ਕਰ ਲਿਆ। ਤੁਸੀਂ ਦੇਣੇ ਹਲੇ ਪੈਸੇ 100 ਰੁਪਏ ਲੈਦਾ ਲੱਗਾ ਉਹ ਦੇਣਾ ਜੇ। ਹਾਂਜੀ ਤੁਸੀਂ ਤੇ ਲਿਆ ਇਹ ਆ ਸਾਰੀ ਮੈਨੂੰ ਲੱਗਾ ਸਭ ਬਗੈਰ ਦਾ ਸਦਕੇ ਵਾਲੇ ਗੋਸ਼ਤ ਦੀ ਬੋਟੀ ਅੰਜੇ ਟਰਮੂ ਚ। ਸਦਕਾ ਖਾ ਕੇ ਤਾਂ ਇੱਕ ਟੁੱਥਪਿਕ ਤਾਂ ਦੇਣਾ ਭਾਜੀ। ਉਹ ਉਸ ਮਿੱਠੇ ਨੇ ਭਲਾ ਕੀ ਕੀਤਾ, ਸਦਕੇ ਦਾ ਗੋਸ਼ਤ ਪਕਾ ਕੇ ਤੇ ਇੰਨਾ ਨਹੀਂ ਖਾਂਦਾ, ਇੰਨਾ ਨਹੀਂ। ਕਹਿੰਦਾ ਭਾਈ ਅਸੀਂ ਨਹੀਂ ਹੱਥ ਲਾਉਂਦੇ। ਓ ਯਾਰ ਨਹੀਂ ਚੀਜ਼ਾ ਚੂਜ਼ਾ ਕੋਈ ਨਹੀਂ, ਜਿਹੜਾ ਖਾਦਾ ਗਿਆ। ਤੁਹਾਨੂੰ ਇੱਕ ਛਾਪਰ ਤੋਂ ਗੁੱਸਾ ਹੋਣ ਡਿਆ ਉਸਤਾਦ ਜੀ। ਇੱਥੇ ਕਿੰਨਾ ਕੁਝ ਖਾ ਗਏ ਤੁਹਾਡਾ। ਹਾਏ ਉਹ ਉਹਦੇ ਪਿੱਛੇ ਲੁੱਕ ਕੇ ਤਿੰਨ ਵੀ ਲੋਕੀ ਪੂਰ ਲਾਉਣ ਡਏ ਆ। ਮੈਨੂੰ ਬਹੁਤ ਦੁੱਖ ਹੁੰਦਾ ਵਾ ਤੁਹਾਡਾ। ਸਾਨੂੰ ਵੀ ਬਹੁਤ ਦੁੱਖ ਹੁੰਦਾ। ਸਾਡੀ ਗੱਲ ਅੰਦਰ ਪਹੁੰਚਾ ਦੇ ਆਪ ਤੁਸੀਂ ਖਾਣੇ ਹੁੰਦੇ ਆ। ਉਸਤਾਦ ਜੀ ਤੁਸੀਂ ਵੈਸੇ ਹੀ ਸਦਕਾ, ਤੁਸੀਂ ਵੈਸੇ ਹੀ ਨਾ ਆਪਣੀਆਂ ਛਾਵਾਂ ਤੇ ਲਿਖ ਦੋ ਸਦਕਾ, ਸ਼ਰਟ ਤੇ ਵੀ ਲਿਖ ਦੋ ਸਦਕਾ। ਇਹਨਾਂ ਸਾਰਿਆਂ ਨੂੰ ਲੱਗਦੀਆਂ ਜੀ। ਸਾਜੀ ਨਹੀਂ ਪਤਾ ਕੀ ਗੱਲ ਆ। ਬਈ ਪੈਤਲ ਸਦਕਾ ਦੇ ਕੇ ਮੁਹਤਾਤ ਹੁੰਦੇ। ਕਹਿੰਦੇ ਮੈਂ ਜਦੋਂ ਵੀ ਸਦਕਾ ਦੇਣਾ ਨਾ ਮੈਨੂੰ ਛੱਟਾਂ ਲੱਗਦੀਆਂ। ਆਪ ਨੂੰ ਹੀ। ਹਾਂਜੀ ਮਿੱਠੇ ਨੇ ਵੀ ਸਦਕਾ ਦਿੱਤਾ ਕਿ ਬੁਲਾਵਾ ਤੂੰ ਚਲੀਆਂ ਜਾ। ਇਹ ਘਰ ਗਿਆ ਤੇ ਦਾਬੂ ਕਹਿੰਦਾ ਮੈਂ ਯਾਰ ਸਾਦਕਾਬਾਦ ਜਾ ਰਿਹਾ। ਮਿੱਠੇ ਨੇ ਭਾਈ ਮਿੱਠੇ ਨੇ ਆਵਾਜ਼ ਸੁਣੋ ਭਾਈ ਇੰਜ ਕਰਕੇ ਸਦਕਾ ਲਾਉਣ ਡਿਆ ਵੀ ਬਲਾਵਾਂ ਦੂਰ ਜਾਣ ਤੇ ਆਪ ਹੀ ਗਈ ਜਾਂਦੇ ਆ ਕਿਉਂ ਹੁੰਦਿਆ। ਭਾਈ ਮਿੱਠੇ ਨੇ ਆ ਵੀਡੀਓ ਗੇਮਾਂ ਚ ਸਦਕੇ ਵਾਲਾ ਛਾਪਰ ਲੈ ਕੇ ਗਿਆ। ਉਧਰੋਂ ਐਂਡ ਵਾਲੀ ਬੁਲਾ ਆਈ ਉਹਦੇ ਤੋਂ ਕਮਾਲ।
ਉਸਤਾਦ ਜੀ ਭਾਈ ਮਿੱਠੇ ਨੇ ਸਦਕਾ ਸਿੱਟਿਆ ਬਲਾਵਾਂ ਐ ਬੈਠੀਆਂ ਕਿਤੇ ਸੜ ਜਾ ਅਸੀਂ ਕਿਹੜਾ ਹਟਣਾ। ਸਦਕੇ ਦਾ ਛਾਪਾ ਨਾਲੇ ਫੜਿਆ ਹੀ ਆ ਤੇ ਘਰ ਫੋਨ ਕਰ ਗਏ ਘਿਓ ਗਰਮ ਕਰੋ। ਇਹਨਾਂ ਕੁਛ ਉਸਤਾਦ ਜੀ ਤੁਹਾਡਾ ਖਾ ਗਏ ਨੇ, ਹੁਣ ਤੁਹਾਨੂੰ ਇੱਕ ਛਾਪਰ ਤੋਂ ਗੁੱਸਾ ਆਉਣ ਡਿਆ। ਉਹ ਛਾਪਰ ਮੇਰੇ ਖਾਨ ਦਾ ਨਹੀਂ ਗੁੱਸਾ ਵੀ ਉਹ ਤੇਰਾ ਚੇਂਜ ਹੋ ਗਿਆ ਤਾਂ ਤੂੰ ਦੂਜਾ ਦੇ ਦੇ। ਉਸਤਾਦ ਜੀ ਉਹ ਹੋਰ ਜ਼ਰੂਰੀ ਨਹੀਂ ਹੁੰਦਾ ਵੀ ਉਹੀ ਦੇਣਾ। ਨੀਅਤ ਵਾਲੀ ਗੱਲ ਹੈ ਨਾ ਕਿ ਚਲੋ ਇੱਕ ਪੁਲ ਭੁਲੇਖਾ ਹੋ ਗਿਆ ਤੂੰ ਉਹਨਾਂ ਦੂਜਾ ਦੇ ਦੇ ਕਰ। ਤੇ ਉਸਤਾਦ ਜੀ ਜਿਵੇਂ ਮੈਂ ਤੈਨੂੰ ਉਦੋਂ ਕਿਹਾ ਸੀ ਕਿ 2 ਰੋਟੀਆਂ ਇੱਕ ਮਿਸਾਲ ਤੇਰੇ ਅੱਗੇ ਆ ਜਾਣ ਬੰਦੇ ਦੀਆਂ, ਹਾਂਜੀ ਹਾਂਜੀ ਹੈਨਾ, ਉਹਨੂੰ ਰੋਟੀਆਂ ਜਿੰਨੀਆਂ ਮਰਜ਼ੀ ਚੇਂਜ ਹੋ ਜਾਣ, ਜਿਹੜੀ ਤੂੰ ਖਾਣੀ ਹੈ ਨਾ ਉਹ ਤੇਰੀ ਆ। ਉਹ ਆਹੀ ਗੱਲ ਏ, ਤੁਹਾਡਾ ਸਦਕਾ ਹੋ ਗਿਆ। ਅੱਗੋਂ ਕਰੈਕਟਰ ਹੁਣ ਮੇਰੇ ਲੋ ਮੈਂ ਚਲੋ ਫਿਰ ਤੁਸੀਂ ਮੰਨ ਲਓ ਕਿ ਜੀ ਮੈਨੂੰ ਲੱਗਦਾ ਸੀ ਮੈਨੂੰ ਲੱਗਦਾ ਸੀ, ਮੈਂ ਤਦੇ ਉਹਨੂੰ ਦੱਸਿਆ ਨਹੀਂ ਵੀ ਉਹ ਵਾਹੇ। ਮੈਂ ਕਿਹਾ ਖਾਂ ਚਾਹ ਤੇ ਹੁਣ ਨਹੀਂ ਤੈਨੂੰ ਯਕੀਨ ਸੀ, ਤੈਨੂੰ ਲੱਗਦਾ ਨਹੀਂ ਸੀ, ਤੈਨੂੰ ਯਕੀਨ ਸੀ ਇਹ ਸਦਕਾ ਵਾ, ਤੂੰ ਤਦ ਖਾਦਾ। ਤੁਸੀਂ ਬੱਕਰਾ ਵੈਸੇ ਲਿਆ ਕਿੱਥੋਂ ਉਸਤਾਦ ਜੀ? ਯਾਰ ਜਿਹੜਾ ਪਹਿਲਾ ਸੀ ਨਾ, ਮੈਂ ਦੱਸਾਂ ਵੀ ਇਹਦੇ ਤੇ ਬਹੁਤ ਆ, ਜਿਹੜਾ ਪਹਿਲਾ ਸੀ ਨਾ ਉਹ ਭੁੱਲ ਭੁਲੇਖੇ ਜ਼ਰਾ ਬਹੁਤਾ ਹੀ ਛੋਟਾ ਆ ਗਿਆ ਸੀ ਯਾਰ ਉਹ ਛੋਟਾ ਬੱਕਰਾ ਸੀ ਬਲਾ ਟਾਲਣ ਵਾਸਤੇ, ਉਹ ਛੋਟਾ ਹੀ ਇਹਨਾਂ ਸੀ ਬਲਾ ਦੇ ਸਿਰ ਫਿੰਸੀ ਫੁੰਸੀ ਨਿਕਲੀ ਆ, ਦਾਣਾ ਦੋਨੋਂ ਨਿਕਲੇ ਬਸ ਬਲਾ ਟਲੀ ਟੁਲੀ ਕੋਈ ਨਹੀਂ, ਉਹ ਆ ਚੌਕ ਤੱਕ ਗਈ ਆ ਫੇਰ ਆ ਗਈ। ਵੀ ਹੁਣ ਦੇਖਣਾ ਵੀ ਤੁਸੀਂ ਦੇਖਣਾ ਸੀ ਬੱਕਰਾ ਕਿਦਾਂ ਦਾ, ਵੀ ਦਿਲ ਕਰੇ ਐਂਡ ਵਾਲੀ ਬਲਾ ਮਗਰ ਪਈ ਸੀ ਤਾਂ ਬੱਕਰਾ ਚੈੱਕ ਕਰਨਾ ਸੀ। ਉਹ ਤਾਂ ਪਹਿਲੀ ਸਟੇਜ ਵਾਲੀ ਜਿਹੜਾ ਖਤਮ ਕਰੇ ਉਹ ਨਸਲੇ ਜ਼ਕਾਮ ਵਾਸਤੇ ਜਿਹੜਾ ਲੇਲਾ ਦੇਈਦਾ ਉਹ ਵਾਹਦ ਲੇਲਾ ਵਾ ਜਿਹਨੂੰ ਉੱਪਰ ਵਾਲੀ ਬਿੱਲੀ ਨਹੀਂ ਆਪਣੀ ਉਹ ਚੰਡਾ ਮਾਰ ਕੇ ਗਈ। ਯਾਰ ਸਹੀ ਗੱਲ ਆ ਕੋਈ ਅੱਲਾ ਮਾਫੀ ਦੇ। ਇਹ ਅੱਲਾ ਮਾਫੀ ਤਾਂ ਮੈਂ ਨਹੀਂ ਕਹਿੰਦਾ ਉਸਤਾਦ ਜੀ। ਕੱਲ ਵਾਲਾ ਸਹੀ ਸੀ। ਕੰਨ ਵਾਲਾ ਸਹੀ ਸੀ ਤਾਜੀ। ਜਿਹੜੇ ਇਹਦੇ ਸਿੰਘ ਸੀ ਨਾ, ਜਿਹੜਾ ਕੱਲ ਕੀਤਾ ਉੱਤੇ 39 ਲਿਖਿਆ ਸੀ, ਉਹਦੀ ਨਹੀਂ ਮੈਨੂੰ ਸਮਝ ਆਈ। ਉਹ ਕਾਪੀ ਲੈ ਲਾ ਜਾ ਕੇ 39 ਨੰਬਰ ਲਵਾ ਲਾ। 39 ਮੈਂ ਸਿੰਘਾਂ ਦੇ 39 ਇਸ ਤੋਂ ਲਿਖਿਆ ਸੀਗਾ। ਇਹ ਸੀਗਾ ਦੂਸਰਾ ਪਹਾੜੀ ਬੱਕਰਾ ਟੈ। ਇਹ ਸਿੰਘ ਮੁੜ ਕੇ 8 ਲਿਖਿਆ ਗਿਆ, ਉਹ ਸਿੰਘ ਮੁੜ ਕੇ 9 ਬਣ ਗਿਆ। ਹਾਂ 38 ਯਾਨੀ ਉਹ ਦੇਸੀ ਟੈਪ ਸੀ, ਦੇਸੀ ਟਾਈਮ। ਪਲਿਆ ਟੈਪ। ਨਹੀਂ ਉਸਤਾਦ ਜੀ ਇਹ ਫਾਰਮ ਤੇ ਲੱਗਦੀ ਇਹਨਾਂ ਦੀ ਹਾਜ਼ਰੀ, ਰੋਲ ਨੰਬਰ ਹੁੰਦੇ ਬੱਕਰਿਆਂ ਦੇ। ਨਹੀਂ ਉਹ ਨਹੀਂ ਦਾਨਿਸ਼ ਬੱਕਰਾ ਉਹ ਦਿਓਗੇ, ਚਲੋ ਬਲਾ ਦਾ ਵੀ ਕੁਝ ਬਣੇ। ਉਹ ਕੱਲ ਵਾਲਾ ਬੱਕਰਾ ਤੁਸੀਂ ਏਡਾ ਮਾੜਾ ਤਾਂ ਬਲਾ ਨੂੰ ਫਿਰ ਆਟਾ ਟਿੱਕੀ ਬਣਾਉਣੀ ਪਈ। ਮੈਂ ਤਾਂ ਉਹਨੂੰ ਵਿਚਾਰੇ ਨੂੰ ਅੱਜ ਵਾਲੇ ਬੱਕਰਾ ਉਹ ਬੱਕਰਾ ਖਾ ਕੇ ਓ ਯਾਰ ਬਲਾ ਨੂੰ ਨਹੀਂ ਬੱਕਰਾ ਦੇਈਦਾ, ਬਲਾ ਖਾਂਦੀ ਆ। ਬਲਾ ਟਾਲ ਬਲਾ ਟਾਲੀ ਦੇ ਤੁਸੀਂ ਇੰਨਾ ਛੋਟਾ ਜਿਹਾ ਤਾਂ ਬਲਾ ਖਿਆਤੀ ਮਜ਼ੀਦ ਉਹ ਪੂਰਾ ਮੁੱਬਾ ਲਿਆ ਹੀ। ਮਿੱਠੇ ਬਲਾ ਲੇਕਿਨ ਤੁਸੀਂ ਟਾਲੀ ਦੀ ਤੁਸੀਂ ਮਸਜਿਦ ਖਜਾ। ਆਹੋ ਉਹ ਸ਼ਖਸੀਅਤ ਹੁੰਦੀ ਨਾ ਬਲਾ ਦੇ ਵੀ ਇੱਕ ਲੈਵਲ ਹੁੰਦਾ ਵਾ। ਬਲਾ ਆਪਣੇ ਬੱਚੇ ਨੂੰ ਕਹਿਣ ਡਈ ਇਹ ਸਦਕਾ ਤੇ ਨਹੀਂ, ਚਲੋ ਇਹਦੀ ਯਕਣੀ ਬਣਾ ਲਓ ਪੁੱਤਰ। ਬਲਾ ਹੁਣੀ ਸਦਕਾ ਖਾਣ ਤੋਂ ਬਾਅਦ ਪਿਛਲੀ ਵਾਲੀ ਰੇੜੀ ਤੇ ਖਲੋਤੇ। ਉਧਰੋਂ ਸਦਕਾ ਦਿੱਤਾ, ਬਲਾ ਫਾਇਦਾ ਸਦਕਾ ਲੈ ਕੇ ਗੂਠਾ ਚੂਸਣ ਲਈ ਪਿਆ। ਉਧਰੋਂ ਸਦਕਾ ਦਿੱਤਾ ਤੇ ਬਲਾ ਆਪਣੇ ਬੱਚਿਆਂ ਨੂੰ ਕਹਿੰਦੀ ਚਲੋ ਇਹਨੂੰ ਪਾਲ ਲੈਨੇ ਆ ਜਾਓ। ਇੰਨਾ ਨਿੱਕਾ ਬੱਕਰੇ ਤਾਂ ਜੀ ਬਲਾ ਟਾਲਣ ਲਈ ਸਦਕਾ ਦਿੱਤਾ, ਉਹ ਬਲਾ ਸਭ ਅੰਦਰਲੇ ਕਮਰੇ ਚ ਆ ਗਈ। ਨਹੀਂ ਉਹ ਇੰਨਾ ਛੋਟਾ ਲੈ ਲੈ ਤਾਂ ਬਲਾਵਾਂ ਤੋਂ ਗੱਲ ਕਰਨੀ ਦੇਖ ਲਾ ਲੈਣੇ 8-8 ਚੈਨਲ ਦੇ ਤੇ ਸਦਕਾ ਦੇਖ ਲਾ। ਸਦਕਾ ਦੇਖ ਰਾਤ ਸਾਰੀ 8-8 ਟਿਕਟੌਕ ਤੇ 8-8 ਘੰਟੇ ਟਿਕਟੌਕ ਤੇ ਬੈਠੇ ਨੇ, ਸਦਕਾ ਦੇਖ ਲਓ ਕਿਹੜੇ। ਇਹ ਉਸਤਾਦ ਜੀ ਹੁਣ ਕੋਈ ਸ਼ੇਅਰ ਦੇ ਦਿੰਦੇ ਭਾਜੀ ਲੈਵਲ ਹੁੰਦੇ ਆ ਲੈਵਲ ਕੀ? ਹੁਣ ਅਗਰ ਤੁਸੀਂ ਸਾਨੂੰ ਕੋਈ ਗਿਫਟ ਦਿਓਗੇ ਨਾ, ਸਾਨੂੰ ਅਤਰਨਾ ਵੀ ਸਾਡਾ ਸਰ ਜਾਣਾ। ਅਗਰ ਤੁਸੀਂ ਉਸਤਾਦ ਜੀ ਨੂੰ ਦਿਓਗੇ ਨਾ, ਤੁਸੀਂ ਐਂਡ ਵਾਲਾ ਪਰਫਿਊਮ ਦੇਣਾ ਪੈਣਾ ਵਾ। ਉੱਤੇ ਬਲਾਵਾਂ ਦੇ ਲੈਵਲ ਹੁੰਦੇ ਆ। ਉਹ ਜਿਹੜਾ ਛੋਟਾ ਲੇਲਾ ਦਿੱਤਾ ਨਾ, ਭਤੀਜੇ ਪੰਜ ਨੇ ਉਹਦੇ ਲੱਥੇ ਮਗਰੋਂ ਬਲਾ ਨੇ ਆਪ ਕਿੱਥੋਂ ਜਾਣਾ ਵਾ। ਤੇ ਬਲਾਵਾਂ ਦੇ ਵੀ ਲੈਵਲ ਹੁੰਦੇ ਆ ਭਾਜੀ ਬਲਾਵਾ ਦਾ ਪੂਰਾ ਕੁੰਬਾ ਵਾ। ਮਸਲਨ ਹੁਣ ਭਾਜੀ ਇਹ ਸਟੇਜ ਵਾਈਜ਼ ਹੁੰਦੀ ਹੈ। ਸਟੇਜ ਵਾਈਜ਼ 10ਵੀਂ ਸਟੇਜ ਤੇ 20ਵੀਂ ਸਟੇਜ ਤੇ 30ਵੀਂ ਯਾਰ ਸਟੇਜ 18ਵੇਂ ਸਕੇਲ ਦੀ ਬਲਾ, 7ਵੇਂ ਸਕੇਲ, ਉਸ ਹਿਸਾਬ ਨਾਲ ਸਕੇਲ ਹੁੰਦੇ ਬਲਾਵਾਂ ਦੇ। ਇਹਦੇ ਜਿਹੜਾ ਇਹ ਬੱਕਰਾ ਦਿੱਤਾ ਉਸਤਾਦ ਹੋਰਾਂ ਨੇ, ਉਹ ਕਿਹੜੀ ਸਟੇਜ ਦਾ? ਕਿਉਂ ਕਹਿੰਦਾ ਬਲਾਵਾਂ ਟਲਦੀਆਂ ਨੇ ਨਾ ਸਦਕੇ ਨਾਲ, ਆਹੋ ਤੇ ਬਲਾਵਾਂ ਦੇ ਰਹੀਆਂ ਨੇ ਸਦਕੇ ਦੇ ਰਿਹਾ, ਤੇ ਬਲਾਵਾਂ ਆਪਣੇ ਬੱਚੇ ਨੂੰ ਕਹਿੰਦੇ ਚੁੱਪ ਕੀਤੀ ਰਹੋ, ਅਸੀਂ ਕਿਹੜਾ ਟਲਣਾ ਵਾ। ਹਾਂ ਮਿੱਠੇ ਨੇ ਬੱਕਰਾ ਸਦਕਾ ਦਿੱਤਾ ਤੇ ਦੁਆ ਮੰਗਦੇ ਮੇਰੇ ਦੁਸ਼ਮਣ ਗਰਕ ਹੋ ਜਾਣ, ਤੇ ਫੋਨ ਆ ਗਿਆ ਤੇਰੇ ਪਾਪਾ ਨਹਿਰ ਚ ਡਿੱਗ ਪਏ। ਸਦਕਾ ਦਿੱਤਾ ਮਿੱਠੇ ਨੇ, ਉਹ ਬਲਾਵਾਂ ਟਾਲਣ ਨਹੀਂ ਦਈਆਂ, ਵਧੀ ਜਾਂਦੀਆਂ, ਇੱਕ ਹੋਰ ਬਲਾ ਹੋ ਗਈ। ਯਾਰ ਇਹਨੇ ਸਦਕਾ ਦਿੱਤਾ, ਫਿਰ ਇਹਨੇ ਸਦਕਾ ਦਿੱਤਾ ਕਿ ਯਾਰ ਫਿਰ ਦੁਸ਼ਮਣ ਮੇਰੇ ਤੋਂ ਦੂਰ ਹੋ ਜਾ। ਘਰ ਕੇ ਭਰਾ ਕਹਣੇ ਆਪਣਾ ਹੁਣ ਹਿੱਸਾ ਕਾਲੋ ਮੁਕਾ ਦਿਓ। ਉਹ ਯਾਨੀ ਮੈਂ ਇਹ ਗੱਲ ਕਰਦਾ ਕਿ ਸਦਕਾ ਜੀ ਇਹਨਾਂ ਨੂੰ ਲੱਗਦਾ ਵਾ ਭਾਈ ਮਿੱਠੇ ਨੂੰ, ਫਿਰ ਹੋਰਾਂ ਨੂੰ ਵੀ ਗੱਲ ਕਰਦੇ ਕਿ ਜੀ ਇੱਕ ਛਾਪਰ ਖਾ ਸਕਦੇ ਤੇ ਫਿਰ ਪੂਰਾ ਬੱਕਰਾ ਵੀ ਦੇ ਦਿੰਦੇ। ਨਹੀਂ ਗਲਤੀ ਦੀ ਗੁੰਜਾਇਸ਼ ਹੈਗੀ ਆ। ਖਤਾ ਦਾ ਗਲਤੀ ਦੀ ਪੁਤਲਾ ਗੁੰਜਾਇਸ਼ ਹੈਗੀ, ਗਲਤੀ ਦੀ ਸੁਧਾਰੀ ਦਾ ਵੀ ਹੈ, ਦੂਜਾ ਛਾਪਰ ਦਿਓ ਉਹਦੀ ਜਗ੍ਹਾ ਤੇ। ਲੇਕਿਨ ਹੁਣ ਦੇਖੋ ਤੁਹਾਡੇ ਵਾਲਾ ਖਾਲਸ ਸੀਗਾ, ਉਹਨੂੰ ਹਫਤਾ ਹੋ ਗਿਆ ਪਏ ਨੂੰ, ਉੱਥੇ ਹੀ ਗੱਲ ਫਿਰ ਫਾਇਦਾ ਉੱਤੇ ਜਾ ਕੇ ਮੇਰੀ ਬਹਿਸ ਬਣੇ। ਬਲਾਵਾਂ ਕਹਿਣਗੇ ਤੂੰ ਨਕਾਰਾ ਛਾਪਰ ਸਾਨੂੰ ਪੜਾਤਾ, ਹਾਂ ਪੜਾਤਾ। ਤੂੰ ਨਕਾਰਾ ਹੀ ਦੇ ਦੇ, ਨਹੀਂ ਬਣਦੀ। ਮੈਂ ਬਲਾਵਾਂ ਨੂੰ ਕਹਿ ਦਾਂਗਾ ਕਿ ਇਹਨੂੰ ਕੁਝ ਨਹੀਂ। ਹੁਣ ਖਿਜੀਆਂ ਤੇ ਹੈ ਹੀ ਆ, ਮਜ਼ੀਦ ਖਿਜਾਉਣ ਵਾਲੀ ਗੱਲ। ਤੇ ਖਿਚੀਆਂ ਨਾ, ਤੂੰ ਤਾਂ ਖਾ ਗਿਆ, ਲੇਕਿਨ ਤੇਰੇ ਤੋਂ ਤਾਂ ਖੁਸ਼ ਆ। ਉਸਤਾਦ ਜੀ ਇੰਜ ਦੇ ਵੀ ਲੋਕ ਹੈਗੇ ਨੇ ਜਿਹੜੇ ਜਿੱਥੇ ਸਦਕਾ ਭਾਈ ਛਾਪਰ ਲੱਗ ਸਕਦਾ ਮੈਂ ਜਿੰਨੇ ਕਿ ਮੇਰੀ ਹਿੰਮਤ ਆ ਭਾਈ, ਮੈਂ ਤੇ ਉਹਨਾਂ ਕਿਤੇ ਲਵਾਵਾਂ। ਇੱਕ ਮਿੰਟ ਮੇਰੇ ਇਹ ਸਦਕਾ ਬਲਾ ਨੂੰ ਕਹਿ ਹਲਕੀ ਜੀ ਸ਼ੇਵ ਕਰਾ ਕੇ ਭਾਈ ਸਦਕਾ ਵਾ। ਬਲਾ ਨੂੰ ਤੇ ਬਰਗਰ ਲੈ ਦਿਓ। ਉਹ ਸਦਕਾ ਦੱਸਾਂ ਦਾ ਵੀ ਹੋ ਜਾਂਦਾ ਵਾ। ਦਾ ਵੀ ਨਹੀਂ ਹੁੰਦਾ ਬਰਗਰ ਉਹਦਾ ਕਿ ਛੋਟਾ ਟਿੱਕੀਆਂ ਸਿੰਗਲ ਟਿੱਕੀ 70
ਆ ਜਿੰਨੇ ਵੀ ਮੇਰੇ ਤੇ ਬਲਾ ਨੂੰ ਸਿਰਫ 2 ਕੈਪਟਨ ਦੇ ਸਿਗਨਲ ਬੁਲਾ ਨਹੀਂ ਤਾਂ ਕਹਿ ਦਿੱਤੀਆਂ ਕੁਰਕਰੇ ਲੈ ਤੂੰ 70 ਦੇ ਦਿੱਤੇ ਵਾ ਬੁਲਾ ਨੂੰ ਇੱਕ ਕੈਪਟਨ ਦਾ ਸਿਗਨਲ ਨਾਲ ਕੁਰਕਰੇ ਲੈ ਦੇ ਜਿਹੜੇ ਨਾ ਐਡਾ ਛੋਟਾ ਬੱਕਰਾ ਦਿੱਤਾ ਤੇ ਬੁਲਾ ਕੇ ਕਹਿੰਦੇ ਤੂੰ ਸਾਨੂੰ ਉਂਝ ਕਹਿ ਦਿੰਦਾ ਆ ਤੇ ਇੱਕ ਵਾਰੀ ਸਾਨੂੰ ਪਿਆਰ ਨਾਲ ਕਿਹਾ ਸਾਡੀ ਸਾਈਡ ਅੱਜ ਤੇ ਭਾਈ ਛਾਪਰ ਲੱਗ ਸਕਦਾ, ਮੇਰੇ 70 ਨਹੀਂ ਲੱਗ ਸਕਦੇ। ਯਾਰ ਇਹ ਐਡਾ ਤੂੰ ਛੋਟਾ ਆਪਣੇ ਬੁਲਾਵਾ ਟਾਲਣ ਵਾਸਤੇ ਹਾਂਜੀ ਸਰ। ਉਸਤਾਦ ਜੀ ਨੇ ਉਦੋਂ ਜਿਹੜਾ ਚੇਦਾ ਛੋਟਾ ਬੱਕਰਾ ਇੱਥੇ ਨਾ ਛੋਟਾ ਬੁਲਾਵਾ ਕਰਦੇ ਲਓ ਜੀ ਇੱਥੇ ਨਵੇਂ ਚੇਦੇ ਸ਼ੁਰੂ ਹੋ ਗਏ ਆ ਲੈ ਆ ਫੜ 70 ਰੁਪਏ ਇਹ ਫਿਰ ਵੀ ਤੁਹਾਡੇ ਵਾਲੇ ਸਦਕੇ ਨਾਲੋਂ 20 ਵੱਧ ਵਾ। ਆ ਗੱਲ ਹੈ ਕਿ ਪੰਜਾਬਾਂ ਦਾ ਸਦਕਾ ਸਿੱਟਿਆ ਤੇ ਅੱਗੇ ਚੀਲਾ ਮੋਟਰਸਾਈਕਲ ਲੈ ਕੇ ਆਰਡਰ ਕਹਿਣੀ ਆ ਕੀ ਸਿੱਟ ਕੇ ਗਿਆ, ਆ ਕੀ ਸਿੱਟ ਕੇ ਗਿਆ। ਪਾਗਲ ਨਾ ਤੂੰ। ਕਹਿੰਦਾ ਤੁਹਾਡੇ ਵਾਲੇ ਸਦਕੇ ਨਾਲੋਂ ਫਿਰ ਵੀ 20 ਡਬਲ ਕਰਕੇ ਭਾਈ ਮੋੜੀ ਦਾ ਜੇ ਛਾਪਰ ਲੱਗ ਸਕਦਾ ਤੇ 70 ਵੀ ਲੱਗ ਸਕਦੇ, ਕੋਈ ਨਹੀਂ, ਮੈਂ ਇਸ ਮੇਰੀ ਦਾ ਗੱਲ ਪਤਾ ਨਹੀਂ ਲੱਗਣ ਦਿੰਦਾ। ਉਹ ਤੂੰ ਵੀ ਸਿੱਟਦਾ ਹੁੰਦਾ ਸਦਕਾ ਵਾਲਾ ਚੀਲਾ ਨੂੰ। ਆ ਉਸਤਾਦ ਜੀ ਡੇਲੀ ਛੁੱਟੀ ਦਾ ਤੁਸੀਂ ਆਪ ਸਾਲ ਮੰਥਲੀ 1500 ਸਦਕਾ ਜਾਣ ਡਿਆ ਬੁਲਾਵਾ ਲਾ ਕੇ ਆ ਕੇ ਦੁਕਾਨ ਤਾਂ ਮੇਰੇ ਤੋਂ ਤਾਂ ਹੈਪੀ ਬੜੀਆਂ ਵਾ ਤੇ ਸਾਰਾ ਤਾਂ ਘਰ ਤੇਰਾ ਉੱਲ ਰਿਹਾ ਪਿਆ ਕਦੀ ਕਿਤੇ ਮੂੰਹ ਤੇਰਾ ਕਦੀ ਬੁੱਢੀ ਲੜ ਗਏ ਉਧਰ, ਕਦੀ ਭਰਾ ਨਾਲ ਰੌਲਾ, ਕਦੀ ਮਕਾਨ ਦਾ ਉਹ ਇਹ ਰੌਲਾ, suggesting ਕਦੀ speech ਛੋਟੇ ਹੁੰਦਾ ਨਾਲ ਵਾ। ਰੌਲਾ, ਕਦੀ ਉਹ ਸਾਹਮਣੇ ਘਰ ਬੈਠੀ ਹੁੰਦੀ ਆ ਮੇਰੀ ਔਲਾਦ ਹੀ ਨਹੀਂ, ਮੈਂ ਜਾਣਾ ਹੀ ਨਹੀਂ, ਮੇਰਾ ਕਿਹੜਾ ਘਰ ਆ। ਇਹ ਜਸਟ ਫਨ ਇਹ ਕਿਹੜਾ ਸਿੱਟਦਾ ਤੂੰ? ਸਾਜੀ ਇਹ ਸਕ੍ਰਿਪਟ ਆ ਘਰ, ਤੁਸੀਂ ਜਾ ਕੇ ਦੇਖੋ ਕੀ ਆ ਉਹੀ ਤੇ ਕਹਿ ਰਿਹਾ ਪੰਜਾਬਾਂ ਦਾ ਗੋਸ਼ਤ, ਉਸਤਾਦ ਜੀ ਗੋਸ਼ਤ ਜਿਹੜੀ ਉਤੋਂ ਉਹ ਚਰਬੀ ਵੀ ਨਹੀਂ ਆਉਂਦੀ ਪੰਜਾਬਾਂ ਦੀ। ਹੁਣ ਤੁਸੀਂ ਦੇਖੋ ਸੀ ਉਹ ਕਰਦਾ ਕੀ ਹੈ, ਵੱਡੀ ਥਾਲੀ ਭਰ ਕੇ ਦਿੰਦਾ, ਉਹ ਇੱਕ ਵਾਰੀ ਉਹਨੇ ਮੈਨੂੰ ਚਮਚ ਲਾਤਾ ਸਦਕੇ ਵਾਲੇ, ਮੈਂ ਕਿਹਾ ਭਾਜੀ ਉਹਨੇ ਮੈਂ ਕਿਹਾ ਭਾਜੀ ਸਦਕੇ ਵਾਲਾ ਗੋਸ਼ਤ ਪਾ ਕੇ ਵਿੱਚ ਚਮਚ ਲਾ ਕੇ ਉੱਤੇ ਲਗਾ ਜਾ ਨਮਕ ਪਾ ਕੇ। ਹਲਕਾ ਤਲੀਆ ਭੋਕੇ ਕੇ ਮੈਂ ਕਿਹਾ ਭਾਜੀ ਸੁੱਕਣਾ ਵਾ ਮੈਂ ਖਾਣਾ ਨਹੀਂ। ਇੱਕ ਦਿਨ ਸਦਕਾ ਸਿਰ ਕੇ ਕਹਿੰਦਾ ਯਾਰ ਅੱਜ ਗਾਹ ਘਾਟਾ ਸਲਾਮ। ਤੇ ਯਾਰ ਜੇ ਜਦੋਂ ਨਹੀਂ ਮੈਨੂੰ ਫਸਟ ਟਾਈਮ ਆਇਆ ਨਾ ਇੰਜ ਕਰਕੇ ਪਲੇਟ ਹੁਣ ਬੱਚੇ ਨੂੰ ਕੀ ਪਤਾ ਮਾਤੜ ਬੰਦਾ ਕਦੀ ਸਦਕਾ ਦਿੱਤਾ ਹੋਵੇ, ਉਹਨਾਂ ਨੇ ਪਲੇਟ ਘੁਮਾ ਕੇ ਹੁਣ ਅੱਗੇ ਕਰਦਾ ਹੱਥ ਲਾਈਦਾ ਤੇ ਸੋਹਣੇ ਇੰਜ ਕਰਕੇ ਚੌਲਾਂ ਦੀ ਬੁਰਕੀ ਬਣਾ ਕੇ ਖਾਣ ਲੱਗਾ। ਮੈਂ ਕਿਹਾ ਹੱਥ ਰੱਖੋ ਇਹ ਸਦਕਾ ਵਾ, ਹੱਥ ਰੱਖ ਕੇ ਮੈਂ ਕਿਹਾ ਫਿਰ ਇਹਨੂੰ ਪਤਾ ਲੱਗਾ ਵੀ ਛੁੱਟੀ ਦਾ ਵਾ ਐਸਾ ਤਰ ਲਵੋ। ਮੈਂ ਕਿਹਾ ਭਾਈ ਲੈ ਬਲਾ ਦੀ ਭਤੀਜੀ ਦੇ 2 ਪੈਰ ਲੈ ਯਾਰ ਤੂੰ ਵੀਡੀਓ ਸੈੱਟ ਤੇ ਪੈਪਰ ਨਹੀਂ ਫਿਰ ਜਵੇ ਵੀ ਤੂੰ ਸਿੱਟਦਾ ਨਾ ਜਾ ਕੇ। ਹਾਂਜੀ ਡੇਲੀ 50 ਰੁਪਏ ਹਾਂਜੀ ਜਦੋਂ ਮੈਨੂੰ ਕਿਤੇ ਲੱਗਾ ਨਾ ਜਦੋਂ ਮੈਂ ਕਿਤੇ ਸਫ਼ਰ ਤੇ ਜਾਣਾ ਹੋਵੇ 100 ਰੁਪਏ ਸੁੱਟਦਾ ਹੁੰਦਾ। ਮੈਂ ਤਾਂ ਦੱਸਿਆ ਇੱਕ ਵਾਰੀ ਮੈਂ ਕਿਹਾ ਯਾਰ ਉਹਨੇ 50 ਰੁਪਏ ਸਦਕਾ ਘਮਾਉਣਾ, ਮੈਂ ਕਿਹਾ ਯਾਰ ਦੁਆ ਕਰੀ ਉਮਰਾ ਕਰਾਵੇ, ਕਹਿੰਦਾ ਖਾਨ ਸਾਹਿਬ ਇਹ ਤਾਂ ਸ਼ੇਖੂਪੁਰ ਤੱਕ ਮੁੱਕ ਜਾਣਾ 50 ਅੱਜ ਇੱਕ ਦਿਨ ਨਾ ਅਸੀਂ 50 ਨਹੀਂ ਮੈਂ ਉਸਤਾਦ ਜੀ ਮੈਂ ਸਦਕਾ ਵੀ ਦੇਣਾ ਵਾ, 20% ਵੀ ਕੱਢਦਾ ਵਾ, ਸ਼ੁਕਰ ਅਲਹਮਦੁਲਿਲਾ। ਸਾਜੀ ਮੈਂ ਇੱਕ ਦਿਨ ਭਾਈ ਮਿੱਠੇ ਦੇ ਨਾਲ ਆਣਿਆ ਤੇ ਭਾਈ ਮਿੱਠੇ ਨੇ ਨਾ 50 ਦਾ ਸਦਕਾ ਸਿੱਟਿਆ ਤੇ ਉਹ ਭਾਈ ਕਵੇ ਜਾਨ ਦੀ ਹਿਫਾਜ਼ਤ, ਮਾਲ ਦੀ ਹਿਫਾਜ਼ਤ, ਜਾਨ ਦੀ ਹਿਫਾਜ਼ਤ, ਇਦਾਂ ਕਰਕੇ ਉਹਨੇ ਸਿੱਟ ਦਿੱਤਾ ਤੇ ਹੈ ਨਾ ਮੈਂ ਉਹਨੂੰ ਰੇਸ ਫੁੱਲ ਦਿੱਤੀ, ਕਹਿੰਦਾ ਨੋਨੀ ਜੀ ਇਹ ਸਿਰਫ ਰਗੜਾ ਵਾਲਾ ਹੀ ਆ। ਭਾਈ ਫੈਸਲ ਨੇ 50 ਰੁਪਏ ਦਾ ਸਦਕਾ ਹੁਣ ਕਿਹਾ ਸਦਕਾ ਸੁੱਟੋ ਇੰਨੀ ਪਲੇਟ ਘਮਾਉਣ ਡਿਆ। ਪੰਜ ਫੈਸਲ ਕਹਿੰਦੇ ਇੰਨਾ ਹੀ, ਕਹਿੰਦਾ ਉਹ 50 ਚ ਬੱਕਰਾ ਘਮਾ ਦਵਾਂ ਭਾਜੀ ਨਹੀਂ ਜਿੱਥੇ ਛਾਪਰ ਲੱਗ ਸਦਕਾ ਦੇਖੋ ਤੇ 120 ਦੀ ਸਪੀਡ ਤੇ ਜਾਣ ਡਿਆ, ਕਹਿੰਦਾ ਸਾਰਾ ਸਦਕਾ ਦਿੱਤਾ। ਬਲਾ ਲਈ ਸੁਪਰ ਦਾ ਪੈਕਟ ਲੈ ਨਹੀਂ ਜਿੱਥੇ ਯਾਰ ਛਾਪਰ ਲੱਗ ਸਕਦਾ ਵਾ ਛੋਟੇ ਗੋਜਰ ਤੇ 70 ਵੀ ਤੇ ਲੱਗ ਹੀ ਸਕਦੇ। ਅਬਾਸ ਨੂੰ ਸਮੁੰਦਰੀ ਰੋਡ ਤੋਂ ਕੁੱਟ ਪੈ ਗਈ, ਅੱਛਾ ਉੱਥੇ ਚੀਲਾ ਵਾਲੇ ਕੱਪੜੇ ਪਾ ਕੇ ਗੋਸ਼ਤ ਕੱਟ ਲੈਂਦੇ। ਉਸਤਾਦ ਜੀ ਉਹ ਚੀਜ਼ਾਂ ਬੜੀਆਂ ਸਿਆਣੀਆਂ ਹੁੰਦੀਆਂ ਜੇ, ਉਹ ਜਿਹੜੇ ਸਦਕੇ ਵਾਲਿਆਂ ਦੀ ਬੈਕ ਸਾਈਡ ਤੇ ਨਹੀਂ ਬੈਠੀਆਂ ਹੁੰਦੀਆਂ, ਗਜਾਈਆਂ ਹੁੰਦੀਆਂ ਉਹ ਗਜਾਈਆਂ ਹੁੰਦੀਆਂ ਨੇ ਉਹਨਾਂ ਨੇ। ਯਾਰ ਇਹਨੇ ਕਿਹਾ 50 ਰੁਪਏ ਦਾ ਸਦਕਾ ਸੁੱਟ ਦਿਓ, ਉਹਨੇ ਕਿਹਾ ਭਾਈ ਪਲੇਟ ਚ ਪਾ ਕੇ ਉਹਨੇ ਕਿਹਾ ਜਾ ਉੱਥੇ ਅੱਗੇ ਹੋ ਕੇ ਆਪ ਸੁੱਟ ਦੇ। ਇਹ ਸੁੱਟਣ ਗਿਆ ਚੀਲਾ ਨੇ ਕਿਹਾ ਪਤਾ ਨਹੀਂ ਇਹ ਵੀ ਸਦਕੇ ਚ ਹੀ ਆ, ਮੈਨੂੰ ਪੈ ਗਈ ਸਾਰੀ ਕਿੰਨੀ ਵੱਡੀ ਮੋਟੀ ਆਈ। ਉਸਤਾਦ ਜੀ 1 ਮਿੰਟ ਲੱਗਦਾ ਵਾ ਉੱਥੇ, 1 ਮਿੰਟ ਦੇ ਵਿੱਚ ਪੂਰੀ ਜਗ੍ਹਾ ਇੰਜ ਨੀਟ ਕਲੀਨ, ਉਹ ਚੀਲਾਂ ਆ ਕੇ ਡਾਈਆਂ ਡੋਈਆਂ ਮਾਰ ਕੇ ਲੈ ਜਾਂਦੀਆਂ ਵਾ, ਉਹ ਜਿਹੜਾ ਝੂਰ ਭੂਰ ਵੱਜਦਾ ਉਹ ਕਾਂ ਖਾਏ ਬਿਲਕੁਲ ਇੰਜ ਸਾਫ ਸਫਾਇਆ ਕਰ ਦਿੰਦੇ 1 ਮਿੰਟ ਦੇ ਵਿੱਚ। ਚੀਲਾਂ ਤੇ ਕਾਂ ਚ ਕੀ ਫਰਕ ਆ? ਭਾਜੀ ਉਹ ਜਿਹੜਾ ਗੋਸ਼ਤ ਵਾਲਾ ਨਹੀਂ, ਹਾਂ ਪਿੱਛੇ ਉਹਨੇ ਟੱਪ ਰੱਖਿਆ ਵਾ, ਚੀਲਾ ਚੁੱਕੀ ਜਾਂਦੀਆਂ ਟੱਪ 'ਚ ਸਿੱਟੀ ਜਾਂਦੀਆਂ ਪਿੱਛੇ। ਹਾਂ ਸਾਰੀ ਦਿਹਾੜੀ ਉਹ 10-12 ਚੀਲਾ ਉਹਨਾਂ ਨੇ ਕਿੰਨਾ ਕੁ ਖਾਣਾ। ਭਾਈ 70 ਰੁਪਏ ਦਾ ਚੀਲ ਕੰਮ ਕਰਨ ਰਹੀ ਆ ਪਰ ਡੇ 9 ਤੋਂ 5 ਡਿਊਟੀ ਆ। ਉਹ ਉਧਰ ਤੂੰ ਦੇਖਿਆ ਸੀ ਜਿਹੜੀ ਚੀਲ ਵੱਡੀ ਹੈ ਸੀ ਨੀਲਾ ਕਾਰ ਵੀ ਲੰਕਣ ਡਿਆ ਸੀ, ਇਹ ਬਾਤ ਮੈਨੇਜਰ ਚੀਲ ਆ ਉਹ ਐ ਤੁਸੀਂ ਇਸ ਤਰ੍ਹਾਂ ਕਰਨਾ ਵਾ, ਇੱਕ 50 ਰੁਪਏ ਦੀ ਚਾਹ ਬੜੀ ਬਲਾ ਵਾਸਤੇ 2 ਗਾਟਰ ਕੇਕ ਜਿਹੜੇ ਲੈ ਕੇ ਪਹੁੰਚੋ ਬਲਾਲ ਰੂਮਾਂ ਤੇ ਕੰਮ ਕਰਦੇ। ਨਾਲੇ ਬੁਲਾ ਦੇ ਤੂੰ 70 ਰੁਪਏ ਬਾਬੇ ਦੇ ਯਾ ਅੱਲਾ ਮਾਫ ਅੱਲਾ ਕਰੀ, ਮਾਫ਼ ਅੱਲਾ ਕਰੇ। ਮਾਫ ਕਰੀ। ਇਸ ਕੌਮ ਦੇ ਹੱਥੇ ਬਲਾ ਵੀ ਆ ਜਾਏ ਤੇ ਚੀਦਾ ਉਹਦੇ ਨਾਲ ਸ਼ੁਰੂ ਹੋ ਗਈ। ਯਾ ਇਦਾਂ ਕਰ ਸਾਜੀ 70 ਰੁਪਏ ਦੇ ਦਿੰਦੇ ਆ, ਬਲਾ ਪੈਂਚਰ ਹੋਈ ਹੈ। ਯਾਰ ਬਈ ਦੱਸ ਬਜਰੀ ਮੇਰੇ ਜੋ ਬੱਕਰਾ ਹੀ ਦੇਤਾ ਸਦਕੇ ਦੇ, ਉਹ ਇਹਨਾਂ ਦਾ ਭਰਾ ਖੋਲ ਲਿਆ ਵਾ। ਨਹੀਂ ਹੁਣ 70 ਰੁਪਏ ਦਾ ਕੀ ਕਰਨਾ ਵਾ? ਯਾਰ ਜਿੱਥੇ ਛਾਪਰ ਲੱਗ ਸਕਦਾ ਸਾਜੀ ਉੱਥੇ 70 ਵੀ ਤੇ ਲੱਗ ਹੀ ਸਕਦਾ। ਨਹੀਂ ਹੁਣ ਤੂੰ ਇਹ ਜਾਂ ਤੇ ਛਾਪਰ ਲਿਆਓ ਜਾਂ ਇਹ ਉਹ ਤਾਂ ਗਲਤੀ ਨਾਲ ਲੱਗਿਆ ਸੀ, ਹੁਣ ਅੱਖੀ ਵੇਖ ਕੇ ਮੈਂ ਤਾਂ ਨਹੀਂ ਕਰੂੰਗਾ, ਅੱਲਾ ਮਾਫੀ ਦੇਵੇ ਤੇ ਮੈਂ ਤਾਂ ਜਿਹੜਾ ਸਦਕਾ ਉਸਤਾਦ ਜੀ ਦਾ ਛਾਪਰ ਖਾਤਾ ਗਿਆ। ਲੇਕਿਨ ਮੈਂ ਕਿ ਤੁਹਾਨੂੰ ਗੱਲ ਦੱਸਾਂ ਤਾਜੀ ਮਿੱਠਾ
ਬੰਦੇ ਨੂੰ ਸਦਕਾ ਦੇ ਰਿਹਾ, ਸ਼ਨਾਖਤੀ ਕਾਰਡ ਉਗਾ ਕੇ ਦੇ ਰਿਹਾ, ਉਹ ਨਹੀਂ ਲੈ ਰਿਹਾ, ਕਹਿੰਦਾ ਨਹੀਂ ਮੈਂ। ਬਾਕੀ ਤੁਹਾਡਾ ਹਾਂ ਜਿਹੜਾ ਬੱਕਰਾ ਸੀ ਨਾ ਹਦਾਇਤ ਵਾਲਾ ਸੀ, ਬੋਟੀ ਬੜੀ ਰੇਸ਼ਮੀ ਸੀਗੀ, ਦੁੱਬਾ ਟਾਈਪ ਟੇਸਟ ਸੀਗਾ। ਜਾਂ ਤਾਂ ਜੇ 70 ਮੋੜਨੇ ਤੇ ਛਾਪਰ ਵੀ ਮਿੱਠੇ ਤੈਨੂੰ ਬਹੁਤ ਭੈੜਾ ਪੈਣਾ ਤੇਰੇ ਤੇ। ਦੇਖੋ ਜੀ ਐਨ ਤੋਂ 50 ਦੀ ਚਰਬੀ ਸਿੱਟ ਕੇ ਆਪਣੀ ਵੱਲੋਂ ਮਤਲਬ ਦੁਨੀਆ ਤੇ ਤੂੰ ਇੱਕ ਸਿਕਿਉਰ ਜਿਹਾ ਹੋ ਕੇ ਫਿਰ ਰਿਹਾ ਨਾ ਮੈਂਟਲੀ ਤੌਰ ਤੇ। ਆਪਣੇ ਅੰਦਰ ਸਿਕਿਉਰ। ਮੈਂ ਤੁਹਾਨੂੰ ਗੱਲ ਦੱਸਾਂ, ਦੱਸਦਾ ਮੈਂ 50 ਰੁਪਏ ਦਾ ਸਦਕਾ ਸੁੱਟ ਕੇ ਵੀ ਫਿਰ ਵੀ ਡਰਨ ਰਿਹਾ। ਮੈਂ ਤੈਨੂੰ ਦੱਸਦਾ ਤੂੰ ਸਮਝਦਾ ਮੈਂ 50 ਦਾ ਸਦਕਾ ਦੇ ਕੇ ਤੇ ਮੈਂ ਕੀ ਲਿਆ ਜਾਂ ਫਿਰਨ ਡਿਆ। ਇਹ ਏਦਾਂ ਨਹੀਂ ਆ ਬੇਟਾ, ਇਹ ਮੈਂ ਤੈਨੂੰ ਪਤਾ ਕੀ ਗੱਲ ਮੁੜ ਕੇ ਤੂੰ ਸੋਚਣਾ ਯਾਰ ਮੈਂ ਤਾਂ ਸਦਕਾ ਦੇਣਾ ਸੀ, ਇਹ ਕਿਧਰੋਂ ਬੱਸ ਵੱਜ ਗਈ ਆ ਕੇ। ਇਹ ਨਹੀਂ ਗੱਲ ਹੁਣ ਮੈਨੂੰ ਕਹਿ ਦੱਸੋ, ਅੱਲਾ ਮਾਫੀ ਦੇਵੇ। कोई इल्तिजा कोई बंदगी न कज़ा से हाथ छुड़ा सकी, कि ये आदमी ने बड़े जतन मगर उसके काम ना आ सकी, ना कोई दवा ना कोई दुआ। ਏ ਵਾਹ 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 ਵਾਹ। ਪਤਾ ਕੀ ਗੱਲ ਆ ਉਸਤਾਦ ਜੀ, ਭੁੱਲ ਭੁਲੇਖੇ ਅੱਲਾ ਲੇਖੇ। सदके ठीक आ, सारा कुछ ठीक आ, लेकिन ਇਹ ਨਹੀਂ ਤੁਸੀਂ ਹੁਣ ਚੇਦਾ ਬਣਾ ਲਓ ਵੀ ਤੂੰ ਜਗ੍ਹਾ ਜਗ੍ਹਾ ਬੈ ਕੇ ਮੈਂ 50 ਦਾ ਰੋਜ਼ 1500 ਰੁਪਏ ਅੱਲਾ ਮਾਫੀ। 50 ਦਾ ਰੋਜ਼ ਤੂੰ ਉਦੋਂ ਸਦਕਾ ਦੇਣਾ ਸੀ ਜਦੋਂ ਤੇਰੀ 30,000 ਰੁਪਏ ਤਨਖਾਹ ਸੀ। ਹਾਂਜੀ ਹੁਣ ਵੀ 50 ਦਾ ਰੋਜ਼ ਨਹੀਂ, ਉਹ ਉਧਰੋਂ ਹੁਣ ਤਾਂ ਤੈਨੂੰ ਚਾਹੀਦਾ ਕਾਵਾਂ ਦੇ ਪਿੱਛੇ ਤੂੰ ਸਟਾਕ ਰੱਖਿਆ ਹੋਵੇ ਰੋਜ਼ ਦਾ। ਉਸਤਾਦ ਜੀ ਉਧਰੋਂ 5 ਕਾਵਾਂ ਦੀਆਂ ਫਰਿੱਜਾਂ 5 ਸਾਲ ਬਾਅਦ ਕਾਵਾਂ ਦੀਆਂ ਫਰਿੱਜਾਂ ਭਰੀਆਂ ਹੁਣ ਤੂੰ ਉੱਪਰਲੇ ਖਾਣੇ 'ਚ ਕਾਵਾਂ ਦੇ ਪਤਾ ਲੱਗੇ ਭਾਈ ਮਿੱਠਾ ਲੰਗਰ ਕਮਾ ਰਿਹਾ ਹੁਣ। ਉਸਤਾਦ ਜੀ ਉਹ ਖਾਂਦੇ ਇੰਨਾ ਕਾਂ ਡਾਈਟ ਤੇ, ਚੀਲਾ ਡਾਈਟ ਤੇ ਆ, ਉਹ ਇੰਨਾ ਥੋੜਾ ਜਿਹਾ ਖਾਂਦੀਆਂ ਵਾ। ਹੁਣ ਦੱਸੋ ਮੈਨੂੰ 70 ਰੁਪਏ ਵਾ ਗੋਸ਼ਤ ਤੇ ਨਹੀਂ, ਹੁਣ ਬਲਾ ਨੂੰ ਤਲਿਆ ਨਾਲ ਲਿਆ ਦਵਾਂ। ਉਸਤਾਦ ਜੀ ਇੱਕ ਸਦਕਾ ਦੇਣਾ ਤੇ ਸਦਕੇ ਜਾਵਾਂ, ਇਹਦਾ ਕੀ ਮਤਲਬ ਹੁੰਦਾ ਹੈ? ਸਦਕੇ ਜਾ ਸਦਕੇ ਜਾਵਾਂ ਵੀ ਹੋਰ ਚੀਜ਼ ਸਦਕੇ ਜਾਵਾਂ ਕਿ ਤੇਰੇ ਲਈ ਮੈਂ ਹੀ ਕੁਰਬਾਨ ਹੋ ਜਾਵਾਂ। ਨਹੀਂ ਨਹੀਂ, ਸੁਸਾਇਟੀ ਹੈਗੀ ਭਾਜੀ। ਜਿਹੜਾ ਕਹਿੰਦੇ ਨੇ ਯਾਰ ਇਹ ਇਹਨੂੰ ਸਦਕਾ ਦੇ ਦਿਓ, ਆਹ ਚੀਜ਼ ਦਾ ਸਦਕਾ ਦੇ ਦਿਓ, ਆਹੋ ਇਹਦੇ ਉੱਤੇ ਵਾਰ ਦਿਓ, ਆਹੋ ਇਹਦੇ ਉੱਤੇ ਵਾਰ ਦਿਓ, ਉਹਦੀ ਜਾਨ ਦੇ ਦਿਓ, ਲੇਕਿਨ ਇਹਦੀ ਬਲਾਵਾਂ ਵੱਢ। ਮੈਂ ਤੇਰੇ ਸਦਕੇ ਜਾਵਾਂ, ਅਜੇ ਮੈਂ ਆਪਣਾ ਆਪ ਤੇਰੇ ਤੋਂ ਵਾਰ ਦੇ, ਮੈਂ ਆਪਣਾ ਆਪ ਤੇਰੇ ਤੋਂ ਕੁਰਬਾਨ ਕਰ ਸਹੀ ਮੈਨੇ ਚ ਯਾਨੀ ਤੇਰੀਆਂ ਤਾਂ ਕਿ ਬਲਾਵਾਂ। ਤੈਨੂੰ ਕੁਛ ਨਾ ਹੋਵੇ, ਤੇਰੀਆਂ ਬਲਾਵਾਂ ਮੈਂ ਲੈ ਲਵਾਂ। ਹਾਂ ਤੇਰੀਆਂ ਮਿੱਠੇ ਤੋਂ ਬਲਾਵਾਂ ਉਹਨਾਂ ਬੱਕਰਾ ਵਾਰ ਕੇ ਉਹ ਘਰ ਰੱਖ ਲਿਆ, ਮਿੱਠੇ ਨੂੰ ਕਬਰਸਤਾਨ ਸਿੱਟ ਹੈ। ਹੋਇਆ ਸੀ ਆ ਦੇਖੋ। ਇਹ ਤਾਂ ਮੈਂ ਦੀ ਆਵਾਜ਼ ਕੱਢਦੀ ਸੀ। ਹੁਣ ਮੈਨੂੰ ਦੱਸੋ ਵੀ ਮੈਂ ਇੱਧਰ 70 ਰੁਪਏ ਦੇ ਤੇ ਮੈਂ ਬਲਾ ਦਾ ਪਾਣ ਲੈਣਾ ਆ। 70 ਰੁਪਏ ਦਾ ਕੀ ਕਰਨਾ? ਗੁਰੂ 300 ਨੂੰ ਆਉਂਦਾ ਬਲਾ ਨੂੰ ਜੇ ਭਾਈ ਐਸਾ ਪਾਕ ਬੈਠੀ ਜੇ ਜਿਹੜਾ ਭਾਈ 70 ਮੋੜਨੇ ਤੇ ਫਿਰ ਉਹ ਛਾਪਰ ਵੀ ਮੋੜਨਾ ਪੈਣਾ। ਯਾਰ ਛਾਪਰ ਭੁੱਲ ਭੁਲੇਖੇ ਹੋ ਗਿਆ ਵਾ, ਉਹਦੇ ਰਾਏ ਸੀ ਹੋਰ ਦੇ ਦੇਵਾਂਗੇ, ਲੇਕਿਨ ਤੁਸੀਂ ਮੇਰੇ ਸਿਰ ਹੋਏ ਜਿਹੜੇ ਭਾਈ ਹੁਣ ਤੀਲੀ ਮਾਰਨ ਡਏ, ਉਹ ਭਾਈ ਦਾ ਕੀ ਕਰਨਾ? ਉਹ ਯਾਰ ਜ਼ਰੂਰੀ ਹੈ ਸਦਕੇ ਦਾ ਹੋਵੇ। ਹਾਂਜੀ ਉਦਾਂ ਤੁਹਾਡੇ ਘਰ ਆ ਹੀ ਨਹੀਂ ਸਕਦਾ। ਉਹ ਤਾਂ ਕਿਤੇ ਉਹ ਉਸਤਾਦ ਜੀ ਹੁਣ ਕਿਸ ਦਿਨ ਦੇਣਾ? ਮੁੰਡੇ ਕਹਿੰਦੇ ਸੀ ਹੁਣ ਟਿੱਕੀਆਂ ਦਾ ਪ੍ਰੋਗਰਾਮ ਬਣਾ ਕਿਸੇ ਦਿਨ। ਮੈਨੂੰ ਤਾਂ ਯਾਰ ਨਹੀਂ ਸਮਝ ਆਉਣੀ ਯਾਰ, 70 ਰੁਪਏ ਦੇ ਤੇ ਮੈਂ ਚਲੋ ਯਾਰ ਕੋਈ ਗੱਲ ਨਹੀਂ, ਓ ਯਾਰ ਛੱਡੋ ਯਾਰ ਦਫਾ ਕਰ ਯਾਰ, ਮੈਂ ਜਿਹੜੀ ਗੱਲ ਇੱਕ ਕਰਨੀ ਹੈ ਮੈਨੂੰ ਐਂ ਲੱਗਣ ਡਿਆ। ਉਸਤਾਦ ਜੀ, ਮੈਂ ਨਾ ਤੁਹਾਡੇ ਕੋਲ ਇੱਕ ਮਸ਼ਵਰਾ ਲੈਣਾ ਹੈ। ਇੱਕ ਤੇ ਉਸਤਾਦ ਜੀ ਗ੍ਰਿਫਤ ਮਜ਼ਬੂਤ ਰੱਖਣੀ, ਦੂਜੇ ਨੰਬਰ ਦੇ ਉਸਤਾਦ ਮੁਹਤਰਮ ਅਸੀਂ ਅਗਰ ਕੋਈ ਜੁਗਤ ਕਰ ਰਹੇ ਆ, ਅਬ ਮਿੱਠੇ ਨੇ ਹੁਣ ਮੇਰੀ ਗੱਲ ਕੀਤੀ ਹੈ ਕਿ ਇਹਨੇ ਸਦਕਾ ਦਿੱਤਾ, ਇਹਨਾਂ ਦੇ ਵਾਲ ਸਾਹਿਬ ਡੇਂਗੇ, ਇੱਕ ਜਸਟ ਫॉर ਜੋਕ, ਅਸੀਂ ਸਿਰਫ ਇੱਕ ਹਸਾਨ ਦੀ ਖਾਤਰ, ਕਿਉਂਕਿ ਅਸੀਂ ਹਾਸੇ ਵੰਡਣੇ ਨੇ। ਉਸਤਾਦ ਜੀ ਥੱਲੇ ਦੁਨੀਆ ਨੂੰ ਕੀ ਮਸਲਾ ਬਣ ਜਾਂਦਾ, ਕੋਈ 3 ਕਰੈਕਟਰ ਮੇਰੇ ਮਗਰ ਲੱਗੇ ਹੋਏ ਨੇ ਕਿ ਇਹ ਕਰ ਰਿਹਾ ਤਾਂ ਫੈਮਿਲੀ ਦੀ ਜੁਗਤ ਕਰ ਰਿਹਾ, ਇਹ ਉਹ, ਮੈਂ ਤਾਂ ਦਾਇਰੇ 'ਚ ਰਹਿ ਕੇ ਕਰ ਰਿਹਾ। ਛੱਡ ਦੇ ਤੂੰ, ਇੰਨਾ ਕੁ ਸਵਾਰ ਕਰਦੇ ਉਹਨਾਂ ਨੂੰ, ਉਹ ਕੌਣ ਨੇ? ਆਹ ਹੋ ਗਿਆ ਉਸਤਾਦ ਜੀ, ਇਨਕਾ ਯਹੀ ਜਵਾਬ ਹੈ। ਤੂੰ ਛੱਡ ਦੇ ਤੂੰ, ਅੜੀ ਟੈਨਸ਼ਨ ਆਹ ਨਹੀਂ ਪਤਾ ਹੀ ਨਹੀਂ ਕੌਣ ਆ ਕੌਣ ਨਹੀਂ, ਤੁਸੀਂ ਆਪਣਾ ਇੰਜੋਏ ਕਰੋ, ਮਜ਼ਾ ਲਓ। ਨਹੀਂ ਪਤਾ ਵੀ ਹੋਵੇ ਕੌਣ ਆ ਤੇ ਕੌਣ ਨੇ। ਹਾਂ ਸਾਨੂੰ ਕੀ ਹਾਂ ਸਹੀ ਹੋ ਗਿਆ ਉਸਤਾਦ ਜੀ। ਇਹਦੇ ਤੋਂ ਤੂੰ ਜੋ ਮਰਜ਼ੀ ਥੱਲੇ ਕਰੀ ਜਾ, ਤੂੰ ਇੱਕ ਚੈਨਲ ਬਣਾ ਲਾ ਇਸਲਾਮੀ ਹਾਂ ਪਿਓਰ, ਉਹਦੇ ਵੀ ਥੱਲੇ ਆ ਜਾਣੇ। ਛੱਡ ਦੇ ਤੂੰ ਇਹਨਾਂ ਨੂੰ। ਇੱਕ ਕਰੈਕਟਰ ਮੈਂ ਉਸਤਾਦ ਜੀ ਅਣਾ ਇੱਕ ਵੀਡੀਓ ਦੇਖੀ ਉਸਤਾਦ ਜੀ, ਉਹ ਕੋਈ ਵੀਡੀਓ ਵੇਖੀ ਮੈਂ, ਤੇ ਇੱਕ ਕਰੈਕਟਰ ਨੇ ਥੱਲੇ ਕਮੈਂਟ ਕਰਤਾ ਕਿ ਇਹ ਐਸੇ ਹੋਗਾ ਇਨਕੇ ਸਾਥ ਦੇਖਣਾ ਇਹ क्या होगा। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਕਿਉਂ ਵੇਖੀ ਕਿਸੇ ਹਿਸਾਬ ਨਾਲ, ਤੂੰ ਕਾ ਤੂੰ ਆਣ ਰਿਹਾ ਇੱਥੇ, ਤੂੰ ਉਸ ਐਪਲੀਕੇਸ਼ਨ ਤੇ ਹੀ ਨਾ ਆ, ਤੂੰ ਸਿਰਫ ਕਮੈਂਟ ਕਰਨ ਆ ਰਿਹਾ। ਤੂੰ ਕਾਹਤੋਂ ਖਿੱਚਦਾ ਇੰਨਾ? ਛੱਡੋ ਪਰ ਨਹੀਂ ਉਹਨੇ ਮੈਨੂੰ ਕਲੀਅਰ ਕੀਤਾ, ਕਹਿੰਦਾ ਮੈਂ ਹਕਾਰਤ ਨਾ ਵੇਖ। ਮੈਂ ਚਲੋ ਨਹੀਂ ਮੈਂ ਤੁਹਾਨੂੰ ਨਹੀਂ ਸਮਝਾ ਸਕਦਾ, ਲੇਕਿਨ ਪੂਰਾ ਘਰ ਕਿੱਡਾ ਕੀਮਤੀ ਹੁੰਦਾ ਵਾ, ਉਹਦੇ ਵਿੱਚ ਵੀ ਇੱਕ ਸਟੋਰ ਰੂਮ ਹੁੰਦਾ ਵਾ ਜਿਸ 'ਚ ਫਜ਼ੂਲ ਚੀਜ਼ਾਂ ਸਿੱਟੀ ਦੀਆਂ। ਹਾਂ ਇੱਕ ਦਿਮਾਗ 'ਚ ਉਹ ਫਜ਼ੂਲ ਬੰਦਿਆਂ ਦਾ ਫਜ਼ੂਲ ਬਣਾਓ। ਯਾਰਾ ਚੰਡਾ ਵਾਲੀ ਗੱਲ ਸੀਗੀ। ਨਹੀਂ ਅੱਛਾ ਉਸਤਾਦ ਜੀ, ਹੁਣ ਮੈਂ ਨਾ ਉਹ ਇਹ ਗੱਲ ਸੁਣ ਲੈ, ਮਿੱਠੇ ਮੈਂ ਜਿੱਥੇ ਫਸਣਾ ਮੈਂ ਆਪਣੇ ਵੱਡਿਆਂ ਨੂੰ ਕਹਿਣਾ, ਸਿੱਧੀ ਸਾਫ਼ ਗੱਲ। ਉਸਤਾਦ ਮੁਹਤਰਮ ਮੈਨੂੰ ਹੁਣ 3 ਦਿਨ 4 ਦਿਨ ਹੋ ਗਏ ਨੇ ਖਾਰ ਕਾਂਡ ਲਈਏ, ਕਦੇ ਮੈਂ ਹੈਲੀਕਾਪਟਰ 'ਚ ਫਿਰਨ ਡਿਆ ਵਾਂ, ਠੀਕ ਹੈ ਉਸਤਾਦ ਜੀ, ਡੱਬੇ 'ਚ ਪੈਕ ਨਹੀਂ ਤੇ ਵਾਪਸ ਲੈ ਕੇ ਆਉਣ ਦੇ। ਇੱਥੇ ਮੇਰਾ ਥੋੜਾ ਸ਼ੀਸ਼ਾ ਲੱਗਾ ਵਾ, ਹੁਣ ਸਾਰੇ ਐ ਵੇਖਣ ਡਏ ਆ। ਮੈਂ ਨਹੀਂ ਕਰੇ ਉਸਤਾਦ ਜੀ, ਸ਼ੁਰੂ ਕਰੋ ਤੁਸੀਂ ਕਿਹੜੀ ਗੱਲ ਕਰੋ, ਉਹ ਨਾ ਤੁਹਾਡਾ ਤੁਹਾਡੇ ਵਰਗਾ ਬੰਦਾ ਸਮੁੰਦਰ ਵਿੱਚ ਤੈਰਦਾ ਹੋਵੇ, ਡਾਲਫਿਨ ਛਾਪ ਪਾ ਕੇ ਛੱਡ ਕੇ ਜਾਂਦੀ ਵੀ ਖਾਣ ਵਾਲਾ ਨਹੀਂ ਹੈਗਾ। ਸਮੁੰਦਰ ਚ ਡੁੱਬੇ, ਇਹਨੂੰ ਸ਼ਾਰਕ ਲਿਆ ਕੇ ਬਾਹਰ ਇੱਕ ਬੰਦੇ ਨੂੰ ਕਹਿ ਰਹੀ
ਬਾਹਰ ਸ਼ਾਰਕ ਨੇ ਛਾਲ ਮਾਰ ਕੇ ਇਹਨੂੰ ਸਿੱਟ ਕੇ ਕਹਿੰਦੀ ਭਾਜੀ ਉਹ ਡਸਟਬਿਨ 'ਚ ਸਿੱਟ ਦੇ। ਜਿਵੇਂ ਖਾਲੀ ਟੀਮ ਤੱਕ ਸੁੱਟੀ ਆਹ ਨਹੀਂ ਉਸਤਾਦ ਜੀ ਕਦੇ ਮੈਂ ਹੈਲੀਕਾਪਟਰ ਤੇ ਫਿਰ ਰਿਹਾ ਹਾਂ ਖਾਬ 'ਚ ਹੈਲੀਕਾਪਟਰ ਤੇ ਫਿਰ ਰਿਹਾ, ਵੱਡੇ ਵੱਡੇ ਬੀਚਾਂ ਤੇ ਫਿਰ ਰਿਹਾ ਵਾਂ ਮੈਂ, ਠੀਕ ਹੈ। ਤੇ ਕੋਈ ਰੋਲ ਨਹੀਂ ਖਾਬ ਆ ਚ ਫੇਰ ਤੂੰ ਨਹੀਂ ਇੱਕ ਛਤਰੀ ਲੱਗੀ ਏ, ਅੱਛਾ ਉਹਦੇ ਥੱਲੇ ਉਹਦੇ ਥੱਲੇ ਮੈਂ ਵਾਂ ਉਹ ਲੰਬੀ ਜਿਹੀ ਕੁਰਸੀ ਤੇ, ਅੱਛਾ ਇਹ ਮੈਂ ਫਿਰ ਰਿਹਾ ਵਾਂ। ਖੀਰੇ ਰੱਖੇ ਖੀਰੇ ਨਹੀਂ ਨਹੀਂ ਬੀਜ ਦੇ ਲਾ ਕੇ ਸੁੱਤੇ ਪਏ ਛਤਰੀ ਰੱਖੀ ਨੇ ਆ ਪੇ ਢਿੱਡ ਵੱਡਾ ਕੱਢ ਕੇ ਤੇ ਦੂਰੋਂ ਕਿ ਅੰਗਰੇਜ਼ ਨੇ ਵੇਖ ਕੇ ਕਹਿੰਦੀ ਜਾ ਰਹੀ ਹੈ ਨਾ ਟਿਕਿਓ ਮਸਤ ਨੂੰ ਦੇ ਕੇ ਆ ਜਿਹੜਾ ਹੋ ਪਿਆ ਛਤਰੀ ਲੈ ਕਮਿਸ਼ਨਰ ਥੱਲੇ ਦਫ਼ਤਰ ਥੋੜਾ ਜਿਹਾ ਇੱਕ ਪਰਨਾ ਵੀ ਵਿਛਾਇਆ ਨਾ ਕਿਤੇ ਪਾਉਂਦੇ ਉੱਥੇ ਲੋਕੀ ਦੱਸ ਵੀ ਦੱਸ। ਜਵਾਨੀ ਸਿੱਟੀ ਜਾ ਰਹੇ। ਕਮਿਸ਼ਨਰ ਦਫ਼ਤਰ ਫਿਰਦੇ ਆ ਉਹਨਾਂ ਨੂੰ ਕਹਿੰਦਾ ਮੈਨੂੰ ਟਰਾਂਸਲੇਟਰ ਦਿਓ, ਮੈਨੂੰ ਖਾਬ ਹੋਰ ਜ਼ੁਬਾਨ ਚ ਆਉਂਦੇ। ਉਸਤਾਦ ਜੀ ਲੇਕਿਨ ਮੈਂ ਨਹੀਂ ਹਕੀਕਤ ਬੀਜ ਤੇ ਗੱਲ ਪਏ ਲੰਮੇ ਇੰਜ ਕਰਕੇ ਬੀਜ ਤੇ ਲੰਮੇ ਪਏ ਕੱਛਾ ਪਾ ਕੇ ਢਿੱਡ ਵੱਡਾ ਕੱਢ ਕੇ ਸਾਰੀਆਂ ਅੰਗਰੇਜ਼ੀਆਂ ਆਪਣਾ ਸਮਾਨ ਚੁੱਕ ਕੇ ਐਂ ਜਾਣਦੀਆਂ। ਇੱਕ ਅੰਗਰੇਜ਼ ਨੇ ਪੁੱਛਿਆ ਕੀ ਆ, ਕਹਿੰਦੀ ਉਹ ਕੱਟਾ ਜਿਹਾ ਜਰਾਬਾਂ ਲਾ ਕੇ ਪਿਆ ਕੋਈ ਅੰਗਰੇਜ਼ ਨਹੀਂ ਅੰਗਰੇਜ਼ ਨੂੰ ਮਸਤ ਦਾ ਵੀ ਪਤਾ ਤੇ ਗੱਡੇ ਦਾ ਵੀ ਪਤਾ। ਯਾਰ ਅੰਗਰੇਜ਼ ਨਹੀਂ ਇਹਨਾਂ ਨੂੰ ਬੀਚ ਤੇ ਢਿੱਡਲ ਨੂੰ ਵੇਖ ਕੇ ਤੇ ਇੱਕ ਦੂਜੇ ਨੂੰ ਕਹਿ ਦਿੰਦੇ ਨਹੀਂ ਆ ਜਾਓ, ਨਹੀਂ ਟੱਪ ਭਰ ਕੇ ਉੱਧਰ ਚੱਲੀਏ ਆਪਾਂ। ਅੱਜ ਇਹ ਵੀ ਬੀਚ ਤੇ ਬਾਹਰ ਪਿਆ ਤੇ ਅੰਗਰੇਜ਼ਣੀਆਂ ਨੇ ਫੜ ਕੇ ਸਿੱਟਦਾ, ਕਹਿੰਦੀ ਅੰਦਰੋਂ ਕੋਈ ਸ਼ੈ ਆਈ ਤੇ ਸਮੁੰਦਰ ਚ ਸਿੱਟਦਾ। ਅੱਜ ਇੰਜ ਕਰਕੇ ਭਾਈ ਫਸਲ ਬੀਜ ਦੇ ਸੁੱਤੇ ਤੇ ਕੱਟਾ ਹੀ ਉੱਡੀ ਜਾਵੇ, ਐਡਾ ਐਡਾ ਲੰਬਾ ਖਰਾਟਾ ਮਾਰਨ ਉਹਦੇ। ਉਹਨਾਂ ਨੇ ਛਿੱਟਿਆ ਸਮੁੰਦਰ 'ਚ, ਮਛਲੀਆਂ ਨੇ ਬਾਹਰ, ਉਹਨਾਂ ਨੇ ਫੇਰ ਸਮੁੰਦਰ 'ਚ ਮਛਲੀਆਂ ਬਾਹਰ, 2 ਦਿਨ ਏਦਾਂ ਹੀ ਕਰਦਾ ਰਿਹਾ। ਉਹ ਕੈਚ ਕੇ ਐਂਡ ਉਸ ਮੁਲਕ ਦੀ ਪੁਲਿਸ ਨੇ ਕਿ ਤੁਹਾਡਾ ਰੌਲਾ ਕੀ ਹੈ? ਕਹਿੰਦਾ ਭਾਜੀ ਇਹ ਬੰਦਾ ਇਹ ਅੰਦਰ ਸਿੱਟਦੇ ਆ ਬਾਹਰ ਸਿੱਟਦੇ। ਪੁਲਿਸ ਵਾਲਿਆਂ ਨੇ ਕਿਹਾ ਭਾਈ ਤੁਹਾਡਾ ਆਪਸ ਦਾ ਮਸਲਾ, ਜਿਹਨੂੰ ਅਸੀਂ ਵੀ ਨਹੀਂ ਲੈ ਕੇ ਜਾਣਾ। ਇਹਨੂੰ ਹੋਰ ਮਹੀਨਾ ਕੁ ਸਿੱਟੋ ਇੱਕ ਦੂਜੇ ਯਾਰ ਉਹ ਸਾਰੇ ਇੰਜ ਕਰਕੇ ਬੀਜ ਦੇ ਕਿਨਾਰੇ ਫੱਟੇ ਤੇ ਪਏ ਛਤਰੀ ਲਾਈ ਭਾਈ ਉਹਦੀ ਮੋਟੇ ਵਾਲ ਵਾਲਾ ਮੰਜਾ ਕੱਢਣ ਦੇ ਉੱਤੇ ਉਹਦੀ ਉਹ ਕੱਢੀ ਜਿਹੜੀਆਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਨਹੀਂ ਹੁੰਦੀਆਂ, ਉਹ ਆਈਆਂ ਨੂੰ ਚੁੱਕਣ। ਉਹਨਾਂ ਨੇ ਉਹਨੂੰ ਦੇਖ ਕੇ ਫੋਨ ਕੀਤਾ, ਉਹਨਾਂ ਨੇ ਕਿਹਾ ਭਾਜੀ ਅਸੀਂ ਕੂੜਾ ਚੁੱਕਦੇ ਆ, ਆਹ ਕੀ ਹੈ? ਉਸਤਾਦ ਜੀ ਭਾਈ ਦਾਣੇ ਇਹ ਕੰਮ ਭਾਰਾ ਵਾ। ਭਾਈ ਦਾਣੇ ਜੀ ਬੀਜ ਦੇ ਸੁੱਤੇ ਤੇ ਛੱਲ ਆਈ ਤੇ ਛੱਲ ਨੇ ਵੇਖ ਕੇ ਕਿਹਾ ਉੱਤੋਂ ਦੀ ਹੋ ਕੇ ਫੇਰ ਇੰਜ ਟੱਪ ਕੇ ਫੇਰ ਵਾਪਸ। ਯਾਰ ਇੱਕ ਨੇ ਪਤਾ ਕਿੰਨੀ ਜੁਗਤ ਮਾਰੀ ਸੀ, ਕਹਿੰਦਾ ਛਾਲ ਨਾਲ ਟੇਕ ਲਾਈ ਹੁੰਦੀ। ਇੱਕ ਬੰਦਾ ਛਾਲ ਨਾਲ ਟੇਕ ਲਾ ਕੇ ਬੈਠਾ, मैं लाई सी ਛਾਲ ਖੜੀ ਉੱਤੇ। हमने मारी थी ये अरे जुगत। क्या कहने उन्होंने? मैंने कहा था मैं छल ना ढोल आई हुई है। ਅੱਛਾ ਉਸਤਾਦ ਜੀ ਸੱਚੀ ਮੁੱਚੀ ਉਸਤਾਦ ਜੀ ਕਹਿੰਦੇ ਦੌਰ ਬੜਾ ਜਦੀਦ ਆ ਰਿਹਾ ਅੱਗੋਂ ਪੈਸੇ ਮੁੱਕਣ ਦੇ ਨੇ, ਤੁਹਾਨੂੰ ਪਤਾ ਹੈ। ਡਿਜੀਟਲ ਕਰੰਸੀ ਆ ਰਹੀ। ਡਿਜੀਟਲ ਕਰੰਸੀ ਨਹੀਂ, ਉਹ ਇੱਕ ਕੰਪਨੀ ਹੈਗੀ ਹੈ, ਉਹਨੇ ਭਾਈ ਆਪਣੇ ਵੱਲ ਕਰ ਲੈਣਾ, ਤੁਸੀਂ ਕੋਈ ਸ਼ਾਇਦ ਦੇ ਕੇ ਤੇ ਕੋਈ ਸ਼ਾਇਦ ਲਓਗੇ। ਇਹ ਤੇ ਫਿਰ ਪੁਰਾਣਾ ਦੌਰ ਚੱਲ ਜਾਣਾ। ਆਹੋ ਇਹ ਤਾਂ ਸ਼ੁਰੂ ਚ ਚੱਲ ਗਏ ਤੁਸੀਂ। ਯਾਨੀ ਕਿ ਭਰਾਵਾ ਤੂੰ ਤਾਂ ਸ਼ੁਰੂ ਤੋਂ ਸ਼ੁਰੂ ਹੋ ਗਿਆ। ਪਿੰਡਾਂ ਥਾਵਾਂ ਜਾਲੇ ਵੀ ਕਣਕ ਦੇ ਦੇ ਕੇ ਤੇ ਸਾਰਾ ਕੁਝ ਹੁੰਦਾ ਹੈ। ਕਣਕ ਲਾਈ ਹੁੰਦੀ ਲਾ ਲਓ ਐਦਾਂ ਹੀ ਹੈ। ਚੌਧਰੀ ਨੇ ਨਾ ਉਹ ਉਸਤਾਦ ਜੀ ਹੁੰਦਾ ਜਿਹੜੇ ਉਹਨੇ ਕਣਕ ਲਾਈ ਹੁੰਦੀ ਹੈ ਕਿ ਵੀ ਇਹ ਮਿੱਠੇ ਨੇ ਕੰਮ ਘਰ ਦਾ ਕੀਤਾ, 5 ਕਿਲੋ ਕਣਕ ਦੇ ਦਿੱਤੀ, ਉਹਨੇ ਕੋਈ ਸਬਜ਼ੀ ਸੁਬਜ਼ੀ ਲਿਆਂਦੀ। ਇਹ ਸਿਸਟਮ ਚੱਲ ਰਿਹਾ ਹੈਗੇ ਨੇ। ਲੇਕਿਨ ਉਸਤਾਦ ਜੀ ਉਹ 2000 ਵਾਲਾ ਦੌਰ ਸੀ ਨਾ, ਜਿਹੜਾ 2000 ਤੋਂ ਪਹਿਲੇ ਦਾ ਦੌਰ ਸੀ, ਦੋ ਉਹੀ ਹਦਾਇਤ ਵਾਲਾ ਸੀਗਾ। ਨਹੀਂ ਬੈਠੇ ਮਿੱਠਾ ਜੀ ਵੀ ਖੇਡੀ ਐਲੀਅਨ ਆ ਰਹੇ ਨੇ। ਅਦੇ ਇਹਨੂੰ ਭੇਜਿਆ, ਇਹਨੂੰ ਘਰ ਦੇਣੇ ਉਸ ਦੌਰ ਚ ਕਿ ਜਾਂ 2 ਕਿਲੋ ਲੈ ਜਾ ਕਣਕ ਤੇ ਕੋਈ ਚੀਜ਼ ਲੈ ਗਿਆ, ਤੇ 2 ਕਿਲੋ ਕਣਕ ਦੇ ਕੇ ਤੇ 2 ਕਿਲੋ ਕਣਕ ਹੀ ਲੈ ਕੇ ਘਰ। 30 ਕਿਲੋ ਕਣਕ ਦੇ ਕੇ ਤੇ ਅੱਧੀ ਡੱਬੀ ਸਿੱਟਾ ਹੀ ਲਾਇਆ। ਆਹੋ ਉਸਤਾਦ ਜੀ ਅੱਜ ਵੀ ਇਹ ਮਾਹੌਲ ਤੁਹਾਨੂੰ ਮੈਂ ਦਿਖਾ ਸਕਦਾ ਹਾਂ। ਹੈਗਾ ਵਾ, ਕਿੱਥੇ ਹੈਗਾ ਵਾ ਕਿੱਥੇ? ਮੈਂ ਤਾਂ ਮੇਰਾ ਦੋਸਤ ਹੈਗਾ ਯਾਰ ਹੈਗਾ। ਸਹੀ ਕਹਿ ਰਿਹਾ। ਅਲੀ ਰਜ਼ਾ ਦੋਸਤ ਆ ਮੇਰਾ, ਚੀਚੜਾ ਕਿਤਨੀ ਰਿਹਾਇਸ਼ ਆ। ਉਹ ਭਾਈਜਾਨ ਪਾਕਿਸਤਾਨ ਦੇ ਵਿੱਚ ਤੁਸੀਂ ਹਿਸਾਬ ਲਾ ਲਓ, ਜਾਂ ਇੰਡੀਆ 'ਚ ਲਾ ਲਓ, ਜਾਂ ਬੰਗਲਾਦੇਸ਼ 'ਚ ਲਾ ਲਓ, ਬੜੇ ਬੜੇ ਐਸੇ ਇਲਾਕੇ ਹੈਗੇ ਨੇ ਜਿਹੜੇ ਹਲੇ ਬਹੁਤ ਪਿੱਛੇ ਨੇ। ਹਾਂਜੀ ਉਸਤਾਦ ਜੀ ਡਿਜੀਟਲ ਬੜੇ ਬੜੇ ਕਰੰਸੀ ਸ਼ਹਿਰ, ਬੜੇ ਬੜੇ ਉਸਤਾਦ ਹਿਸਾਬ। ਜੀ ਉੱਥੇ ਇੱਕ ਸ਼ੋਅ ਕਰਕੇ ਆਨੇ ਆ, ਰਾਤ ਨੂੰ ਪਹਿਰਾਦਾਰੀ ਹੁੰਦੀ ਆ, ਬੰਦੇ ਸੋਟੇ ਲੈ ਕੇ ਵਾਦਾ ਮਾਰਦੇ ਆ, ਮੈਂ ਜਾਗਣ ਡਿਆ ਵਾਂ। ਠੀਕ ਨਹੀਂ ਪਹਿਲਾਂ ਲੱਗਦਾ ਸਾਡੇ ਲੱਗੀ ਆਵਾਜ਼। 38 40 ਪਿੰਡ ਦੇ ਵਿੱਚ ਸਾਰਾ ਲੱਗਦਾ ਵਾ। ਮੈਂ ਤੁਹਾਨੂੰ ਤਾਂ ਕਿਹਾ ਮੈਂ 4 ਥੋੜੀ ਦੇਰ ਬਾਅਦ ਰੋਣ ਲੱਗ ਪਿਆ, ਕਹਿੰਦਾ ਊ ਸਾਰੇ ਸੋ ਗਏ ਆ, ਮੈਂ ਜਾ ਕੇ ਪਿਆ। ਮੈਨੂੰ ਨਾ ਪਿੰਡਾਂ ਦਾ ਰੂਲ ਹੈ ਅੱਛਾ ਲੱਗਦਾ। ਮਾਛੀ ਕੇ ਨਾ ਮੈਂ ਗਿਆ ਪਿੰਡ ਇੱਕ ਦੋਸਤ ਨੂੰ ਮਿਲਣ, ਤੇ ਉਹ ਆਣਾ ਸੀ ਸਾਜੀ ਪ੍ਰਾਹੁਣੇ ਸੀ ਜ਼ਿਆਦਾ, ਉਹ ਮਸਜਿਦ ਚ ਐਲਾਨ ਹੋਇਆ ਕਿ ਯਾਰ ਫਲਾਣੇ ਵਾਲੇ ਪ੍ਰਾਹੁਣੇ ਆਏ ਆ ਤੇ ਉਹਨਾਂ ਕੋਲ ਬਿਸਤਰੇ ਮੰਜੀਆਂ ਘਰ ਹਾਂਜੀ ਹਾਂਜੀ ਦੇ ਏਦਾਂ ਹੁੰਦਾ ਸੀ। ਯਾਰ ਹਲੇ ਵੀ ਉਹਨਾਂ ਹੁੰਦਾ ਦੇ ਵਾ। ਕੋਲ ਮੰਜੀਆਂ ਬਿਸਤਰੇ। ਮਸਜਿਦਾਂ 'ਚ ਉਹ ਸਪੀਕਰਾਂ 'ਚ ਨਾ ਉਹ ਹੁੰਦਾ ਬੱਚਾ ਗਵਾਚਣ ਦਾ ਲਾ, ਉਹਦਾ ਅੱਛਾ ਪੋਜ਼ਿਟਿਵ ਵੇ ਵਾਸਤੇ ਯੂਜ਼ ਕਰ ਰਹੇ ਸੀ ਨਾ। ਹਾਂ ਪੋਜ਼ਿਟਿਵ ਵੇ ਵਾਸਤੇ ਕਿ ਯਾਰ ਇੱਕ ਬੱਚਾ ਗੁੰਮ ਗਿਆ, ਉਹਦੀ ਵਜ੍ਹਾ ਇਹ ਆ ਕਿ ਉਹ ਹੁਣ ਕਿਉਂਕਿ ਉਹ ਸਾਰਿਆਂ ਤੱਕ ਆਵਾਜ਼ ਚਲੀ ਜਾਣੀ, ਹੁਣ ਕੱਲੇ ਕੱਲੇ ਕਿੱਥੋਂ ਲੱਭਣਾ। ਉਹਦੀ ਮਸਜਿਦ ਦੇ ਜਿਹੜਾ ਲਾਊਡ ਸਪੀਕਰ ਆ ਉਹਦੇ ਨਾਲ ਜ਼ਰਾ ਦੂਜੇ ਮਹੱਲੇ ਤੱਕ ਵੀ ਚਲੀ ਜਾਂਦੀ। ਔਰ ਫਿਰ ਲੋਕੀ ਕੀ ਕਰਦੇ ਨੇ, ਅਗਰ ਕਿਸੇ ਦਾ ਬੱਚਾ ਗੁੰਮ ਹੋ ਗਿਆ, ਉਹ 3 4 5 ਮਹੱਲਿਆਂ 'ਚ ਕਰਾਉਂਦੇ ਨੇ। 8-10 ਜਣੇ, ਤੂੰ ਇੱਧਰ ਕਰਾ ਕੇ ਆ, ਤੂੰ ਉੱਧਰ ਕਰਾ ਕੇ ਆ, ਤੂੰ ਉਸ ਮਹੱਲੇ ਕਰਾ ਕੇ। ਉਹ ਜਦੋਂ ਹਰ ਪਾਸੇ ਹੁੰਦੀਆਂ ਨਾ ਤੇ ਫਿਰ ਉਹ ਆਸਾਨੀ ਹੁੰਦੀ। ਪੋਜ਼ਿਟਿਵ ਵੇ ਵਾਸਤੇ ਯੂਜ਼ ਕਰ। ਨਹੀਂ ਉਸਤਾਦ ਜੀ ਉਹਨੇ ਕੋਈ ਭਾਈ ਜੀ ਸਵੇਰ ਤੋਂ ਲੈ ਕੇ ਸ਼ੁਰੂ ਹੋਇਆ
ਲੋ ਜੀ ਪਿਆਜ਼ ਵਾਲਾ ਆ ਗਿਆ ਤੇ ਚੌਂਕ ਦੇ ਵਿੱਚ ਆਹੋ, ਇਹ ਤੋਂ ਲੈ ਕੇ ਹੁੰਦਾ ਵਾ। 10 ਵਜੇ ਤੱਕ ਖਲੋਣਾ ਉਹਨੇ ਜਿੰਨੇ ਪਿਆਜ਼ ਨਹੀਂ ਇਹ ਗੱਲ ਗਲਤ ਆ ਤਾਂ ਜੀ ਕਿੰਨਾ ਉਸਤਾਦ ਜੀ- ਕੁਝ ਗਲਤ ਆ ਆਪਾਂ ਜਾਣੇ ਪਿੰਡ ਇੱਕ ਦਾ ਸ਼ੋਅ ਕਰਦੇ ਹਾਂ। ਉੱਥੇ ਰਾਤ ਨੂੰ ਬੱਸ ਸਾਰੀ ਪੂਰੇ 7-5-6 ਜਣੇ ਠਿਕਰੀ ਵਾਲਾ ਦੇਖਿਆ ਕਿੰਨੇ ਜਾਣਾ ਨੋਨੀ ਸਾਡਾ ਮੈਂ ਤੇ ਜਾਣਾ ਵਾ ਹੁਣ 5 ਦਿਨ ਰਹਿ ਕੇ ਆਉਣਾ ਪਿੰਡ ਉਸਤਾਦ ਜੀ। ਕਿਸੇ ਨੇ ਨਹੀਂ ਜਾਣਾ ਉਹਨੇ ਜਾਣਾ ਮੈਂ ਜਾਊਂਗਾ ਮੈਂ ਤੇ ਪਿੰਡ ਰਾਜੀ ਹੋ ਕੇ ਜਾਣਾ। ਇਹਨਾਂ ਦਾ 2 ਰੁਪਈਆ ਵੀ ਨਹੀਂ ਪੈਣਾ ਤੁਹਾਡਾ ਜਾਂ ਨਾ ਅੱਗੇ ਕਦੀ ਯਾਰ ਪਿਆ ਉਹਨੇ ਜਾਣਾ ਹੀ ਨਹੀਂ ਆ ਇੱਥੋਂ ਸਾਫ਼ ਲੱਗਦਾ ਉਹਨੇ ਆਪ ਹੀ ਨਹੀਂ ਜਾਣਾ, ਤਾਂ ਹੀ ਨਾ ਕਰਨ ਡਏ ਆ। ਸਾਜੀ ਇਹਨਾਂ ਨੂੰ ਇਹ ਕਹੋ ਕਿ ਉੱਥੇ ਮਤਲਬ ਜਿਹੜਾ ਤੁਸੀਂ ਪਰਸਨਲ ਵੀ ਖਰਚਣਾ ਨਾ ਉਹ ਵੀ ਮੇਰੇ ਪੱਲਿਓ ਫਿਰ ਦੇਖੋ। ਕਾਲੂ ਦਾ ਕੈਸਾ ਕੰਮ ਆ ਯਾਰ ਕਾਲੂ ਸਾਹਿਬ ਟਿਕਟੌਕ ਨਹੀਂ ਮਿਸ ਕਰ ਰਹੇ ਆਹੋ ਵੇਖੋ ਕੈਸੀ ਗੱਲ ਆ ਉਹਨੂੰ ਕੁੱਤੇ ਪੈ ਗਏ ਟਿਕਟੌਕ ਤੋਂ ਵਿਚਾਰੇ ਮੈਂ ਕਹਿੰਦਾ ਉਹਨੂੰ ਜੋ ਮਰਜ਼ੀ ਪੈ ਜਾਣ ਟਿਕਟੌਕ ਨਹੀਂ ਮਿਸ ਕਰ ਰਿਹਾ ਕਿਸੇ ਵੀ ਜਗ੍ਹਾ ਤੇ ਕੀ ਡਾਲਰ ਉਹਦੇ ਦਿਮਾਗ ਤੇ ਸਵਾਰ ਹੋਏ ਨੇ ਉਹਨੂੰ ਕੁੱਤੇ ਪਏ ਤੇ ਟਿਕਟੌਕ ਤੇ ਲਾਈਵ ਆਇਆ ਤੇ ਨਸਣ ਡਿਆ ਤੇ ਆਈ ਜਾਣ ਡਿਆ ਉਸਤਾਦ ਜੀ। ਲੇਕਿਨ ਉਹ ਨਾ ਵਿਆਹ ਤੇ ਨਹੀਂ ਗਿਆ, ਤੁਹਾਨੂੰ ਪਤਾ ਨਹੀਂ ਚਲੀ ਗੱਲ ਠੀਕ ਵਿਆਹ ਕਰਾਉਣ ਗਿਆ ਵਾ, ਉਸਤਾਦ ਜੀ ਉਤੋਂ ਉਹਦੇ ਮਾਮੇ ਦੇ ਵਿਆਹ ਤੇ ਗਿਆ ਵਾ ਯਾਰ ਵਿਆਹ ਤੇ ਗਿਆ ਵਾ, ਮੈਂ ਆਪ ਦੇਖਿਆ ਵਾ, ਭਾਂਡੇ ਭੁੰਡੇ ਦੇਗਾ ਤੂੰ ਸੀਗਾ ਤੇ ਉਤੋਂ ਉਹਦੇ ਮਾਮੂ ਦੇ ਮੁੰਡੇ ਦਾ ਵਿਆਹ ਵਾ ਤੇ ਉਹ ਕਿਤੇ 10 ਬੈਠਾ ਟਿਕਟੌਕ ਤੇ ਕਿ ਜੀ ਮੈਂ ਆਪਣੇ ਮਾਮੂ ਦੇ ਮੁੰਡੇ ਦੇ ਵਿਆਹ ਤੇ ਆਇਆ ਹਾਂ। ਉਹ ਥੱਲੇ ਉਹਨੂੰ ਕਮੈਂਟ ਇੰਨਾ ਜਾਂਦਾ ਵਾ ਮਾਮੂ ਕੇ ਬੇਟੇ ਕੀ ਸ਼ਾਦੀ ਹੈ ਮਾਮੂ ਕੇ ਹਾਂਜੀ ਮਾਮੂ ਦੇ ਬੇਟੇ ਦੀ ਸ਼ਾਦੀ ਅਗਲੇ ਮਹੀਨੇ ਸਾਡੇ 10 ਵਿਆਹ ਵਾ। ਤੁਹਾਡੇ ਆਹੋ ਲੈ ਤਾਂ ਸਾਰੇ ਇੱਥੇ ਹੀ ਬਿਠਾਈ ਰੱਖੇ ਆ, ਹੈ ਹੁਣ ਕਰਨ ਲੱਗੇ ਸਾਰਾ ਉਹ ਕੁਝ। ਨਹੀਂ ਭਰਾਵਾ ਸਾਰੇ 10 ਵਿਆਹ ਆਉਣਾ ਉਹਨੇ ਕਿੰਨੇ ਦਿਨਾਂ ਦਾ ਕਹਿ ਗਿਆ ਸੀ ਉਸਤਾਦ ਜੀ ਚਲੀਸਵੇਂ ਤੇ ਜਾਏਗਾ ਹੁਣ। ਓਏ ਭਾਈ ਵਿਆਹ ਤੇ ਗਿਆ ਵਾ ਉਹਨੇ 3 ਛੁੱਟੀਆਂ ਲਈਆਂ ਸੀ ਜੀ, ਮੇਰਾ ਖਿਆਲ 5ਵੀਂ ਕਿ 6ਵੀਂ ਛੁੱਟੀ ਆ। ਹਾਂ ਕਿੰਨੀਆਂ ਰਹਿ ਗਈਆਂ ਪਿੱਛੇ ਪਿੱਛੇ ਤੀਸਰੀ ਆ ਸਾਡੀ ਨਹੀਂ ਤੀਸਰੀ ਪਿੱਛੇ 2 ਉੱਤੇ ਹੋ ਗਈਆਂ ਰਹਿ ਗਈਆਂ 2 ਤੇ ਉਹ ਰਹਿ ਗਈਆਂ ਲੱਗਾ, ਦੋ ਤੇ ਰਹਿ ਗਏ 3 ਤੇ ਹੋ ਗਈ ਮਾਜਾਂਗਾ। ਉਹ ਲੇਕਿਨ ਇਸ ਦਫ਼ਤਰ ਦਾ ਸੱਚੀ ਮੁੱਚੀ ਐਡਵਾਂਟੇਜ ਆ ਸਾਰਿਆਂ ਨੂੰ, ਜਿਹੜੀਆਂ ਮਰਜ਼ੀ ਛੁੱਟੀਆਂ ਕਰ ਲਓ ਕੋਈ ਗੱਲ ਨਹੀਂ। ਨਹੀਂ ਉਹ ਟਿਕਟੌਕ ਦਾ ਰੌਲਾ ਹੈ ਨਾ ਕਿ ਉਹ ਤੁਸੀਂ ਕਿਤੇ ਵੀ ਉਹਦੇ ਲਈ ਕੋਈ ਇhtਮਾਮ ਕਰਨ ਦੀ ਲੋੜ ਨਹੀਂ ਇੱਥੇ ਉਹਨੂੰ ਆਉਣਾ ਪੈਣਾ ਇਸ ਤੋਂ ਚਲੋ ਬਹਿ ਨਹੀਂ ਗੱਲ ਹੁੰਦੀ ਉਸਤਾਦ ਬਹੁਤ ਰਾਤੀ ਉਹਨੂੰ ਮੈਂ ਬੀਪਾਂ ਵਾਲੀ ਗਾਲਾਂ ਕੱਢੀਆਂ ਗੱਲ ਭਾਰੀ ਫੈਸਲਾ ਹੁੰਦੀ। ਲੇਕਿਨ ਤੁਹਾਨੂੰ ਪਤਾ ਬੀਪ ਇੱਧਰ ਉੱਧਰ ਤੁਹਾਡੀ ਜਾ ਰਹੀ ਮੈਂ ਪਤਾ ਕੀ ਕੀਤਾ ਰਾਤੀ ਨੂੰ ਮੈਂ ਕਿਹਾ ਤੇ ਬੀਪ ਲਾਈ ਨਹੀਂ ਤੇ ਮੈਂ ਬਾਅਦ ਚ ਕੱਲਾ ਸਾਦਾ ਹੀ ਟੂੰ ਕਰਕੇ ਕਿਹਾ ਮੈਂ ਕਿਹਾ ਉੱਥੇ ਗੱਲ ਹੁੰਦੀ ਭਾਰੀ ਫੈਸਲ ਅਹਿਮੀਅਤ ਦੀ। 3 ਛੁੱਟੀਆਂ ਦਾ ਗਿਆ ਤੁਸੀਂ 3 ਛੁੱਟੀਆਂ ਕਰੋ, ਹੁਣ ਗਾਂ ਸ਼ਾਦੀ ਨਹੀਂ ਆਉਂਦੀ ਦੋ ਭਰਾ ਦੀ, ਮੈਂ ਵੀ ਜਾਣਾ ਹੀ ਹੈ, ਲੇਕਿਨ ਉਸਤਾਦ ਜੀ ਸਾਈਡ ਵਿੱਚ ਜਾਣਾ ਦੁਬਈ, ਅਸੀਂ ਪਿੱਛੋਂ ਇੰਜੋਏ ਕਰਨਾ। ਨਹੀਂ ਲੇਕਿਨ ਮੈਂ ਜਿਹੜਾ ਮੈਂ ਕੀਤਾ ਉਹਨਾਂ ਦਾ ਉਸਤਾਦ ਦੇ ਮਿੱਤਰੋ, ਉਹ ਇੱਕ ਲੜਕੀ ਦੇ ਨਾਲ ਆਇਆ ਲਾਈਵ। ਉਹ ਲੜਕੀ ਨਾ ਉਹਦੀ ਸ਼ਾਗਿਰਦ ਹੈ, ਉਹ ਗਾਣਾ ਬੰਨ ਸ਼ਾਗਿਰਦ। ਆਹੋ ਉਦੋਂ ਮੈਂ ਦਰਸ਼ਨ ਬੜੀ ਕੀਤੀ ਉਹਦੀ। ਮੈਂ ਕਿਹਾ ਅੱਛਾ, ਮੈਂ ਕਿਹਾ ਮੇਰਾ ਵੀ ਤਾਰਫ ਕਰਾਇਆ ਇਹਨੂੰ ਕਾਲੂ ਦੱਸ। ਕਹਿੰਦਾ ਸਾਡੇ ਉਸਤਾਦ ਦੇ ਮੁਹੱਤਰਮ। ਮੈਂ ਕਿਹਾ ਅੱਛਾ ਉਹੀ ਹੈ ਨਾ। ਕਹਿੰਦਾ ਉਹ ਕਹਿੰਦੀ ਕੌਣ? ਮੈਂ ਕਿਹਾ ਪੁੱਤਰ ਮੇਰੇ ਕੋਲ ਕੋਈ ਸ਼ੈ ਚਾਹੀਦੀ ਮੈਨੂੰ ਦੱਸ, ਇਹਦੇ ਕੋਲ ਨਾ ਮੰਗਿਆ ਕਰ ਕੋਈ ਸ਼ੈ। ਲੋਡ ਮੰਗਾਇਆ ਸੀ ਤੂੰ ਇਹਦੇ ਕੋਲ? ਉਹ ਕਹਿੰਦੀ ਨਹੀਂ ਕਿਸੇ ਨੇ ਲੋਡ ਮੰਗਾਇਆ। ਮੈਂ ਕਿਹਾ ਤੇ ਕਹਿੰਦਾ ਸਾਡੇ ਕੋਲ ਲੋਡ ਮੰਗਾਦੀ ਹੈ, ਇਹ ਵੀ ਬਕਵਾਸ ਕਰਦਾ ਹੀ ਉਹ ਤੇ ਸਾਜੀ ਦੇਖੋ ਇਹਨਾਂ ਨੇ ਜਾਣ ਵਾਲੀ ਗੱਲ ਪਲਟੀ ਆ ਨਾ। ਤੁਸੀਂ ਇਰਾਦਾ ਕਰੋ, ਤੁਸੀਂ ਕਹੋਗੇ ਯਾਰ ਤੁਸੀਂ ਆਰਡਰ ਲਓ ਅਸੀਂ ਜਾਵਾਂਗੇ। ਬੰਦੇ ਦੀ ਸਮਝ ਨਹੀਂ ਆਉਂਦੀ ਯਾਰ, ਤੂੰ ਟਾਈਮ ਨਾਲ ਘਰ ਜਾਂਦਾ ਨਹੀਂ, ਤੈਨੂੰ ਬਾਹਰੋਂ ਕੀ ਆ। ਮੈਂ ਤਾਂ ਕਹਿੰਦਾ ਪਿੰਡ ਮੇਰੇ ਨਾਲ ਰਹਿ ਕੇ ਹੁਣ 4-5 ਦਿਨ ਜਿਹੜੇ ਅਸੀਂ ਇੰਜੋਏ ਕਰਵਾ ਦਿੰਦੇ ਪਿੰਡ ਦੇ ਵਿੱਚ, ਤੂੰ ਤੱਕ ਫਿਰ ਤੂੰ ਪਿੰਡ ਜਾਣਾ, ਸਾਡੇ ਤੇ ਆਪਣੇ ਜਾਤੀ ਪਿੰਡ ਵਾ, ਤੂੰ ਹਾਰ ਕੇ ਬਾਬਰ ਟਿੱਕੇ ਵਾਲੇ ਕੋਲ ਜਾਣਾ ਬਸ। ਉਹ ਵੀ ਮੁਦੱਸਰ ਕਹੇਗਾ ਤੈਨੂੰ ਅੱਗੋਂ ਤੇ ਗੇਟ ਖੁੱਲਣਾ ਪਿੰਡ ਦਾ, ਨਹੀਂ ਖੁੱਲਣਾ ਕਿੱਥੇ ਲੈ ਜਾਏਗਾ ਸਤਾਜ ਦਾ। ਤੁਸੀਂ ਤੈਨੂੰ ਕੀ ਤੂੰ ਕੁਛ ਹੈ ਭੁੱਲਿਆ ਮਰੀ ਕੋਈ ਰਾਨ ਨਾਰ ਕੋਈ ਮਰੀ ਨਹੀਂ, ਹੁਣ ਤੇ ਪਿੰਡ ਦੀ ਗੱਲ ਹੋਣੀ। ਤੁਸੀਂ ਕਹੋ ਜੇ ਉਸਤਾਦ ਜੀ, ਤੁਸੀਂ ਕਹੋ ਮੈਂ ਹਾਜ਼ਰ ਹਾਂ। ਭਾਈ ਦਾਨਿਸ਼ ਵੀ ਮੈਂ ਹਾਂ ਕਰਾਂ। ਮੇਰੇ ਨਾਲ ਚਲੋ ਪਿੰਡ 5 ਦਿਨ ਰਹਿ ਕੇ ਉਹਨੇ ਸੁਰਖਰੂ ਹੋ ਜਾਓਗੇ, ਚੱਸ ਹੈ ਕਿ ਤਾਂ ਉੱਥੇ ਇਸ ਤਰੀਕੇ ਨਾਲ ਅਸੀਂ ਉੱਥੇ ਦਿਖਾਉਣਾ। ਕੱਚੇ ਇਲਾਕੇ ਦੇ ਉਸਤਾਦ ਜੀ ਟੀਟਮ ਕਰਕੇ ਉਹ ਟਿੱਕੇ ਵਾਲੇ ਜਿਹੜੀ ਉਸਤਾਦ ਟਿੱਕੇ ਵਾਲੇ ਬਾਬਰ ਭਾਈ ਦੇ ਪਿੰਡ ਟਿੱਕੇ ਵਾਲਾ। ਮੈਂ ਕਹਿੰਦਾ ਉਸਤਾਦ ਜੀ ਤੁਹਾਡੀ ਰੂਹ ਰਾਜੀ ਹੋਏਗੀ। ਆ ਦੇਖ ਲੈ ਪਹਿਲੇ ਚੌਕ 'ਚ ਮੋੜ ਆਏ ਸੀਗੇ ਤੇ ਰੂਹ ਰਾਜੀ ਹੋ ਜਾਏਗੀ, ਸਾਰਾ ਆਪਾਂ ਕਹਿਣ ਡਏ। ਮੈਂ ਇਹਨਾਂ ਨੂੰ ਕਹਿਣ ਡਿਆ। ਨੇੜੇ ਆ ਨਾ ਇਹ ਦੂਰ ਵਾਲੇ ਪਿੰਡ। ਅੱਛਾ ਉਹ ਕੀ ਬਾਤ ਹੈ। ਯਾਰ ਬੰਗਲਾਦੇਸ਼ ਜਾਣਾ ਉਸਤਾਦ ਨੂੰ ਲੈ ਕੇ ਹੈ ਇਥੋਂ ਨੇੜੇ ਆ। ਮੈਂ ਪੌਣੇ ਘੰਟੇ ਦਾ ਯਾਰ ਇੱਕ ਦੋਨੀ ਪ੍ਰੋਗਰਾਮ ਚੱਲ ਰਿਹਾ ਹੁੰਦਾ, ਤੂੰ ਵਿੱਚ ਐਸੀ ਗੱਲ ਕਰਕੇ ਉਹ ਸਾਰਾ ਟਰੈਕ ਇੱਧਰ ਉੱਧਰ। ਬੜੀ ਜ਼ਰੂਰੀ ਗੱਲ ਸਾਰੀ ਹੈ। ਪਿੰਡ ਇੱਕ 'ਚ ਮਿਸਾਲ ਚੱਲ ਅਗਰ ਡਿਜੀਟਲ ਕਰੰਸੀ ਟੋਟਲ ਤੁਸੀਂ ਕਹਿੰਦੇ ਹੋ ਡਿਜੀਟਲ ਕਰੰਸੀ ਹੋਣੀ, ਜਿਹੜੇ ਕੈਸ਼ ਲੈਂਦੇ ਡੇਲੀ ਉਹ ਕਿੱਧਰ ਜਾਣਗੇ? ਹੁਣ ਕੈਸ਼ ਵੀ ਨਹੀਂ ਆ ਰਿਹਾ ਮਿੱਠਾ ਜੀ। 500 ਵੀ ਮਰ ਗਿਆ। ਤੇਰੀ ਹੁਣ ਤੋਂ ਡਿਜੀਟਲ ਕਰੰਸੀ ਨਹੀਂ। ਜਿਹੜੇ ਪਾਕਿਸਤਾਨ ਦੇ ਵਿੱਚ ਤੁਸੀਂ 100 ਸਾਲ ਸੋਚੋ ਵੀ ਕਰੰਸੀ ਡਿਜੀਟਲ ਹੋਏਗੀ। ਜਿਹੜੇ ਮਹੱਤਵ ਜਿਹੜੇ ਰੇੜੀਆਂ ਵਾਲੇ ਫੁੱਲੇ ਵੇਚਣ ਡਏ ਆ, ਲੇਜ਼ਾ ਵੇਚਣ ਡਏ, ਉਹਨਾਂ ਨੇ ਕਿੱਥੇ ਜਾਣਾ ਕੰਮ? ਉਹ ਭਗਾਨੇ ਵਾਲਿਆਂ ਨੇ ਕੀ ਕਰਨਾ? ਉਹ ਭਰਾਵਾ ਉਹੀ ਤੇ ਗੱਲ ਆ। 100 ਰੁਪਏ ਵੀ ਜਾਇਜ਼ ਕੈਸ਼ ਹੋਇਆ ਕਰੇਗਾ। ਸਾਰੀ ਡਿਜੀਟਲ ਏਜੰਸੀ ਹੋਏਗੀ। ਇੱਕ ਸਿਸਟਮ ਇਸ ਤਰ੍ਹਾਂ ਹੋਏਗਾ ਕਿ ਉਹਨੇ ਤੁਹਾਨੂੰ ਸਾਰਿਆਂ ਨੂੰ ਹੈਕ ਕਰ ਦੇਣਾ। ਇਹ ਤੁਹਾਡਾ ਮੋਬਾਈਲ ਤੇ ਤੁਸੀਂ ਰਾਬਤੇ 'ਚ ਹੋ, ਹਰ ਕਰੰਸੀਆਂ ਬੰਦ ਹੋ ਜਾਣਗੀਆਂ। ਫਿਰ ਆਣਗੇ ਐਲੀਅਨ ਤੇ ਤੁਸੀਂ ਸਾਰੇ ਮਿਲ ਕੇ ਕੰਮ ਕਰੋਗੇ। ਫਿਰ ਗ੍ਰਿਫਤ ਹੋਣ ਦੀ ਮਜ਼ਬੂਤ ਹੋਏਗੀ। ਉਹਨਾਂ ਨੇ ਤੁਹਾਨੂੰ ਕੰਮ ਤੇ ਲਾਣਾ। ਸਾਜੀ ਮੈਂ ਸੁਣਿਆ ਯਾਰ ਐਲੀਅਨ ਨੂੰ ਤੂੰ ਜਦੋਂ ਆਏਗਾ ਨਾ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰੇਗਾ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਹੈਗਾ ਸ਼ੱਫੂ ਤੋਂ ਐਲੀਅਨ ਹੈ। ਸਾਜੀ 50 ਸਾਲ ਪਹਿਲੇ ਅੰਗਰੇਜ਼ਾਂ ਨੇ ਫਿਲਮਾਂ ਬਣਾਈਆਂ ਏਲੀਅਨ ਤੇ। ਲੇਕਿਨ ਉਹ ਅੱਜ ਤਸਦੀਕ ਹੋਣ ਡਈ ਆ।
50 ਸਾਲ ਪਹਿਲੇ ਅਸੀਂ ਅੱਜ ਮੰਨਣਾ ਹਲੇ ਪਤਾ ਨਹੀਂ ਹੋਰ 50 ਸਾਲ ਲੱਗ ਜਾਣੇ ਉਹਨਾਂ ਨੂੰ ਆਉਂਦੇ। ਇੱਕ ਐਲੀਅਨ ਆਇਆ, ਉਹ ਵਿਚਾਰਾ ਵਾਪਸ ਚਲਾ ਗਿਆ ਉਸਤਾਦ ਜੀ। ਉਹਦਾ ਹਨਾ ਹੱਥ ਸੀ ਸਿਲਵਰ ਦਾ, ਉਹ ਇੰਨਾ ਕੋਈ ਉਂਗਲਾਂ ਹੀ ਲਾ ਕੇ ਲੈ ਗਿਆ ਉਸਤਾਦ ਜੀ। ਉਹ ਉਹਨਾਂ ਵਿਚਾਰਾ ਵਾਪਸ ਨੇ ਗਿਆ। ਜਦੋਂ ਏਲੀਅਨ ਆਣੇ ਆ ਹਲੇ ਕਦੋਂ ਆਣੇ? 50 ਸਾਲ ਅੱਗੇ ਦੀ ਗੱਲ, ਸਾਨੂੰ ਇੱਥੇ 50 ਸਾਲ ਪਹਿਲੇ ਮਰਜੀ। ਯਾਰ ਇਹ ਸਭ ਝੂਠ ਆ, ਕੋਈ ਏਲੀਅਨ ਉਲੀਅਨ ਨਹੀਂ ਆਣੇ ਇੱਥੇ, ਬਸ ਇਨਸਾਨਾਂ ਦੀ ਜ਼ਮੀਨ ਆ। ਕਿਉਂ ਜੀ? ਏਲੀਅਨ ਆ ਵੀ ਜਾਣ, ਅਸੀਂ ਬੈਠੇ ਨਹੀਂ, ਤੁਹਾਡਾ ਭਰਾ ਬੈਠਾ, ਇੱਕ ਤੇ ਗੋਲੀਆਂ ਖਾਵਾਂਗੇ ਅਸੀਂ, ਕਿਤੇ ਏਲੀਅਨ ਡਿਬੜੇ ਨਹੀਂ ਹੈਗੇ, ਸਾਨੂੰ ਪਤਾ ਹੀ ਆ। ਏਲੀਅਨ ਇੱਥੇ ਆਇਆ ਉਸਤਾਦ ਜੀ, ਮਨਰਵਾ ਜੀ ਕਿਤੇ ਆ ਗਿਆ ਡਰਾਮਾ ਵੇਖਣ, ਉਹਨੇ ਇੰਨੀ ਜੁਗਤ ਕੀਤੀ, ਵਿਚਾਰਾ ਫਿਰ ਵਾਪਸ ਚਲਾ ਗਿਆ। ਏਲੀਅਨ ਵਾਸਤੇ ਕੁਝ ਜਗ੍ਹਾ ਚਾਹੀਦੀ ਹੁੰਦੀ ਹੈ, ਕੋਈ ਟਰੈਕ, ਕੋਈ ਸਿਸਟਮ, ਕੋਈ ਜਗ੍ਹਾ ਕੋ ਨਿਭਾਉਣਾ ਕਿੱਥੇ ਆ, ਕੋਈ 4 ਜੀ ਆਣ ਹੁੰਦੇ ਵੇਖਣ ਉਹਨੂੰ। ਏਦਾਂ ਥੋੜੀ ਹੁੰਦਾ ਹੁਣ ਇੱਕ ਜਗ੍ਹਾ ਤੇ ਉਹ ਸਲੇਟ ਰੋਕੀ ਤੇ ਏਲੀਅਨ ਆ ਗਿਆ ਇੰਨਾ ਘਰ, ਉਹ ਕਹਿੰਦਾ ਚਲੋ ਚੱਲੀਏ, ਇਹ ਤੇ ਆਪ ਵੇਲੀਅਨ ਨੇ। ਨਹੀਂ ਨਾਲੇ ਏਲੀਅਨ ਆ ਜੇ ਤਾਂ ਅਸੀਂ ਆਪ ਬਹੁਤ ਵੱਡੇ ਏਲੀਅਨ ਹੈਗੇ ਆ। ਸਾਡੇ ਤੋਂ ਵੱਡਾ ਏਲੀਅਨ ਕਿਹੜਾ ਵਾ? ਸਾਨੂੰ ਤਾਂ ਮਾਂ-ਬਾਪ ਨੇ ਜੰਮੇ ਏਲੀਅਨ ਆ। ਉਹਨਾਂ ਨੇ ਰਿਸਰਚ ਵਾਸਤੇ ਇੱਕ ਵੱਡੇ ਏਲੀਅਨ ਨੇ ਨਾ ਰਿਸਰਚ ਵਾਸਤੇ ਇੱਕ ਏਲੀਅਨ ਭੇਜਿਆ, ਉਹ ਹੀ ਮਿੱਠੇ ਨੂੰ ਮਿਲਿਆ, ਉਹ ਕਹਿੰਦਾ ਕੈਂਸਲ ਕਰ ਦਿਓ ਮਨਸੂਬਾ। ਬਹੁਤ ਹੀ ਠੀਕ। ਭਾਈ ਮਿੱਠੇ ਵਾਲੇ ਵੀ ਏਲੀਅਨ ਆ ਗਿਆ, 4-5 ਦਿਨ ਰਿਹਾ ਤੇ ਉਹਨਾਂ ਫ੍ਰੀ ਹੋ ਗਏ, ਕਹਿੰਦਾ ਏਲੀਅਨ ਚਲਾ ਚਲੀਏ ਬਾਹਰ ਖੇਲੀਅਨ। ਇੱਕ ਏਲੀਅਨ ਇਹਦੇ ਲਾਇਆ ਉਹਨੂੰ, ਏਲੀਅਨ ਕਹਿੰਦਾ ਅੱਲਾ ਤੇਰਾ ਸਿਗਰਟ ਲਵਾਇਆ, ਯਾਰ ਸਿਗਰਟ ਲਵਾਓ। ਏਲੀਅਨ ਆਪਣੀ ਜ਼ਬਾਨ ਚ ਕਹਿੰਦੇ ਇੱਕ ਸਿਗਰਟ ਲਵਾਓ, ਵੇ ਲੋ 009 ਕ੍ਰਸ਼ ਲਵਾਓ। ਯਾਰ ਇਹਦੇ ਘਰ ਏਲੀਅਨ ਆਏ ਨੇ, ਏਲੀਅਨ ਨੂੰ ਐਡਾ ਹਾਨੋ ਕਰਤਾ। ਇਹ ਏਲੀਅਨ ਨੂੰ ਕਹਿੰਦਾ ਦੇਖ ਕੇ ਦੁਕਾਨ ਖੁੱਲੀ, ਏਲੀਅਨ ਰਾਹ ਚ ਵਾਪਸ ਆ ਕੇ ਬੰਦਾ ਦੁਕਾਨ ਭਾਜੀ ਇਹ ਦੂਰ ਕਰਤਾ। ਏਲੀਅਨ ਇੱਕ ਵਿਆਹ ਦੇ ਬੇਟਾ ਇੰਤਜ਼ਾਰ ਕਰਨ ਡਿਆ ਤੇ ਉਹਨਾਂ ਨੂੰ ਕਹਿਣਾ ਨਾ ਲਾ ਆ ਗਿਆ। ਯਾਰ ਇਹਦੇ ਮਾਈਂਡ ਮਿੱਠਾ ਆਂਡਿਆ, ਏਲੀਅਨ ਕਹਿੰਦਾ ਪੰਕਾ ਆ ਰਿਹਾ ਪੰਕਾ। ਯਾਰ ਬੰਗਾਲੀ ਲੱਸੀ ਵਾਲੇ ਕੋ ਰੱਸੀ ਪੀ ਕੇ ਨਾ ਅੱਧੀ ਏਲੀਅਨ ਨੂੰ ਫੜਵਾਤਾ ਉੱਤੇ, ਕਹਿੰਦੇ ਭਾਈ ਉਹਦੇ ਕੋਲ ਪੈਸੇ ਲੈ ਕੇ, ਉਹਦੇ ਕੋਲ ਹੈ ਨਹੀਂ ਵਿਚਾਰੇ ਕੋਲ। ਮਿੱਠੇ ਦੇ ਘਰੋਂ ਏਲੀਅਨ ਖੰਘ ਦਾ ਨਿਕਲਣ ਦੇ ਛੋਟਾ ਸੇਬ ਖਾ ਲਿਆ ਸੀ। ਓਏ ਇੱਕ ਮਿੰਟ, ਏਲੀਅਨ ਚੌਕ ਚ ਖਲੋਤਾ ਕਿ ਸ਼ੈ ਖਾਂਡੇ ਦਾ ਕਹਿੰਦਾ ਚਲੋ ਚੱਲ ਘਰ ਚੱਲ, ਉਹ ਕਹਿੰਦਾ ਮੈਂ ਏਲੀਅਨ ਓਏ ਐਡਾ ਤੂੰ ਏਲੀਅਨ ਚੱਲਦਾ ਹੁਣ, ਉਹਨੇ ਆਪ ਮਾਰੀ। ਉਹਦੇ ਘਰ ਏਲੀਅਨ ਆ ਗਿਆ ਤੇ ਉਹ ਸਾਰਿਆਂ ਨੂੰ ਕਹਿੰਦੇ ਯਾਰ ਪਰਾਂ ਨੂੰ ਹੋਵੋ। ਓ ਯਾਰ ਇੱਕ ਮਿੰਟ ਰੁਕ ਜਾ, ਇੱਧਰ ਵੀ ਤੇ ਵੇਖ ਲਓ ਇੱਧਰ। ਉਹ ਤੂੰ ਛੱਡ ਉਹਨਾਂ ਨੂੰ, ਏਲੀਅਨ ਆਇਆ। ਓਏ ਉਹਨਾਂ ਦਾ ਸ਼ੋਅ ਆ। ਮਾਫੀ ਚਾਹਤਾ, ਏਲੀਅਨ ਮਿੱਠੇ ਘਰ ਆਇਆ ਤੇ ਨਹਾ ਕੇ ਇਹਦੇ ਅੱਬੂ ਵਾਲੇ ਕੱਪੜੇ ਪਾ ਕੇ ਫਿਰ ਏਲੀਅਨ ਭਾਈ ਮਿੱਠੇ ਘਰ ਆਏ ਤੇ ਇਹਨਾਂ ਨੂੰ ਵਿਆਹ ਦਾ ਕਾਰਡ ਆਇਆ ਬਮਾ ਏਲੀਅਨ। ਯਾਰ ਏਲੀਅਨ ਗਲੀ ਚ ਜਾਣ ਦਾ ਬਕੜਾ ਸੁਣਾ ਚੌਰੀ ਏਲੀਅਨ। ਯਾਰ ਓ ਯਾਰ ਇੱਧਰ ਵੀ ਤੇ ਵੇਖੋ ਨਾ ਉਸਤਾਦ ਜੀ ਕੀ ਹੈ। ਕੀ ਗੱਲ ਸਾਈ ਬੋਰ ਹੋ ਰਹੇ? ਸਹੀ ਕੀ ਗੱਲ? ਪਹਿਲਾ ਬਲੇਡ ਦੇ ਰਿਹਾ ਏਲੀਅਨ ਸੁਣ ਰਹੇ ਹੋ ਸਾਡੇ ਕੋਲ? ਏਲੀਅਨ ਇਹਦੇ ਘਰ ਵੀ ਏਲੀਅਨ ਆਇਆ, ਤੇ ਸੁਬਾਹ ਉੱਠ ਕੇ ਉਹਨੇ ਰੌਲਾ ਪਾਤਾ ਮੇਰੀ ਜੇਬ ਤੋਂ ਪੈਸੇ ਕਿੰਨੇ ਕੱਢੇ। ਇਹਦੇ ਘਰ ਏਲੀਅਨ ਆਇਆ। ਹਾਂਜੀ, ਇਹਨਾਂ ਨੂੰ ਸ਼ੱਕ ਪਿਆ ਕਿ ਏਲੀਅਨ ਨੇ, ਇਹਨਾਂ ਨੂੰ ਨਵਾਇਆ, ਉਹਦਾ ਸਾਰਾ ਏਲੀਅਨ ਵਾਲਾ ਰੰਗ ਲੱਥ ਗਿਆ, ਚਲੋ ਈਜ਼ੀ ਲੋਡ ਵਾਲਾ ਪਾਣੀ। ਯਾਰ ਇਹਦੇ ਘਰ ਏਲੀਅਨ 2 ਦਿਨ ਰਿਹਾ, ਮੈਂ ਕਿਹਾ ਏਲੀਅਨ ਪਾਸ਼ਾ ਕਿੱਦਾਂ? ਕਹਿੰਦਾ ਭਾਈ ਲੱਕ ਰਹਿ ਕੇ ਰਕਸ਼ੇ ਸੌ ਕੇ। ਮਿੱਠੇ ਨੂੰ ਉਹਨਾਂ ਨੀਂਦ ਦੀਆਂ ਗੋਲੀਆਂ ਖਵਾਤੀਆਂ ਤੇ 2 ਦਿਨ ਬਾਅਦ ਉੱਠ ਕੇ ਮੈਂ ਪੜਿਆ ਹੋਇਆ ਏਲੀਅਨ ਆਇਆ ਸੀ ਨਾ, ਏਲੀਅਨ ਆਇਆ। ਮੈਂ ਕਿਹਾ ਤੂੰ 2 ਦਿਨ ਏਲੀਅਨ ਨੋਨੀ ਦੇ ਘਰ ਰਹਿ ਗਿਆ, ਕੀ ਫੀਲ ਕੀਤਾ? ਕਹਿੰਦਾ ਲੈ ਘਰ ਕਹਿੰਦਾ ਲੱਤਾਂ ਤੇ ਬਾਹਰ ਹੀ ਡਈਆਂ ਭਰਾਵਾ। ਓਏ ਇਦਾਂ ਨਹੀਂ ਹੁੰਦਾ ਕਾਕੇ। ਉਸਤਾਦ ਜੀ ਕੋ ਵੀ ਏਲੀਅਨ ਆਇਆ ਤਾਂ ਉਸਤਾਦ ਜੀ ਉਹਨੂੰ ਕਹੀ ਜਾਣਾ ਆਪਣਾ ਚੈਨਲ ਬਣਾ YouTube ਅਬਾਸ ਦੇ ਘਰ ਆਫੀਸ਼ੀਅਲ ਏਲੀਅਨ ਨੂੰ। ਸਾਡੀ ਦਾਨਿਸ਼ ਘਰ ਏਲੀਅਨ ਆ ਗਿਆ ਤੇ ਉਹ ਇਹਨੂੰ ਵੇਖ ਕੇ ਕਹਿੰਦੇ ਅੱਛਾ ਇੱਧਰ ਹੈ ਵਾ। ਅੱਛਾ ਇੱਧਰ ਤੁਸੀਂ ਪਹਿਲੇ ਹੀ ਆਓ। ਤੁਹਾਡਾ ਨਾਂ ਆ ਗਿਆ। ਉਸਤਾਦ ਜੀ ਕੋਲ ਏਲੀਅਨ ਆ ਗਿਆ ਤੇ 4 ਦਿਨ ਉਹਨੂੰ ਭਾਈ ਫੁੱਲ ਚੁੱਕ ਕੇ ਰੱਖਿਆ ਤੇ ਮੁੜ ਕੇ ਉਹਨੂੰ ਕਹਿੰਦੇ ਹੁਣ ਮੈਂ ਤੈਨੂੰ ਜਿੱਦਣ ਮੈਸੇਜ ਕਰਨਾ ਉਧਰ ਆਣਾ। ਉਸਤਾਦ ਜੀ ਕੋ ਏਲੀਅਨ ਆਇਆ, ਕਹਿੰਦੇ ਮੈਨੂੰ ਕੰਮ ਕੋਈ ਨਹੀਂ, ਮੈਨੂੰ ਸਿਰਫ ਬੜਾ ਉਹ ਡਾਕਟਰ ਨੂੰ ਸਰੋਲਾ ਦਾ ਨੰਬਰ ਦੇ ਦੋ। ਏਲੀਅਨ 4-5 ਦਿਨ ਬੈਠਾ ਰਿਹਾ ਤੇ ਉਸਤਾਦ ਜੀ ਮੋਬਾਈਲ ਤੇ ਲੱਗੇ ਹੋਏ। ਏਲੀਅਨ ਕਹਿੰਦਾ ਮੈਂ ਫਿਰ ਨਿਕਲਾਂ। ਏਲੀਅਨ ਵਿਚਾਰਾ ਯਾਰ ਏਲੀਅਨ ਆਇਆ, ਉਹ ਕਾਸ਼ੀ ਨੇ ਚੰਡਾ ਚੋੜਾ ਮਾਰ ਕੇ ਭਜਾਤਾ। ਚੱਲ ਭੱਜ ਆਓ ਜੀ, ਇੱਥੇ ਹੈਗੇ, ਕਹਿੰਦਾ ਚੱਲ ਭੱਜ। ਏਲੀਅਨ ਰੋਦਾ ਬਾਹਰ ਨਿਕਲਿਆ। ਯਾਰ ਏਲੀਅਨ ਨੇ ਬਾਹਰ ਬੂਹਾ ਖੜਕਾਇਆ ਤੇ ਕਾਸ਼ੀ ਕਹਿੰਦਾ ਉਸਤਾਦ ਜੀ ਬਾਹਰ ਏਲੀਅਨ ਆਇਆ। ਕਹਿੰਦਾ ਯਾਰ ਉਹਨਾਂ ਨੇ ਕਿਸੇ ਨੇ ਰਾਬਤਾ ਕੀਤਾ ਅੱਧੀ ਰਾਤ, ਇਹ ਹਰਾਸਮੈਂਟ ਨਹੀਂ? ਰਹੀ ਗੱਲ ਹਰਾਸਮੈਂਟ ਕਿ ਰਾਤ ਦੇ 3 ਵਜੇ ਆ ਕੇ ਤੁਸੀਂ ਕੁਝ ਅੱਛੀ ਮਿਲਣਾ। ਉਹਨਾਂ ਦੇ ਹਿਸਾਬ ਨਾਲ ਦਿਨ ਨਹੀਂ ਹੁੰਦਾ ਉਸਤਾਦ ਜੀ। ਏਲੀਅਨ ਦੇ ਅੱਛਾ ਉਹਨਾਂ ਦਾ ਹੋਰ ਹਿਸਾਬ। ਉਹ 24 ਘੰਟੇ ਲੇਕਿਨ ਚੱਲ। ਜਦੋਂ ਇੱਥੇ ਆ ਗਏ ਉਦੋਂ ਉਹਨਾਂ ਨੂੰ ਸਾਡੇ ਹਿਸਾਬ ਨਾਲ ਚੱਲਣਾ ਪਿਆ, ਕਿਤੇ ਫਿਰ ਵਾਪਸ ਜਾ। ਤਾਜੀ ਏਲੀਅਨ ਦੀ ਅੰਮੀ ਤੇ ਏਲੀਅਨ ਉਹ ਆ ਗਏ, ਉਹ ਇਹਦੇ ਅੱਬੂ ਨੂੰ ਸ਼ਿਕਾਇਤ ਲਾਣੀ ਮੇਰੇ ਮੁੰਡੇ ਦੀ ਅੱਖ ਇਹਨੇ ਕੱਢੀ ਹੋਈ। ਨਹੀਂ ਏਲੀਅਨ ਦੀ ਅੰਮੀ ਤੇ ਪੂਰੇ ਦੇ ਆ ਕੇ ਇਹਦੇ ਘਰ ਕਹਿ ਰਹੇ ਕਿ
ਇਹਨੇ ਸਾਡਾ ਏਲੀਅਨ ਵੀ ਖਰਾਬ ਕਰ ਯਾਰ 4-5 ਦਿਨ ਬਾਸਨਾ ਰਿਹਾ ਵਾ ਤੇ ਏਲੀਅਨ ਕਹਿੰਦਾ ਵਾ ਉਹ ਮੈਂ ਜਮਾ ਵਾ ਮੇਰਾ ਮੋਬਾਈਲ ਨਹੀਂ ਹੈਗਾ ਕੋਈ 4-5 ਦਿਨ ਇਹਦਾ ਰਿਹਾ ਤੇ ਪੁੱਲ ਦੇ ਥੱਲੇ ਏਲੀਅਨ ਬੈਠਾ ਪੁੱਠੀ ਟੋਪੀ ਪਾ ਕੇ ਉਹਨਾਂ ਥੱਲੇ ਘੰਟਾ ਕੁ ਹੋਇਆ ਤਾਂ ਜੀ ਏਲੀਅਨ ਆਇਆ ਤੇ ਉਹਦੇ ਨੂੰ ਖੂਨ ਦੀ ਬੋਤਲ ਘਟਾਉਣ ਦਿਆ ਭਾਈ ਦਸਤੀ ਕਹਿੰਦਾ ਮੈਨੂੰ ਖੂਨ ਦੇ ਯਾਰ ਸਾਰਾ ਨਿੱਕੇ ਬੱਚੇ ਏਲੀਅਨ ਦੇ ਕੋ ਘਨੇੜੇ ਚੜਿਆ ਕੋ ਪਿੰਨੀ ਨੂੰ ਪਿਆ ਸਾਰੇ ਬੱਚੇ ਏਲੀਅਨ ਖਜਾਇਆ ਪਿਆ ਇਹਨਾਂ ਨੇ ਯਾਰ ਯਕੀਨ ਪਰ ਯਾਰ ਇੱਕ ਦਿਨ ਭਾਈ ਮਿੱਠੇ ਨਾਲ ਏਲੀਅਨ ਰਿਹਾ ਸਾਰੀ ਜੜੀ ਭਾਈ ਮਿੱਠਾ ਬੋਲੀ ਜਾਵੇ ਅਗਲੇ ਦਿਨ ਏਲੀਅਨ ਉਹਦੇ ਲਾਗੇ ਬੈਠਾ ਤੇ ਕਹਿੰਦਾ ਯਾਰ ਚੱਲ ਕੱਲ ਦਾ ਸਿਰ ਖਾ ਲਿਆ ਤੂੰ ਯਾਰ ਇਹਦਾ ਇੱਕ ਦਿਨ ਏਲੀਅਨ ਰਿਹਾ ਵਾ ਇੱਕ ਦਿਨ ਏਲੀਅਨ ਕਦੀ ਉਸ ਚੌਕ ਤੋਂ ਲਾਈਵ ਆਉਂਦਾ ਕਦੀ ਉਸ ਚੌਕ ਤੋਂ ਲਾਈਵ ਆਉਂਦਾ ਜਿੱਥੇ ਤੱਕ ਤੋਂ ਲਾਈਵ ਆਉਂਦਾ ਏਲੀਅਨ ਇੱਕ ਦਿਨ ਰਿਹਾ ਏਲੀਅਨ ਘਰ ਅਗਲੇ ਦਿਨ ਉਹਨੂੰ ਮੇਲੇ ਤੇ ਲੈ ਕੇ ਫਿਰਨ ਦਿਆ ਉਹਨੂੰ ਵੱਡੀ ਕਸ਼ਤੀ ਦੀ ਨੁੱਕਰ ਤੇ ਪਾਇਆ ਉਲਟੀਆਂ ਆਉਂਦੀਆਂ ਏਲੀਅਨ ਜਨੇਬ ਖਾ ਲਿਆ ਤਾਂ ਪੇਟ ਖਰਾਬ ਹੋਇਆ ਵਿਚਾਰੇ ਦਾ ਇਹ ਤੇ ਏਲੀਅਨ ਦੋ ਵੀ ਕਤਲੰਬਾ ਖਾ ਰਹੇ ਉਹ ਵੱਡੀ ਕਸ਼ਤੀ ਨਹੀਂ ਜਿਹੜੀ ਫਲ ਲੈਣ ਵਾਲੀ ਉਹਦੀ ਨੁੱਕਰ ਤੇ ਪਾ ਕੇ ਚਲਾਇਆ ਉੱਥੇ ਕਹੀ ਜਾਂਦਾ ਓਏ ਡਰ ਲੱਗ ਰਹਾ ਹੈ ਓਏ ਉਲਟੀ ਆ ਰਹੀ ਹੈ ਏਲੀਅਨ ਦੀ ਉਲਟੀ ਨੂੰ इसको कहो रोको ਭਾਈ ਮਿੱਠੇ ਘਰ ਏਲੀਅਨ ਆ ਗਿਆ ਅਗਲੇ ਦਿਨ ਭਾਈ ਝੂਠੇ ਜਿਹੇ ਬਾਬੇ ਕੋਲ ਲੈ ਕੇ ਜਾ ਕੇ ਨਾ ਬਾਬਾ ਜੀ ਨੇ ਦਮ ਕਰਿਓ ਕਹਿੰਦਾ ਮੈਂ ਏਲੀਅਨ ਇਹਦੇ ਘਰ ਏਲੀਅਨ ਆਇਆ ਕਹਿੰਦਾ ਨਹੀਂ ਬਾਬਾ ਜੀ ਨੂੰ ਦਮ ਕਰਦੇ ਨੂੰ ਵਹਿਮ ਹੋ ਗਿਆ ਇਹਦੇ ਘਰ ਏਲੀਅਨ ਆਇਆ 3 ਦਿਨਾਂ ਬਾਅਦ ਏਲੀਅਨ ਮਦਸਰਾ ਰਹਿਣ ਡਿਆ ਮੈਂ ਕਿਹਾ ਇੱਧਰ ਰਹਿਣ ਡਿਆ ਕਹਿੰਦਾ ਜਦੋਂ ਭਾਜੀ ਹਰ ਕੰਮ ਇੱਧਰੋਂ ਕਰਾਉਣਾ ਵਾ ਤੇ ਮੈਂ ਇੱਧਰ ਹੀ ਆ ਜਾ ਤੂੰ ਮਿੱਠੇ ਘਰ ਏਲੀਅਨ ਆ ਗਿਆ ਤੇ ਥੋੜੀ ਦੇਰ ਬਾਅਦ ਉਹਨੂੰ ਕਹਿੰਦੇ ਆ ਤਸ਼ਤਰੀ ਦੀ ਚਾਬੀ ਤੇ ਹੀ ਸਬਜ਼ੀ ਲੈ ਕੇ ਆਉਣੀ। ਅੱਛਾ ਜਾਨੀ ਜਿਹੜਾ ਏਲੀਅਨ ਆ ਰਿਹਾ ਉਹ ਆਪਣੀ ਤਸ਼ਤਰੀ ਉਹਦੀ ਨਾਲ ਆ ਅਗਰ ਤਸ਼ਤਰੀ ਜਾਂਦੇ ਆ ਨਾ ਅੱਛਾ ਤਸ਼ਤਰੀ ਮੋਟਰਸਾਈਕਲ ਨੂੰ ਕਹਿੰਦੇ ਨਹੀਂ ਕੋਲਾ ਹੀ ਹੁੰਦਾ ਗੋਲ ਜੀ ਹੁੰਦੀ ਜਿਹੜੀ ਏਲੀਅਨ ਦੋਸਤ ਬਣ ਗਿਆ ਤੇ ਆਪਣੀ ਨੁੱਕਰ ਤੇ ਉਹਦੀ ਤਸ਼ਤਰੀ ਲਵਾਣੇ ਥੋੜਾ ਅੱਗੇ ਕਰਤਾ ਇਦਾਂ ਨਾਲ ਇਹ ਤਾਂ ਬੱਚੇ ਝੀਟਾਂ ਮਾਰਦੇ ਅੱਗੇ ਲੈ ਯਾਰ ਇਹਦੇ ਘਰ ਏਲੀਅਨ ਆਇਆ ਏਲੀਅਨ ਪਹਿਲੇ 3 ਦਿਨ ਕਹਿੰਦਾ ਰਿਹਾ ਦੂ ਜਦੋਂ ਇਹ 3 ਘਰ ਆਇਆ ਬੂ ਬੂ ਬਾਕੇ ਪੈ ਗਏ ਇੱਕ ਬਾਕਰ ਖਾਦੀ ਹੁੰਦੀ ਗੋਲ ਜੀ ਤਸ਼ਤਰੀ ਟੈਪ ਵੱਡੀ ਹਾਂਜੀ ਹਾਂਜੀ ਉਹਨਾਂ ਦੀ ਦੁਕਾਨ ਤੇ ਜਾ ਕੇ ਸੋਚੀ ਪਿਆ ਉਹਨੂੰ ਕਹਿੰਦਾ ਭਾਜੀ ਇਹਨਾਂ ਦੇ ਏਲੀਅਨ ਕਿੱਥੇ ਉਹਦੀ ਵੱਡੀ ਤੁਸੀਂ ਪੁਰਾਣੀਆਂ ਤਸ਼ਤਰੀਆਂ ਦਾ ਵੀ ਕੰਮ ਕਰਦੇ ਪਏ ਏਲੀਅਨ ਲਹੂ ਲਾ ਕਹਿੰਦਾ ਭਾਈ ਤਸ਼ਤਰੀ ਵੱਜ ਗਈ ਗੇਟਾਂ ਤੇ ਤਸ਼ਤਰੀ ਵੱਜ ਗਈ ਗੇਟਾਂ ਤੇ ਇੱਕ ਜਾਮੇ ਵਾਲਾ ਕੱਟ ਕਰਾ ਗਏ ਤਸ਼ਤਰੀ 'ਚ ਬੈਠਾ ਜਾਂਦਾ ਤੇ ਕਹਿੰਦਾ ਇਧਰੋਂ ਦੇ ਨਾ ਗੱਡੀ ਥੋੜਾ ਉੱਤੋਂ ਕੱਢ ਇੱਥੇ ਵੜਨ ਵਾਲੇ ਹੁੰਦੇ ਯਾਰ ਉਹਦਾ ਨਹੀਂ ਚਲਾਉਣਾ ਹੁਣ ਏਲੀਅਨ ਆਇਆ ਬੈਠਾ ਤੇਰੀ ਤੇ ਮੈਂ ਕੀ ਇੱਥੇ ਬੈਠਾ ਉਹ ਘੰਟਾ ਦਾ ਕਹਿ ਕਹਿੰਦਾ ਤਸ਼ਤਰੀ ਲੈ ਕੇ ਯਾਰ ਮੈਂ ਕੰਮ ਤੇ ਜਾਂਦਾ ਬੈਠਾ ਪਦਰ ਕਰਾ ਲੀਟਰ ਪਾਈਦਾ ਉਹਨੇ ਘੰਟੇ ਬਾਅਦ ਦੇਖਿਆ ਤਸ਼ਤਰੀ ਰੇੜ ਕੇ ਲੈ ਕੇ ਆ ਗਏ ਲੀਟਰ ਪਾਈਦਾ ਸਾਰੇ ਭਰਾ ਦਾ ਸਾੜ ਕੇ ਆਦਾ ਯਾਰ ਕਿ ਫਾਇਦਾ ਤਾਂ ਨਹੀਂ ਹੈਗਾ ਤਾਂ ਕਿਹਦਾ ਪ੍ਰਦੇਸ਼ ਵੀ ਕੱਟਣ ਡਿਆ ਬੜੇ ਵੀ ਕੁਝ ਨਹੀਂ ਆਹ ਏਲੀਅਨ ਆ ਗਿਆ ਭਾਈ ਮਿੱਠੇ ਘਰ ਤੋਂ ਕਚਾਰੀ ਬਾਜ਼ਾਰ ਫਿਰਣਾ ਮੈਂ ਕਿਹਾ ਇਧਰ ਕਹਿੰਦਾ ਹੈਂਡ ਫ੍ਰੀ ਲੈਣਾ ਬੋਲਦਾ ਹੀ ਯਾਰ ਉਹ ਸਨੀਮੀ ਚੌਕ ਨਾਲ ਇੰਜ ਕਰਕੇ ਤਸਵੀਰ ਲਟਾਈ ਹੋਈ ਮੈਂ ਕਿਹਾ ਇੱਥੇ ਲਟਾਈ ਹੋਈ ਕਹਿੰਦਾ ਬੁੜਾ ਲੈ ਗਿਆ ਸਾਰੀ ਰਾਤ ਧੁੰਦਾ ਰਿਹਾ ਕਿ ਤੇਲ ਹੀ ਮੁਕਾ ਲਿਆ ਨੋਨੀ ਕਰੋ ਏਲੀਅਨ ਨਿਕਲਣ ਦਿਆ ਤੇ ਗਾਉਂਦੇ ਆ ਖੱਲਾ ਵਾਲਾ ਗਾਣਾ ਇਸ ਕਿਤੇ ਪਤਾ ਨੋਨੀ ਤਸ਼ਤਰੀ ਲੈ ਕੇ ਪੌਣੇ ਘੰਟੇ ਬਾਅਦ ਤੁਸੀਂ ਚੁੱਕ ਕੇ ਆ ਰਹੇ ਹੋ ਤਾਂ ਜੀ ਏਲੀਅਨ ਨੂੰ ਲੈ ਕੇ ਬਾਰਿਸ਼ ਜਿੰਨਾ ਨਹਾਤਾ ਉਹ ਵਿੱਚ ਅਰਨ ਲੱਗ ਪਿਆ ਹਾਂ ਉਹਨੂੰ ਜਗਾੜ ਅੱਛਾ ਤੂੰ ਰਿਪੋਰਟ ਸਮਝ ਰਿਹਾ ਇਹਨੂੰ ਰਿਪੋਰਟ ਦਾ ਟਰੈਕ ਚਲਾਓ ਮੈਂ ਉਹਦੀ ਸਮਝ ਆਈ ਉਹਨੂੰ ਏਲੀਅਨ ਦਾ ਫਾਰਮੈਟ ਨਹੀਂ ਪਤਾ ਲੱਗੀ ਹੈ ਰਿਪੋਰਟ ਜਿਹੜੇ ਹੁੰਦੇ ਲੋਹੇ ਦਾ ਸਾਰਾ ਹਾਂ ਆਟੋਮੈਟਿਕ ਉਹ ਹੀ ਹੁੰਦਾ ਏਲੀਅਨ ਹਾਂ ਉਹਨੇ ਤੂੰ ਨਹੀਂ ਸਮਝੀ ਜਾ ਏਲੀਅਨ ਤੋਂ ਦੋ ਨੇ ਉਹ ਹੁੰਦਾ ਉਹਦੇ ਜਦੋਂ ਇਹ ਏਲੀਅਨ ਕਵੇ ਨਾ ਤੁਸੀਂ ਰਿਪੋਰਟ ਸਮਝਣਾ ਉਹ ਰਿਤਿਕ ਰੋਸ਼ਨ ਵਾਲੀ ਫਿਲਮ ਨਹੀਂ ਦੇਖੀ ਥੋੜਾ ਬੋਰਾ ਡਿੱਗਦਾ ਵਿੱਚ ਆਹੋ ਆਹੋ ਉਹ ਐਡਾ ਭਾਈ ਜਿਹਾ ਸਰਾ ਨਹੀਂ ਉਹ ਜਿਹਦੇ ਇੱਥੇ ਮੱਥੇ ਤੇ ਉਹ ਆਹੋ ਆਮਰ ਖਾਨ ਦੀ ਨਹੀਂ ਫਿਲਮ ਉਹ ਜਿਹੜੀ ਹਾਂਜੀ ਪੀਕੇ ਹਾਂਜੀ ਉਹਦੇ ਚ ਵੀ ਉਹਦੇ ਚ ਉਹ ਧੂਪ ਵਾਲਾ ਉਹ ਵੀ ਜਿਹੜਾ ਪਿੱਛੇ ਉਹ ਬਸਤਾ ਪਾ ਕੇ ਤੇ ਉਹਨੂੰ ਬਾਅਦ ਚੋਂ ਦੇ ਕੇ ਵੀ ਆਂਦਾ ਸੀ ਹਾਂ ਉਹ ਯਾਰ ਤੈਨੂੰ ਸਾਰਾ ਪਤਾ ਵਾ ਜਿਹਦੇ ਘਰ ਏਲੀਅਨ ਆਇਆ ਤੈਨੂੰ ਚੰਨਾ ਮਾਰਦਾ ਕਹਿੰਦਾ ਅੱਛਾ ਕਾਪੀਆਂ ਅਮਰ ਖਾਨ ਦੀਆਂ ਤੇ ਰੇਡੀਓ ਤੋਂ ਬਗੈਰ ਆ ਸਹੀ ਗੱਲ ਤੇ ਤਾਂ ਸਾਰਾ ਪਤਾ ਏਲੀਅਨ ਦਾ ਉਸਤਾਦ ਜੀ ਉਹ ਭਲਾ ਕੀ ਕਰਦੇ ਨੇ ਉਹ ਸ਼ਕਤੀ ਲੈ ਲੈਂਦੇ ਨੇ ਹਾਂ ਮੈਂ ਹਕੀਕਤ ਗੱਲ ਕਰਨਾ ਉਸਤਾਦ ਜੀ ਉਹ ਏਲੀਅਨ ਜਿਹੜੇ ਆਮਰ ਖਾਨ ਦਾ ਤੁਸੀਂ ਫਿਲਮ ਵੇਖੋ ਨਾ ਉਹ ਸ਼ਕਤੀ ਲੈਂਦਾ ਹੈ ਇੰਜ ਕਰਕੇ ਨਾ ਫੜੀ ਜਰਾ ਐ ਵੇਖੋ ਉਹ ਸਾਰੀ ਇਹਦੀ ਸ਼ਕਤੀ ਆ ਜਾਂਦੀ ਫਿਰ ਉਹ ਗੱਲਾਂ ਬਾਤਾਂ ਕਰਦਾ ਹੈ ਏਲੀਅਨ ਦਾ ਬੋਲੀ ਲੈਂਦਾ ਉਹਦੀ ਇਹਨੂੰ ਵੀ ਏਲੀਅਨ ਨੇ ਹੱਥ ਫੜੇ ਦੇ ਸ਼ਕਤੀ ਲੈਣ ਵਾਸਤੇ ਹਾਂਜੀ ਏਲੀਅਨ ਆਇਆ ਮੰਗਿਆ ਹੱਥ ਫੜੇ ਸ਼ਕਤੀ ਲੈਂਦਾ ਕਰਦਾ ਉਹ ਅੱਗੇ ਤੋਂ ਵੀ ਗਿਆ ਆ ਸ਼ਕਤੀ ਲਈਏ ਕਿ ਸੁਸਤੀ ਅੱਗੋਂ ਉਹਨੂੰ ਕਹਿ ਰਿਹਾ ਉਹ ਏਲੀਅਨ ਨੇ ਕਹਿ ਰਿਹਾ
ਓਏ ਏਲੀਅਨ ਏਲੀਅਨ ਮਿੱਠੇ ਦੀ ਉਸਤਾਦ ਜੀ ਸ਼ਕਤੀ ਲੈ ਰਿਹਾ ਭਾਈ ਏਲੀਅਨ। ਹਾਂ ਉੱਤੋਂ ਇਹਦਾ ਭਰਾ ਆ ਗਿਆ, ਹਾਂ, ਉਹ ਉਹਦੀ ਵੀ ਲੈ ਗਿਆ। ਸਹੀ ਗੱਲ। ਉਹਦੀ ਸ਼ਕਤੀ ਉਹਨੇ ਹਲੇ ਅੱਧੀ ਕੁ ਲਈ ਆ ਤੇ ਉਹਨੂੰ ਲੱਗਾ ਕਿ ਵੀ ਮੇਰੀ ਹੋਣ ਲੱਗ ਪਏ, ਉਹਨੇ ਉੱਥੇ ਹੱਥ ਛਡਾ ਲੈਣਾ। ਅੱਧੀ ਸ਼ਕਤੀ ਉਹਦੇ ਚ, ਅੱਧੀ ਉਹਦੇ ਚ। ਏਲੀਅਨ ਉਸ ਤੋਂ ਬਾਅਦ ਸਿੰਧ ਬੈਠਾ, ਇਹ ਘਰ ਬੈਠਾ, ਅੱਧੀ ਗੱਲ ਉਹ ਇਹ ਕਰ ਰਿਹਾ ਇੱਥੇ, ਅੱਧੀ ਉਹ ਕਰ ਰਿਹਾ। ਇਹ ਮੁੰਡੇ ਨੂੰ ਆਪਣੇ ਨੂੰ ਡਾਂਟ ਰਿਹਾ, ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ। ਉਧਰੋਂ ਸਿੰਧ ਬੈਠੇ ਏਲੀਅਨ ਕਹਿੰਦਾ ਆਹ ਕੰਮ ਨਾ ਕਰਿਆ ਕਰ। ਇਹ ਘਰ ਬੈਠਾ ਕਹਿ ਰਿਹਾ ਉਹ ਲੈ ਆ ਰੋਟੀ। ਉਧਰੋਂ ਏਲੀਅਨ ਪੈਂਚਰ ਲਵਾਉਂਦਾ, ਉਹਨੂੰ ਕਹੀ ਜਾਂਦਾ ਸਵੇਰ ਦਾ ਮਰ ਗਿਆ ਭੁੱਖਾ। ਪੈਂਚਰ ਕਹਿੰਦਾ ਭਾਜੀ ਕੀ ਹੋਇਆ? ਕਹਿੰਦਾ ਕੁਝ ਨਹੀਂ ਭਾਜੀ, ਮੈਂ ਅੱਧੀ ਸ਼ਕਤੀ ਕਿਸੇ ਦੀ ਲੈ ਬੈਠੀ। ਮਿੱਠੇ ਨੇ, ਏਲੀਅਨ ਨੇ ਮਿੱਠੇ ਕੋ ਸ਼ਕਤੀ ਲਈ ਹੈ, ਉਹ ਵਾਪਸ ਗਿਆ, ਉਹਨਾਂ ਦੀ ਜ਼ੁਬਾਨ ਹੀ ਕੱਟ ਦਿੱਤੀ, ਕਦੀ ਸ਼ਕਤੀ ਲੈ ਆਇਆ। ਬਾਜੀ ਭਾਈ ਮਿੱਠਾ ਏਲੀਅਨ ਕੋਈ ਚੱਲਾ ਤੇ ਏਲੀਅਨ ਨੂੰ ਫੋਨ ਤੇ ਕਹਿਣ ਡਿਆ ਆ ਮੈਂ ਆ ਸ਼ਕਤੀਆਂ ਲੈ ਆਈ। 60 ਰੁਪਏ ਕਿਲੋ 60। ਤਾਂ ਜੀ ਬੈਠਾ ਏਲੀਅਨ ਰੋਟੀ ਖਾਂਦਿਆ ਬੈਠਾ ਇੱਕ ਤੇ ਉਹਨੂੰ ਕਹਿੰਦਾ ਲਾਲਾ ਖਾ ਵੇ ਥਾਲਣ ਵੇ। ਏਲੀਅਨ ਆਇਆ ਸਜਾਦ ਸਾਹਿਬ ਕੋਈ ਉਸਤਾਦ ਹੋਰਾਂ ਕੋਈ ਸ਼ਕਤੀਆਂ ਲੈ ਗਿਆ, ਉਹ ਉੱਤੇ ਕਿਤੇ ਹੋਰ ਜਗ੍ਹਾ ਤੇ ਚਲਾ ਗਿਆ। ਕਹਿੰਦੇ ਭਾਈ ਤੂੰ ਹੁਣ, ਕਹਿੰਦੇ ਭਾਈ ਮੈਂ ਬੱਟ ਤੇ ਭੱਟੀ ਲਾ। ਇੱਕ ਬੰਦਾ ਏਲੀਅਨ ਆਇਆ, ਇਹਦੀ ਸ਼ਕਤੀ ਲੈ ਕੇ ਨਾ ਛੱਡਦੇ, ਕਹਿੰਦਾ ਏਲੀਅਨ ਇਹਦੀ ਸ਼ਕਤੀ ਲੈਂਦੇ ਇਹਨੂੰ ਹੀ ਕਹਿੰਦੇ ਆ। ਵੈਸੇ ਤਾਂ ਸਭ ਤੋਂ ਪਹਿਲੇ ਗ੍ਰਿਫਤ ਮਜ਼ਬੂਤ ਏਲੀਅਨ ਨੇ ਉਸਤਾਦ ਜੀ ਦੀ ਸ਼ਕਤੀ ਲਈ ਤੇ ਬਾਹਰ ਨਿਕਲਣ ਦਿਆ ਗਾਣਾ ਗਾਉਂਦਾ ਮੈਂ ਕਹੀਂ ਨਹੀਂ ਯਾਰ, ਪਰ ਫੈਸਲ ਦੀ ਉਹ ਏਲੀਅਨ ਨੇ ਸੱਚੀ ਮੁੱਚੀ ਉਸਤਾਦ ਹੋਰਾਂ ਦੀ ਸ਼ਕਤੀ ਲਈ ਹੈ ਤੇ ਆ ਕੇ ਕੱਢਿਆ ਗੁਲਾਬੀ ਹੁੰਦਾ, ਗੁਲਾਬੀ ਕਿਹੜਾ ਗੁਲਾਬੀ ਲੱਭਦੀ ਕੋਈ ਨਹੀਂ। ਇਹ ਤੇ ਏਲੀਅਨ ਜਾਹਲ ਆ, ਮੇਰੀ ਸ਼ਕਤੀ ਤੋਂ ਬਗੈਰ ਵੀ ਉਹਨੂੰ ਪਤਾ ਹੋਣਾ ਚਾਹੀਦਾ। ਉਸਤਾਦ ਜੀ ਉਹ ਕਿਹਨੂੰ ਕਹਿੰਦੇ ਆ ਉਹਨਾਂ ਦੇ ਘਰ ਦਾ? ਤਸ਼ਤਰੀ। ਤਸ਼ਤਰੀ। ਉਸਤਾਦ ਜੀ ਦੀਆਂ ਸ਼ਕਤੀਆਂ ਲੈ ਕੇ ਗਿਆ ਤਾਂ ਪੂਰੇ ਤਸ਼ਤਰੀ ਚ ਕਰਦਾ ਤੇ ਲਾ ਉਹ ਕੋਈ ਠੀਕ। ਭਾਈ ਫੈਸਲ ਦੀ ਏਲੀਅਨ ਦੀ ਕਰਕੇ ਸ਼ਕਤੀਆਂ ਲਈਆਂ, ਤਿਆਰ ਹੋ ਚਾਹ ਲੈ ਕੇ ਬੈਗ ਚਾਹ ਲਾ ਦੇ। ਭਾਈ ਫੈਸਲ ਦੀਆਂ ਸ਼ਕਤੀਆਂ ਲਈਆਂ ਏਦਾਂ ਕਰਕੇ। ਅੱਛਾ ਪਾਨ ਲਾ ਦੇ ਹੁੰਦਾ, ਚਾਹ ਬਣਾ ਦੇ ਹੁੰਦਾ। ਯਾਰ ਲੱਕ ਚ ਮੁੱਕਾ ਮਾਰਿਆ ਕੋਈ ਯਾਰ ਚਾਲੇ ਨੇ ਏਲੀਅਨ ਦੇ। ਭਾਈ ਫੈਸਲ ਨੇ ਸ਼ਕਤੀਆਂ ਦਿੱਤੀਆਂ ਉਹਨੂੰ ਏਲੀਅਨ ਨੂੰ, ਤੇ ਏਲੀਅਨ ਬੜਾ ਸੀਰੀਅਸ ਸ਼ਕਤੀਆਂ ਲੈ ਕੇ ਹੱਥ ਚੜ ਕੇ ਕਹਿੰਦਾ ਮਿੱਠੇ ਤੋਂ ਵੀ ਸ਼ਕਤੀਆਂ ਲੈ ਗਿਆ ਏਲੀਅਨ ਤੇ ਜਾ ਕੇ ਪੱਲਾ ਵਾਲੇ ਨੂੰ ਕਹਿੰਦਾ 20 ਸੇਬ ਦੇ ਦੇ। ਤਾਂ ਜੀ ਭਾਈ ਫੈਸਲ ਨੇ ਸ਼ਕਤੀਆਂ ਵੀ ਲੈ ਲਈਆਂ ਉਹਦੇ ਕੋਲ, ਹੋਰ ਵੀ ਕਿੰਨੀਆਂ ਚੀਜ਼ਾਂ ਲੈਂਦੇ ਆ, ਮੋਬਾਈਲ ਵੀ ਉਹ ਤਲਾਸ਼ੀ ਦੇ ਦਿੰਦੇ ਆ। ਓਏ ਮਿੱਠੇ ਦੀਆਂ ਸ਼ਕਤੀਆਂ ਲਈਆਂ ਤੇ ਏਲੀਅਨ ਰੇੜੀ ਵਾਲੇ ਨੂੰ ਕਹਿਣ ਡਿਆ ਸਿੱਟੀ ਸੁੱਟੀ ਨਾ ਘਰ ਫੜਾ ਗਈ। ਭਾਈ ਏਲੀਅਨ ਨੇ ਉਹ ਸ਼ਕਤੀਆਂ ਉਸਤਾਦ ਹੋਰਾਂ ਕੋਲ ਲਈਆਂ ਤੇ ਜਾ ਕੇ ਉਹ ਏਲੀਅਨ ਆਪਣੇ ਅੱਬੂ ਨੂੰ ਕਹਿਣ ਡਿਆ ਖਿਆਲ ਕਰ ਲਓ ਕੁਝ ਚੁੱਟੇ ਆ ਗਏ ਤੁਹਾਡੇ। ਨਹੀਂ ਏਲੀਅਨ ਸ਼ਕਤੀਆਂ ਲੈਣਾ ਘੰਟੇ ਬਾਅਦ ਉਦੋਂ ਹੀ ਚਲਾ ਗਿਆ, ਕਹਿੰਦਾ ਮੋਬਾਈਲ ਤੇ ਲੱਗੇ ਰਹੇ, ਹੱਥ ਫੜਾਈ ਨਹੀਂ ਉਹਨਾਂ ਨੇ। ਯਾਰ ਏਲੀਅਨ ਸ਼ਕਤੀਆਂ ਲੈਣਾ ਸ਼ਹਿ ਸ਼ੈਂਪੂ ਲੈ ਕੇ ਆਉਂਗੇ ਯਾਰ। ਉਸਤਾਦ ਜੀ ਨੇ ਤਾਰੀਫ ਹੀ ਨਹੀਂ ਕੀਤੀ ਡੱਬੇ ਡੱਬੇ ਦੀ। ਭਾਈ ਫੈਸਲ ਏਲੀਅਨ ਮਿਲਿਆ ਤੇ ਤਸ਼ਤਰੀ ਚ ਹੀ ਬਾ ਲਿਆ ਉਹਨੇ। ਤੇ ਭਾਈ ਫੈਸਲ ਉਹਨੂੰ ਗੱਲ ਸੁਣਾਤਾ, ਸਾਡੇ ਕੋਲ ਵੀ ਹੁੰਦੀ ਸੀ ਤਸ਼ਤਰੀ, ਫਿਰ ਉਹ ਵੇਚ ਕੇ ਮੀਰਾ ਲੈ ਲਈ। ਇੰਜ ਕਰਕੇ ਏਲੀਅਨ ਸ਼ਕਤੀਆਂ ਲੈ ਕੇ ਗਿਆ ਵਾਪਸ, ਉਸਤਾਦ ਜੀ ਨੂੰ ਫੋਨ ਕਰਕੇ ਆਓ ਜ਼ਿਪੋ ਵੀ ਲੈ ਗਿਆ। ਸਾਡੀ ਕੋਲ ਏਲੀਅਨ ਆਇਆ, ਉਹ ਕੰਮ ਤੇ ਲਾ ਲਿਆ ਉਹਨੂੰ, ਉਹ ਤਾਰਾਂ ਸਿੱਧੀਆਂ ਕਰ ਕਰਕੇ ਸ਼ਾਪਰਾਂ ਚ ਪਾਉਂਦੇ। ਯਾਰ ਏਲੀਅਨ ਆਇਆ ਸ਼ਕਤੀਆਂ ਲੈਣ ਤੇ ਸ਼ਾਮ ਨੂੰ ਬਾਹਰ ਨਿਕਲਿਆ, ਮੈਂ ਕਿਹਾ ਸ਼ਕਤੀਆਂ ਲੈਣ, ਉਹਦਾ ਭਰਾਵਾ ਸ਼ਕਤੀਆਂ ਕਾਹਦੀਆਂ, ਕਟਵਾਈ ਗਏ ਮੇਰੇ ਕੋਲ। ਸਵੇਰੇ 7 ਵਜੇ ਦਾ ਏਲੀਅਨ ਆਇਆ ਤੇ ਸ਼ਾਮ ਨੂੰ 7 ਵਜੇ ਏਲੀਅਨ ਕਹਿੰਦਾ ਮੈਂ ਜਾਵਾਂ, ਕਹਿੰਦਾ ਨਹੀਂ ਹਲੇ ਜਾਣੀ ਕੀ ਜਾ ਕਰਨਾ। ਏਲੀਅਨ ਉਸਤਾਦ ਜੀ ਕੇ 2-3 ਘੰਟੇ ਬਹਿ ਕੇ ਨਾ ਬਾਹਰ ਨਿਕਲਿਆ, ਆ ਕੇ ਮੈਂ ਕਿਹਾ ਕੀ ਬਣਿਆ? ਕਹਿੰਦਾ ਛੱਡ ਯਾਰ, ਮੈਨੂੰ ਇਹ ਦੱਸ ਮਦਰ ਮੋਹਨ ਕੌਣ ਆ? ਕਹਿੰਦਾ ਬਾਕੀ ਗੱਲਾਂ ਉਹਦੀਆਂ ਗੱਲਾਂ ਕਰੀ। ਬਾਸ ਕੋ ਸ਼ਕਤੀਆਂ ਲੈ ਗਿਆ ਏਲੀਅਨ, ਅਗਲੇ ਦਿਨ ਫੇਰ ਆ ਕਹਿੰਦਾ ਬਾਸ ਸਾਨੂੰ ਵੀ ਸ਼ਕਤੀਆਂ ਦਿਓ ਕੋਈ। ਨਹੀਂ ਏਲੀਅਨ ਆਇਆ ਬਾਸ ਕੋ ਸ਼ਕਤੀਆਂ ਲੈਣ, ਮੈਂ ਕਿਹਾ ਲੈ ਲਈਆਂ ਸ਼ਕਤੀਆਂ, ਕਹਿੰਦਾ ਸ਼ਕਤੀਆਂ ਕਾਹਦੀਆਂ, ਆਪਣਾ 500 ਲੱਗ ਗਿਆ ਭਰਾਵਾਂ ਨੂੰ ਖੜਾ ਕਰਦੇ, ਖੜਾ ਹੋ ਹੋਸ਼ ਕਰ। ਡੇਲੀ 7 ਦਿਨ ਬਾਸ ਕੋਲੋਂ ਸ਼ਕਤੀਆਂ ਲੈਣ ਆਇਆ ਏਲੀਅਨ, ਤੇ ਉਹਦੇ ਘਰਦਿਆਂ ਨੇ ਸਮਝਾਇਆ ਉਹਨੂੰ, ਕਹਿੰਦਾ ਹੁਣ ਇਹ ਮੈਨੂੰ ਸ਼ਕਤੀਆਂ ਲੱਗ ਗਈਆਂ, ਮੈਂ ਤਾਂ ਜੀ ਮੈਂ ਸ਼ਕਤੀਆਂ ਦਾ ਆਦੀ ਹੋਈ। ਨੋਟੀ ਕੋਈ ਏਲੀਅਨ ਆਇਆ ਤੇ ਉਹਨੂੰ ਡਾਕਟਰ ਕੋਲ ਲੈ ਕੇ ਬੈਠਾ, ਕਹਿੰਦਾ ਇਹਦੀ ਉਹ ਬਲਬ ਹੀ ਸੜ ਗਈ। ਬਲ ਵੀ ਸੜ ਗਈ। ਅੱਛਾ ਉਹ ਡਾਕਟਰ ਕੋ ਠੀਕ ਕਰਾ ਔਰ ਇਲੈਕਟ੍ਰੀਸ਼ੀਅਨ ਕੋ ਬੈਠਾ। ਅਬਾਸ ਦੀਆਂ ਸ਼ਕਤੀਆਂ ਲੈਣ ਆਇਆ ਤੇ ਉਹਨੂੰ ਗੱਲ ਸੁਣਾਉਂਦਾ, ਕਹਿੰਦਾ ਮੈਨੂੰ ਤੇ ਅੱਗੇ ਹੀ ਉਲਟੀਆਂ ਸ਼ਕਤੀਆਂ ਲੱਗੀਆਂ ਵਾ, ਜਾ ਭਾਈ। ਸ਼ਕਤੀਆਂ ਲੈਣ ਆਇਆ ਤੇ ਉਹਨੂੰ ਏਲੀਅਨ ਨੂੰ ਸਮਝਾਉਣਾ, ਕਹਿੰਦਾ ਅੱਜ ਲੈ ਜਾ ਸ਼ਕਤੀਆਂ, ਕੱਲ ਨਾਲ ਹੀ ਬੜੀ ਸ਼ਕਤੀ ਹੋਈ। ਨੋਟੀ ਨੇ ਇੰਨੀ ਸ਼ਕਤੀ ਲੈ ਲਈ, ਉਹਦੇ ਕੋਲ ਬਾਅਦ ਚ ਤੁਰਿਆ ਨਹੀਂ ਜਾਂਦਿਆ ਏਲੀਅਨ। ਏਲੀਅਨ ਇਹਦੀਆਂ ਸ਼ਕਤੀਆਂ ਲੈ ਕੇ ਏਲੀਅਨ ਜਾਣ ਡਿਆ, ਉਹਨੂੰ ਡਾਲਾ ਪੈ ਗਿਆ।
ਕਹਿੰਦੇ ਤੂੰ ਆਵਾਜ਼ ਦੀਆਂ ਸ਼ਕਤੀਆਂ ਲੈ ਕੇ ਚੱਲ ਬੈਠ ਜੀ। ਬਾਕੀ ਤੁਹਾਨੂੰ ਕੀ ਲੱਗਦਾ ਉਸਤਾਦ ਜੀ ਕਦੋਂ ਤੱਕ ਏਲੀਅਨ ਚੱਲ ਜਾਣਗੇ ਇੱਥੇ? 2027 ਇੱਕ ਏਲੀਅਨ ਉਸਤਾਦ ਦੀ ਦੀਆਂ ਸ਼ਕਤੀਆਂ ਲੈ ਕੇ ਚਲਾ ਗਿਆ ਤੇ ਉੱਥੇ ਖਿਤਾਬ ਕਰਨ ਡਿਆ। ਰਫੀ ਸਾਹਿਬ ਦਾ ਇੱਕ ਸ਼ਾਗਿਰਦ ਵੀ ਸੀਗਾ ਤੇ ਰਫੀ ਸਾਹਿਬ ਉਹਨੂੰ ਕਹਿੰਦੇ ਆਓ ਦੁਆ ਕਰੇ ਅੱਲਾ ਦੀ। ਆਹ ਦੁਆ ਕਰੋ ਸਾਰੇ ਦੁਆ ਕਰ ਬਰਕਤ ਪਾਵੇ। ਬਸ ਜੀ ਨਹੀਂ ਠੀਕ ਕਿਹੜੀ ਗੱਲ ਬਸ ਕਿਉਂ ਉਸਤਾਦ ਜੀ, ਮੈਂ ਤੁਹਾਨੂੰ ਜੈਨਮਨ ਕਹਿਣ ਡਿਆ ਕਿ ਏਲੀਅਨ ਤੂੰ ਕਰਨ ਨੇ ਉਹ ਤਾਂ ਹਫਤਾ ਕਰੀ ਜਾ ਭਾਵੇਂ। ਕਿਹੜੀ ਆ? ਮੈਂ ਉਹਨਾਂ ਨੂੰ ਪੁੱਛਣ ਨਹੀਂ ਆ ਵੀ ਬਸ ਨਹੀਂ ਉਸਤਾਦ ਜੀ ਭਾਵੇਂ ਫੈਸਲ ਦਾ ਸਕੋਪ ਨਹੀਂ ਹੈ ਬਸ ਫੈਸਲ ਯਾਰ ਦੱਸ ਗੱਲ ਆ। ਸਾਡਾ ਕਦੋਂ ਵੱਡਾ ਮੰਚ ਆਉਣ ਦਾ ਨਹੀਂ ਵੱਡਾ ਸਾਡਾ ਮੰਚ ਕਦੋਂ ਸਕੂਪ ਹੈਗਾ ਭਰਾਵਾ? ਸਾਡਾ ਸਕੂਪ ਤੇ ਤੇਰਾ ਵਾ ਜਾਂ ਉਹਦਾ ਵਾ? ਨਹੀਂ, ਬਾਕੀ ਜੋ ਵੀ ਹੈ ਸਕੂਪ ਤਕਾਫ ਨਾਲ ਰਹੋ। ਹਾਂਜੀ ਲੜੀਦਾ ਨਹੀਂ ਹੁੰਦਾ। ਭਾਈ ਮਿੱਠੇ ਦੀਆਂ ਸ਼ਕਤੀਆਂ ਲੈ ਕੇ ਉਹ ਵੀ ਕਸ਼ਤੀ 'ਚ ਵੜਨ ਲੱਗਾ ਤੇ ਉਹਨੂੰ ਕਹਿੰਦੇ ਚੱਲ ਇਹ ਸ਼ਕਤੀਆਂ ਬਾਹਰ ਛੱਡ ਕੇ ਆ। ਸ਼ਕਤੀਆਂ ਲੈ ਕੇ ਵਾਪਸ ਤਸ਼ਤਰੀ ਤੇ ਛੋਟੇ ਫਲਾਂ ਵਾਲੇ ਛਾਪਰ ਲੈ ਕੇ ਚੱਲੇ। ਨਹੀਂ ਉਸਤਾਦ ਜੀ, ਸਕੋਪ ਦਾ ਮਤਲਬ ਹੁੰਦਾ ਕਿ ਤੁਹਾਡਾ ਸਿਸਟਮ ਹੋਰ ਆ, ਤੁਸੀਂ ਵੱਡੇ ਬੰਦੇ ਆ। ਸਾਨੂੰ ਸਕੋਪ ਨੇ ਹਾਂ ਵੀ ਜਿਹੜੇ ਯਾਰ ਸਾਡੇ 30 ਰੁਪਏ ਕਿਲੋ ਫਲ ਤੇ ਵੀ ਰਫੜ ਪਾਇਆ ਕਹਿੰਦਾ ਪਿੱਛੇ 20 ਰੁਪਏ ਹੀ ਮਿਲਣ ਡਿਆ। ਉਹ ਸੈਨਮੇ ਚ ਰੌਲਾ ਪਾਇਆ ਕਹਿੰਦਾ ਮੈਨੂੰ ਟਿਕਟ ਸਸਤੀ ਦਿਓ ਮੇਰੀ ਨਜ਼ਰ ਕਮਜ਼ੋਰ ਹੈ। ਫਲ ਵਾਲੇ ਨੂੰ ਕਹਿੰਦਾ ਕੀ ਭਾਅ ਸੇਬ ਨੇ? ਕਹਿੰਦਾ ਚੱਲ ਤੂੰ 100 ਰੁਪਇਆ ਦੇ ਦੇ। ਕਹਿੰਦਾ ਯਾਰ ਪਿੱਛੇ ਤੇ 60 ਰੁਪਏ ਮਿਲਣਦੇ ਆ। ਕਹਿੰਦਾ ਸਾਲਿਆ ਮੇਰੀ ਗੱਲ ਸੁਣ, ਉਧਰੋਂ ਸ਼ੁਰੂ ਹੋ, ਆਖਰੀ ਰੇੜੀ ਮੇਰੀ ਹੈ, ਪਿੱਛੇ ਤੇ ਘਰ ਆ ਸਾਰੇ। ਝੂਠ ਬੋਲਦੇ ਤੇ ਉਹ ਕਹਿੰਦਾ ਨਹੀਂ ਉਸ ਤੋਂ ਪਿੱਛੇ, ਘਰਾਂ ਤੋਂ ਪਿੱਛੇ। ਕਹਿੰਦਾ ਤੇ ਗਰਾਊਂਡ ਆ ਉੱਥੇ ਬਹਿਸ ਕਰ ਰਹੇ ਦੋਵੇਂ। ਪੂਰੇ ਇਲਾਕੇ 'ਚ ਇੱਕੋ ਹੀ ਰੇੜੀ ਆ ਤੇ ਉਹਨੂੰ ਵੀ ਕਹਿਣ ਡਿਆ ਪਿੱਛੇ 30 ਰੁਪਏ ਮਿਲਣ। ਉਹੀ ਆ ਉਹਨੇ ਕਈਆਂ ਦੀ ਪਲਾਨਿੰਗ ਹੁੰਦੀ ਨਹੀਂ ਤੇ ਉਸਤਾਦ ਉਹਨੂੰ ਕਹਿੰਦਾ ਪੂਰੇ ਇਲਾਕੇ 'ਚ ਇੱਕੋ ਹੀ ਰੇੜੀ ਆ ਤੇ ਉਹਨੂੰ ਕਹਿੰਦਾ 100 ਰੁਪਏ ਕਿਲੋ ਆ। ਕਹਿੰਦਾ ਯਾਰ ਪਿੱਛੇ ਤੇ 60 ਰੁਪਏ ਕਿਲੋ ਆ। ਕਹਿੰਦਾ ਪਿੱਛੇ ਤੇ ਉੱਤੇ ਕੋਈ ਰੇੜੀ ਹੈ ਨਹੀਂ। ਕਹਿੰਦਾ ਤੂੰ ਕੱਲ ਉੱਥੇ ਨਹੀਂ ਸੀ ਪਿੱਛੇ? ਕਹਿੰਦਾ ਮੈਂ ਆ ਕੇ ਨਹੀਂ ਗਿਆ ਤਾਂ। ਨਹੀਂ ਇਹ ਪਲਾਨਿੰਗ ਹੁੰਦੀ ਉਸਤਾਦ ਜੀ। ਮੈਂ ਉਹ ਟਰੈਕਰ ਲਵਾਉਣਾ ਸੀ ਨਾ, ਮੈਨੂੰ ਇੱਕ ਕਰੈਕਟਰ ਨੇ ਨੰਬਰ ਦਿੱਤਾ ਕਿ ਇਹਨਾਂ ਨਾਲ ਰਾਬਤਾ ਕਰ। ਭਾਈ ਮਿੱਠਾ ਇੱਕ ਦੁਕਾਨ 'ਚ ਵੜਿਆ ਨਾਈ ਦੀ ਤੇ ਬਿਲਕੁਲ ਇੱਕੋ ਹੀ ਸੀਟ ਬਾਕੀ ਬਚੀ ਤੇ ਬਹਿ ਕੇ ਕਹਿੰਦਾ ਚੱਲ ਤੋਰ ਲਾਓ। ਉਹ ਬਾਹਰ ਕਟਾਉਣੀ ਉਹਨਾਂ ਨੇ। ਟਰੈਕਰ ਨੂੰ ਕੀ ਹੋਇਆ? ਬੇਟੇ ਦੇ ਛੋਟੇ ਭਰਾ ਦਾ ਵਿਆਹ ਤੇ ਐਟਮ ਬੰਬ ਚਲਾਤਾ ਉਸਤਾਦ ਜੀ। ਮੈਂ ਸੁੱਖਿਆ ਸੀ। ਮੈਂ ਟਰੈਕਰ ਵਾਲੇ ਨਾਲ ਗੱਲ ਕੀਤੀ, ਮੈਂ ਕਿਹਾ ਯਾਰ ਟਰੈਕਰ ਲਵਾਉਣਾ ਕਿੰਨੇ ਪੈਸੇ? ਉਹਨੇ ਮੈਨੂੰ ਦੱਸਿਆ 16000 ਰੁਪਏ। ਮੈਂ ਕਿਹਾ ਯਾਰ ਇਹ ਕਿਹੜੀ ਗੱਲ ਹੋਈ 16000 ਰੁਪਏ? ਮੈਂ ਅਗਲੇ ਇੱਕ ਹੋਰ ਕਰੈਕਟਰ ਨਾਲ ਗੱਲ ਕੀਤੀ, ਉਹਨੇ ਮੈਨੂੰ 12000 ਦੱਸਿਆ। ਮੈਂ ਕਿਹਾ ਯਾਰ ਮੈਨੂੰ 10 ਲੱਭਣ ਡਿਆ, ਮੈਂ ਗੱਲ ਕੀਤੀ ਹਜੇ ਉਹਨੇ ਮੈਨੂੰ 16 ਕਿਹਾ ਸੀ, ਉਹਨੂੰ ਮੈਂ 10 ਕਿਹਾ। ਭਾਈ ਮਿੱਠੇ ਹੋਣੀ ਇੰਨੇ ਕੰਜੂਸ ਆਪਣੇ ਭਰਾ ਦੇ ਵਿਆਹ ਤੇ ਛੁੱਲੀਆਂ ਚਲਾਈਆਂ ਤੇ ਉਹ ਟਾਵਰ ਤੇ ਬੰਦਾ ਖਿਲਾ ਰਿਹਾ ਤੇ ਟਾਵਰ ਤੇ ਛੁੱਲੀ ਛੱਡਣ ਦੇ ਤਾਂ ਫਟਾ ਨਾ ਨਹੀਂ, ਉਹ ਤੋਂ ਪਹਿਲੇ ਫੜ ਲਈ। ਉਹ ਤਾਂ ਛੁੱਲੀਆਂ ਨਹੀਂ ਜਦੋਂ ਛੁੱਲੀ ਫਟਣੀ ਨਹੀਂ ਤੇ ਪਤਾ ਕਿੱਦਾਂ ਲੱਗਣਾ ਕਿ ਸ਼ਾਦੀ ਦੀ ਆ। ਜਿਹੜਾ ਥੱਲੇ ਹੀ ਦੱਸਿਆ ਗਿਆ ਸੀ ਛੁੱਲੀਆਂ ਵੀ ਚਲਾਈਆਂ। ਟੀਚਰ ਦੀ ਕਹਿੰਦੀ ਅੱਬੂ ਨੂੰ ਲੈ ਕੇ, ਕਹਿੰਦਾ ਮੇਰੀ ਕਦੀ ਬੋਲ ਚਾਲ ਨਹੀਂ ਹੈ। ਮੈਂ ਭਲਾ ਕੀ ਕਹਿੰਦੀ ਭਾਵੇਂ ਫੈਸਲਾ ਸਕੋਪ ਵੱਡਾ ਵਾ। ਮੇਰਾ ਕਿੱਥੋਂ ਸਕੂਪ ਭਰਾਵਾ? ਮਜ਼ੀਦ ਦਿਲੋਂ ਲੱਥਣ ਡਏ ਆ। ਐਦਾਂ ਹੀ ਟੀਚਰ ਨੇ ਕਿਹਾ ਵੀ ਤੁਸੀਂ ਆਪਣੇ ਅੱਬੂ ਨੂੰ ਲੈ ਕੇ ਆਣਾ ਤੇ ਸੋਚੀ ਜੇ ਪੈ ਕੇ ਨਾਲ ਦੋਸਤ ਨੂੰ ਕਹਿੰਦਾ, ਓਏ ਆ ਜਾ ਸਵੇਰੇ ਕਿਸ ਨੂੰ ਵੀ ਲਿਆਵਾਂਗੇ ਅੱਜ। ਗੁੱਡ। ਚਲੋ ਯਾਰ ਆ ਲੋ ਫੜੋ। ਤੇਰਾ ਸਕੂਪ ਵੀ ਟੀਚਰ ਠੀਕ ਕਹਿੰਦੀ ਆਪਣੇ ਅੱਬੂ ਨੂੰ ਲੈ ਕੇ ਟੀਚਰ ਕਹਿੰਦੀ ਆਪਣੇ ਅੱਬੂ ਨੂੰ ਲੈ ਕੇ ਕਹਿੰਦਾ ਤੁਸੀਂ ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਤੁਸੀਂ ਉਹਨੂੰ ਵਿੱਚ ਲਾਈ। ਦਿੱਲੀ ਬਣਾਓ ਜੀ।